अपनी आवाज। ਲੱਗੇ ਆਪਾਂ ਸ਼ੁਰੂ ਕਰਨ ਭਾਜੀ, ਠੀਕ ਹੈ ਜੀ ਜੀ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅੱਜ ਦੀ ਸਵੇਰ, ਜਿੰਨਾ ਤੁਹਾਨੂੰ ਪਤਾ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆਪਾਂ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ। ਅਤੇ ਇਸ ਦੇ ਨਾਲ ਜਿਵੇਂ ਜਾਣਦੇ ਹੋ ਵੀ ਅੱਜ ਸ਼ੁੱਕਰਵਾਰ ਦਾ ਦਿਨ ਹੈ, ਅਤੇ ਸ਼ੁੱਕਰਵਾਰ ਨੂੰ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ, ਜਿਸ ਦੇ ਵਿੱਚ ਜਿਹੜੇ ਜੀ ਉਹ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ। ਅਤੇ ਇਸ ਦੇ ਨਾਲ ਉਸ ਤੋਂ ਪਹਿਲਾਂ ਜਿਹੜੇ ਜੀ ਸਵਾਲ ਜਵਾਬ ਕਰਨ ਤੋਂ ਪਹਿਲਾਂ ਆਪਾਂ ਜਿਹੜੀਆਂ ਕੁਛ ਮੁੱਖ ਖਬਰਾਂ ਹੁੰਦੀਆਂ ਆ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦਾ ਵਿਸਥਾਰ ਜਿਹੜੇ ਜੀ ਉਹ ਸਾਡੇ ਲਈ ਲੈ ਕੇ ਹਾਜ਼ਰ ਹੁੰਦੇ ਆ। ਅਤੇ ਬਿਲਕੁਲ ਇਸ ਟਾਈਮ ਮੇਰੇ ਨਾਲ ਮਨੋਜ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੇਲਾ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਜੱਸੀ ਗਿੱਲ ਲਾਲੀ ਸਿੱਧੂ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਅਤੇ ਨਾਲ ਦੇ ਨਾਲ ਦੱਸ ਜਾਈਏ ਵੀ ਸਰੋਤਿਓ, ਇਸ ਟਾਈਮ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਜਿਹੜਾ ਜੀ ਨਾਲ ਹੋ ਚੁੱਕੇ ਹਾਂ। ਤੁਸੀਂ ਫੇਸਬੁੱਕ ਦੇ ਉੱਤੇ ਵੀ ਇਸ ਪ੍ਰੋਗਰਾਮ ਨੂੰ ਹੁਣ ਨਾਲ ਦੇ ਨਾਲ ਇਸ ਮੌਕੇ ਜਿਹੜਾ ਜੀ ਉਹ ਤੁਸੀਂ ਸੁਣ ਸਕਦੇ ਹੋ। ਅਤੇ ਮਿੰਟੂ ਜੀ, ਆਪਣੇ ਸਵਾਲ ਜਵਾਬ ਦਾ ਜੇ ਆਪਾਂ ਸਿਲਸਿਲਾ ਸ਼ੁਰੂ ਕਰੀਏ, ਕੁਝ ਖਬਰਾਂ ਦੇ ਉੱਤੇ ਜੇ ਝਾਤ ਮਾਰੀਏ, ਸੁਪਰੀਮ ਕੋਰਟ ਨੇ ਸਰਚ ਇੰਜਣਾਂ ਨੂੰ ਜਿਹੜੀ ਹੈ ਜੀ ਝਾੜ ਪਾਈ ਆ, ਇੱਕ ਕਮੇਟੀ ਬਣਾਉਣ ਦਾ ਹੁਕਮ ਦਿੱਤਾ। ਇਹ ਦਰਅਸਲ ਸੁਣਵਾਈ ਜਿਹੜੀ ਹੋ ਰਹੀ ਸੀ ਕਿ ਭਰੂਣ ਹੱਤਿਆ ਦੇ ਮਸਲੇ ਨੂੰ ਲੈ ਕੇ ਹੋ ਰਹੀ ਸੀ। ਭਰੂਣ ਹੱਤਿਆ ਦੇ ਵਿੱਚ ਕੁਝ ਇਹੋ ਜਿਹੇ ਇੰਟਰਨੈਟ ਦੇ ਵਿੱਚ ਲਿੰਕ ਦਿੱਤੇ ਗਏ ਆ ਜਿਨ੍ਹਾਂ ਦੇ ਵਿੱਚ ਇਹ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਕਾਨੂੰਨ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ, ਉਹ ਸਾਰੇ ਹਵਾਲੇ ਦਿੱਤੇ ਗਏ ਆ। ਸਰਚ ਇੰਜਨ ਦੇ ਵਿੱਚ ਜਾ ਕੇ ਨਾ ਸਾਰੀਆਂ ਜਾਣਕਾਰੀਆਂ ਨੂੰ ਬੜੀ ਈਜ਼ੀਲੀ ਲੱਭਿਆ ਜਾ ਸਕਦਾ ਹੈ, ਉਹਨਾਂ ਨੂੰ ਵੇਖਿਆ ਜਾ ਸਕਦਾ ਹੈ। ਇਹ ਕਾਫੀ ਲੰਮੇ ਸਮੇਂ ਤੋਂ ਸੁਣਵਾਈ ਹੋਣ ਡਈ ਹੈ ਸੁਪਰੀਮ ਕੋਰਟ ਦੇ ਵਿੱਚ। ਅੱਗੇ ਵੀ 2-3 ਸੁਣਵਾਈਆਂ ਦੇ ਵਿੱਚ ਸਰਚ ਇੰਜਨਾਂ ਨੂੰ ਇਹ ਕੀਤਾ ਗਿਆ ਹੁਕਮ ਕਿ ਭਾਈ ਇਹ ਜਿਹੜੀਆਂ ਜਾਣਕਾਰੀਆਂ ਹਟਾ ਲਓ। ਅੱਜ ਵੀ ਯਾਹੂ, ਗੂਗਲ, ਮਾਈਕਰੋਸਾਫਟ ਜਿਹੜੇ ਇਹ ਸਰਚ ਇੰਜਣ ਆ, ਇਹਨਾਂ ਤੇ ਸੁਣਵਾਈ ਹੋਈ। ਇਹਨਾਂ ਦੇ ਵਿੱਚੋਂ ਇੱਕ ਵਕੀਲ ਨੇ, ਇਹਨਾਂ ਸਰਚ ਇੰਜਨਾਂ ਦੇ ਇੱਕ ਵਕੀਲ ਨੇ ਕਿਹਾ ਕਿ ਜੀ ਅਸੀਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਹਟਾ ਦਿੱਤੀਆਂ। ਪਰ ਉੱਥੇ ਜਿਹੜਾ ਅਟਾਰਨੀ ਜਨਰਲ ਸੀਗਾ, ਉਹਨੇ ਉਸੇ ਵੇਲੇ ਅਦਾਲਤ ਦੇ ਵਿੱਚ ਆਪਣਾ ਟੈਲੀਫੋਨ ਕੱਢ ਕੇ ਇੰਟਰਨੈਟ ਤੇ ਉਹ ਸਾਰੇ ਲਿੰਕ ਖੋਲ ਕੇ ਦਿਖਾਏ। ਉਹਨੇ ਕਿਹਾ ਕਿ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਹਾਲੇ ਵੀ ਇੱਥੇ ਮੁਹੱਈਆ ਹੈ, ਤੁਸੀਂ ਇਹ ਜਾਣਕਾਰੀਆਂ ਹਟਾਈਆਂ ਨਹੀਂ, ਗੋਂਗਲਾਂ ਤੋਂ ਮਿੱਟੀ ਨਾ ਝਾੜੋ, ਇਹਨੂੰ ਅਮਲ ਦੇ ਵਿੱਚ ਲੈ ਕੇ ਆਓ। ਸੋ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ
ਕਿ ਇੱਕ ਤੇ ਸਾਰੀਆਂ ਜਾਣਕਾਰੀਆਂ ਜਿਹੜੀਆਂ ਹਟਾਈਆਂ ਜਾਣ, ਦੂਜਾ ਇਹ ਆ ਕਿ ਇਹਦੇ ਲਈ ਇੱਕ ਨਿਗਰਾਨ ਕਮੇਟੀ ਬਣਾਈ ਜਾਵੇ ਜੋ ਸਾਰੀਆਂ ਚੀਜ਼ਾਂ ਨੂੰ ਵਾਚ ਕਰੇ, ਸਾਰੀਆਂ ਚੀਜ਼ਾਂ ਦੀ ਨਿਗਰਾਨੀ ਕਰੇ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਫੇਰ ਸੁਣਵਾਈ ਹੋਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਜਾਣਕਾਰੀਆਂ ਜਿਹੜੀਆਂ ਸਾਰੀਆਂ ਉਹ ਸਰਚ ਇੰਜਨਾਂ ਤੋਂ ਹਟਾ ਲਈਆਂ ਜਾਣਗੀਆਂ। ਇਹਨਾਂ ਨੇ ਸਹਿਮਤੀ ਵੈਸੇ ਪ੍ਰਗਟਾ ਦਿੱਤੀ ਹੈ ਕਿ ਅਸੀਂ ਹਟਾ ਲਾਂਗੇ, ਕਿਉਂਕਿ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਹਾ ਕਿ ਭਾਈ ਜੇ ਤੁਸੀਂ ਭਾਰਤ ਦੇ ਵਿੱਚ ਸੇਵਾਵਾਂ ਦੇਣੀਆਂ ਫਿਰ ਤੁਹਾਨੂੰ ਭਾਰਤ ਦੇ ਕਾਨੂੰਨ ਹੈ ਜਿਹੜੇ ਉਹ ਮੰਨਣੇ ਪੈਣਗੇ, ਉਹਨਾਂ ਕਾਨੂੰਨਾਂ ਨੂੰ ਤੁਸੀਂ ਉਲੰਘ ਨਹੀਂ ਸਕਦੇ। ਪਰ ਠੀਕ ਹੈ ਕਿ ਸਰਚ ਇੰਜਨਾਂ ਤੇ ਇਹ ਸਖਤਾਈ ਹੋਈ ਆ। ਜੇ ਅਸੀਂ ਭਾਰਤ ਦੇ ਵਿੱਚ ਦੇਖੀਏ ਤੇ ਸਾਡੇ ਇੱਥੇ ਖਾਸ ਤੌਰ ਤੇ ਪੰਜਾਬ 'ਚ ਹੀ ਲਾ ਲਓ, ਇੱਥੇ ਜਿਹੜੇ ਧੜੱਲੇ ਦੇ ਨਾਲ ਇਹੋ ਜਿਹੇ ਸੈਂਟਰ ਚੱਲਦੇ ਆ ਜਿਨ੍ਹਾਂ ਦੇ ਵਿੱਚ ਭਰੂਣ ਹੱਤਿਆ ਵਰਗੀ ਅਲਾਮਤ ਜਿਹੜੀ ਉਹ ਅੰਜਾਮ ਦਿੱਤੀ ਜਾਂਦੀ ਆ। ਪਰ ਇੱਥੇ ਕੀ ਹੁੰਦਾ ਕਿ ਹੁਣ ਸਾਡੇ ਜਿੱਥੇ ਵੀ ਇਹੋ ਜਿਹੀਆਂ ਬੁਰਾਈਆਂ ਵਾਲੇ ਸੈਂਟਰ ਹਨ, ਉਹਨਾਂ ਸੈਂਟਰਾਂ ਦਾ ਜਿਹੜਾ ਕਾਰੋਬਾਰ ਹੈ ਉਹ ਇਕੱਲਾ ਇੱਥੋਂ ਤੱਕ ਹੀ ਨਹੀਂ ਸੀਮਿਤ ਹੋਣ ਤੇ ਲੋਕੀ ਬਾਹਰਲੇ ਮੁਲਕਾਂ 'ਚੋਂ ਆ ਕੇ ਇੱਥੇ ਇਹੋ ਜਿਹੇ ਗੁਨਾਹ ਨੂੰ ਅੰਜਾਮ ਦੇ ਕੇ ਵਾਪਸ ਚਲੇ ਜਾਂਦੇ ਆ। ਸੋ ਇਹ ਕਾਰੋਬਾਰ ਬਣਿਆ ਹੋਇਆ। ਜਿਵੇਂ ਸਰਚ ਇੰਜਨਾਂ ਨੂੰ ਕੱਸਿਆ ਜਾ ਰਿਹਾ, ਉਹਨਾਂ ਦੇ ਪੇਚ ਕੱਸੇ ਜਾ ਰਹੇ ਆ, ਉਹਨਾਂ ਦੀਆਂ ਟਿਬਰੀਆਂ ਕੱਸੀਆਂ ਜਾ ਰਹੀਆਂ। ਲੋੜ ਹੇਠਲੇ ਪੱਧਰ ਤੇ ਵੀ ਅਮਲ ਕਰਨ ਦੀ ਲੋੜ ਆ। ਜਿਹੜੇ ਇਹਨਾਂ ਸੈਂਟਰਾਂ ਦੇ ਵਿੱਚ ਇਹੋ ਜਿਹੇ ਗੁਨਾਹ ਹੁੰਦੇ ਆ, ਉਹਨਾਂ ਦੇ ਵੀ ਇੰਜਨ ਬਣਨ ਦੀ ਲੋੜ ਆ। ਜੀ 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 ਬਿਲਕੁਲ ਜੀ। ਇਹ ਚਾਹੀਦਾ ਤਾਂ ਇੱਦਾਂ ਹੀ ਆ, ਕਿਉਂਕਿ ਇੰਟਰਨੈਟ ਦਾ ਜ਼ਮਾਨਾ ਇੱਦਾਂ ਹੈ, ਤੇਜ਼ੀ ਬਹੁਤ ਹੈ। ਇੱਕ ਜੇ ਬੰਦ ਕਰਦੇ ਨੇ ਅਤੇ ਕਈ ਹੋਰ ਜਿਹੜੀਆਂ ਆ ਉਹ ਵੈਬਸਾਈਟਾਂ ਦੇ ਉੱਤੇ ਇਨਫੋਰਮੇਸ਼ਨ ਪਾ ਕੇ ਖੋਲ੍ਹ ਦਿੰਦੇ ਨੇ। ਸੋ ਦੇਖਦੇ ਹਾਂ ਵੀ ਇਹ ਨਿਗਰਾਨ ਕਮੇਟੀ ਕਿਹੜੇ ਪਾਸੇ ਨੂੰ ਜਿਹੜੀ ਜੀ ਗੱਲ ਲੈ ਕੇ ਜਾਊਗੀ। ਫਿਰ ਆਪਾਂ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਇੱਕ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਸੰਜੀਵ ਬਾਲੀਆਨ ਖਿਲਾਫ ਸੰਗੀਨ ਦੋਸ਼ ਲੱਗੇ ਨੇ। ਸੰਜੀਵ ਬਾਲੀਅਨ ਕੇਂਦਰੀ ਕ੍ਰਿਸ਼ੀ ਰਾਜ ਮੰਤਰੀ ਹੈ। ਸੰਜੀਵ ਬਾਲੀਅਨ ਯੂਪੀ ਦਾ ਹੈ। ਜੀ ਸੰਜੀਵ ਬਾਲੀਅਨ ਵੈਸੇ ਬਦਨਾਮ ਹੀ ਹੈ ਬੰਦਾ। ਇਹਦੀਆਂ ਕਈ ਕਹਾਣੀਆਂ ਜਿਹੜੀਆਂ ਉਹ ਮਸ਼ਹੂਰ ਆ। ਇਹਦੇ ਤੇ ਹੁਣ ਤਾਜ਼ਾ ਇਲਜ਼ਾਮ ਲੱਗੇ ਆ, ਮੁਜ਼ੱਫਰਨਗਰ ਦੇ ਇੱਕ ਪਰਿਵਾਰ ਨੇ ਉਹ ਲਾਏ ਆ। ਉਹਨਾਂ ਦਾ ਦੇਵ ਪ੍ਰਕਾਸ਼ ਨਾਂ ਦਾ ਜਿਹੜਾ ਮੁਖੀਆ ਸੀਗਾ, ਉਹ ਇੱਕ ਫਰਮ ਕੋਲ ਕੰਮ ਕਰਦਾ ਸੀ। ਫਰਮ ਜਿਹੜੀ ਸੀ ਉਹ ਭਾਜਪਾ ਦਾ ਨੇਤਾ ਵੇਦ ਪ੍ਰਕਾਸ਼ ਉਹਦੀ ਸੀ। ਜੀ ਉਹ ਫਰਮ ਦਾ ਲੈਣ ਦੇਣ ਸਾਂਭਦਾ ਸੀਗਾ ਦੇਵ ਪ੍ਰਕਾਸ਼। ਉਹ ਇੱਕ ਦਿਨ ਰਕਮ ਲਈ ਆਉਂਦਾ ਸੀ 4-5 ਲੱਖ ਰੁਪਈਏ ਦੀ, ਤੇ ਰਾਹ ਦੇ ਵਿੱਚ ਕੋਈ ਡਕੈਤ ਪੈ ਗਏ, ਲਠੈਤ ਪੈ ਗਏ, ਡਕੈਤ ਪੈ ਗਏ, ਉਹ ਰਕਮ ਸਾਰੀ ਖੋ ਕੇ ਲੈ ਗਈ। ਉਸ ਤੋਂ ਬਾਅਦ ਉਹਨੇ ਆ ਕੇ ਆਪਣੇ ਮਾਲਕ ਨੂੰ, ਜਿਹਦਾ ਫਰਮਾਦਾਰ ਸੀਗਾ, ਉਹਨੂੰ ਜਾ ਕੇ ਦੱਸਤਾ ਕਿ ਭਾਈ ਮੇਰੇ ਨਾਲ ਆਹ ਕੁਛ ਵਾਪਰਿਆ। ਉਹਨੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਕਿ ਇਸ ਤਰ੍ਹਾਂ ਮੇਰੇ ਨਾਲ ਲੁੱਟ ਹੋ ਗਈ ਆ, ਮੇਰੇ ਨਾਲ ਆਹ ਘਟਨਾ ਵਾਪਰ ਗਈ ਆ। ਸਾਰੀਆਂ ਉਹਨੇ ਜੋ ਵੀ ਫਾਰਮੈਲਿਟੀਆਂ ਸਨ, ਜੋ ਕਾਨੂੰਨ ਬਣਦੀਆਂ ਸਨ, ਉਹਦੇ ਜੋ ਫਰਜ਼ ਬਣਦੇ ਸਨ, ਉਹਨੇ ਸਾਰੇ ਨਿਰਵਾਹ ਕਰ ਦਿੱਤੇ। ਪਰ ਹੋਇਆ ਕਿ ਉਸ ਤੋਂ ਅਗਲੇ ਦਿਨ ਦੇਵ ਪ੍ਰਕਾਸ਼ ਲਾਪਤਾ ਹੋ ਜਾਂਦਾ ਹੈ। ਉਹ ਘਰੇ ਨਹੀਂ ਆਉਂਦਾ, ਉਹਨੂੰ ਉਹਦਾ ਮੁੰਡਾ ਲੱਭਣ ਜਾਂਦਾ ਹੈ। ਉਹਦਾ ਮੁੰਡਾ ਲੱਭਣ ਗਿਆ, ਉਹ ਵੀ ਲਾਪਤਾ ਹੋ ਜਾਂਦਾ, ਉਹ ਵੀ ਘਰੇ ਨਹੀਂ ਪਰਤਦਾ। ਜਦੋਂ ਦੋਵੇਂ ਲਾਪਤਾ ਹੋ ਜਾਂਦੇ ਆ, ਉਹਨਾਂ ਦਾ ਟੱਬਰ ਉਹਨਾਂ ਨੂੰ ਜਾ ਕੇ ਲੱਭਦਾ। ਜਦੋਂ ਨਹੀਂ ਮਿਲਦੇ ਤੇ ਉਹ ਜਿਹੜੀ ਦੇਵ ਪ੍ਰਕਾਸ਼ ਦੀ ਇੱਕ ਪਿੱਛੇ ਕੁੜੀ ਬਚੀ ਸੀ, ਉਹ ਵੀ ਆਤਮ ਹੱਤਿਆ ਕਰ ਲੈਂਦੀ ਆ। ਯਾਨੀ 2 ਜੀ ਘਰ ਦੇ ਲਾਪਤਾ, ਤੀਜੀ ਕੁੜੀ ਹੈ ਜਿਹੜੀ ਉਹ ਘਰੇ ਫਾਹ ਲੈ ਕੇ ਮਰ ਗਈ ਆ। ਹੁਣ ਉਹ ਟੱਬਰ ਹੈ ਜਿਹੜਾ ਉਹ ਸਿੱਧੇ ਤੌਰ ਤੇ ਕਹਿੰਦਾ ਕਿ ਸਾਡੀ ਗੱਲ ਹੀ ਨਹੀਂ ਸੁਣਦੀ ਪਈ ਪੁਲਿਸ, ਸਾਨੂੰ ਕੋਈ ਰਾਹ ਹੀ ਨਹੀਂ ਪਾਉਂਦੀ ਪਈ, ਦੱਸਦੀ ਨਹੀਂ ਕਿ ਸਾਡੇ ਬੰਦੇ ਕਿੱਥੇ ਆ। ਔਰ ਉਹਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਹੈ ਜਿਹੜਾ ਉਹ ਬਾਲੀਅਨ ਤੇ ਲਾਇਆ ਹੈ ਕਿ ਇਹ ਸਾਰਾ ਕੁਝ ਕਰਨ ਵਾਲਾ ਪਿੱਛੇ ਜਿਹੜਾ ਇਸ ਖੇਡ ਦੇ ਉਹ ਕੇਂਦਰੀ ਮੰਤਰੀ ਇਹ ਬਾਲੀਅਨ ਹੈ। ਹੁਣ ਬਾਲੀਅਨ ਕਹਿੰਦਾ ਜੀ ਕਿ ਮੇਰਾ ਕੋਈ ਲਾਗਾ ਦੇਗਾ ਨਹੀਂ। ਹਾਂ, ਮੇਰੀ ਉਹ ਜਿਹੜਾ ਫਰਮ ਦਾ ਮਾਲਕ ਹੈ ਉਹਦੇ ਨਾਲ ਨੇੜਤਾ ਜ਼ਰੂਰ ਹੈ, ਮਿੱਤਰਤਾ ਜ਼ਰੂਰ ਆ, ਪਰ ਇਸ ਮਾਮਲੇ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਪਰ ਇਹਦੇ ਜਿਹੜੇ ਬੋਲ ਆ ਉਹਨਾਂ ਤੇ ਯਕੀਨ ਵੀ ਨਹੀਂ ਕੀਤਾ ਜਾ ਸਕਦਾ। ਇਹ ਬੰਦਾ ਇੱਥੋਂ ਤੱਕ ਵੀ ਚਲਾ ਜਾਂਦਾ ਹੈ। ਇੱਕ ਵਾਰੀ ਰਾਜਸਥਾਨ ਦੇ ਟੋਂਕ ਜ਼ਿਲ੍ਹੇ 'ਚ ਗਿਆ ਸੀ ਤੇ ਉੱਥੇ ਇੱਕ ਕਿਸਾਨ ਆਇਆ। ਕਿਸਾਨ ਨੇ ਆ ਕੇ ਹੱਥ ਜੋੜ ਕੇ ਕਿਹਾ ਕਿ ਜੀ ਮੇਰੀ ਫਸਲ ਮਾਰੀ ਗਈ ਹੈ, ਸਾਨੂੰ ਮੁਆਵਜ਼ਾ ਦਿਓ, ਅਸੀਂ ਖਾਣਾ ਕੀ, ਆਪਦੇ ਬੱਚਿਆਂ ਨੂੰ ਅਸੀਂ ਪਾਲਣਾ ਕਿਵੇਂ ਆ। ਉਹਨੇ ਕਿਹਾ ਕਿ ਜੇ ਤੁਸੀਂ ਛੇਤੀ ਮੁਆਵਜ਼ਾ ਨਾ ਜਾਰੀ ਕੀਤਾ ਤੇ ਮੈਂ ਆਤਮ ਹੱਤਿਆ ਕਰ ਲਵਾਂ। ਤੇ ਇਸ ਬੰਦੇ ਨੇ ਆਖਿਆ ਜਾ ਕਰ ਲਾ ਆਤਮ ਹੱਤਿਆ, ਮੈਨੂੰ ਕੀ ਫਰਕ ਪੈਂਦਾ। ਇਹ ਇਹੋ ਜਿਹਾ ਬੰਦਾ ਹੈ। ਇੱਕ ਵਾਰੀ ਆਪਣੀ ਇਹਦੀ ਜਿਹੜੀ ਅਧਿਕਾਰਤ ਈਮੇਲ ਆ, ਉਹਦੇ ਤੋਂ ਈਮੇਲ ਵੀ ਹੋਏ ਸਨ 2-3 ਕੰਪਨੀਆਂ ਨੂੰ ਕਿ ਫਲਾਣੀ ਮੇਰੀ ਰਿਸ਼ਤੇਦਾਰ ਹੈ ਜੀ, ਇਹਦੇ ਲਈ ਫੰਡ ਦਾ ਇੰਤਜ਼ਾਮ ਕਰੋ। ਉਹ ਵੀ ਕਹਾਣੀ ਮੁੜ ਕੇ ਨੱਪੀ ਗਈ। ਇਹ ਇਹੋ ਜਿਹਾ ਬੰਦਾ ਵੀ ਆ ਕਿ ਮੁਜ਼ੱਫਰਨਗਰ ਦੰਗੇ ਜਿਹੜੇ ਹੋਏ ਸਨ, ਦੰਗੇ ਤਾਂ ਕੀ ਹੋਇਆ, ਕਹਾਣੀ ਹੋਇਆ, ਉਹਦੇ 'ਚ 60 ਬੰਦੇ ਮਰੇ ਸਨ ਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਟੈਂਟਾਂ 'ਚ ਰਹਿਣਾ ਪਿਆ ਸੀ। ਉਹਨਾਂ ਦੰਗਿਆਂ ਦੇ ਵਿੱਚ, ਉਹਨਾਂ ਕਹਿਰਾਂ ਦੇ ਵਿੱਚ ਇੱਕ ਮੁਸਲਿਮ ਔਰਤ ਦੇ ਨਾਲ ਗੈਂਗਰੇਪ ਹੋਇਆ ਸੀ। ਗੈਂਗਰੇਪ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ। ਜਿਨ੍ਹਾਂ ਬੰਦਿਆਂ ਤੇ ਦੋਸ਼ ਲੱਗਦਾ ਗੈਂਗਰੇਪ ਦਾ, ਕਤਲ ਦਾ, ਇਹ ਬੰਦਾ ਉਹਨਾਂ ਦੀ ਜੇਲ੍ਹ 'ਚ ਮੁਲਾਕਾਤ ਕਰਨ ਗਿਆ। ਕੱਲੀ ਮੁਲਾਕਾਤ ਨਹੀਂ ਕਰਨ ਗਿਆ, ਜਾ ਕੇ ਨੇ ਆਖਿਆ ਕਿ ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੋਵੇ
ਤੁਸੀਂ ਕਾਂ ਹੱਥ ਸੁਣਿਆ ਮੈਨੂੰ ਘੱਲ ਦੇਣਾ, ਸਾਰੀਆਂ ਕਮੀਆਂ ਪੇਸ਼ੀਆਂ ਤੁਹਾਡੀਆਂ ਮੈਂ ਵੇਖਾਂਗਾ। ਸੋ ਇਹ ਬੰਦਾ ਇੱਥੋਂ ਤੱਕ ਵੀ ਚਲਾ ਜਾਂਦਾ। ਸੋ ਇਹਦੇ ਤੇ ਹੁਣ ਇੱਕ ਤਾਜ਼ਾ ਦੋਸ਼ ਲੱਗਦਾ ਪਿਆ। ਹਾਲਾਂਕਿ ਇਹ ਦੋਸ਼ਾਂ ਤੋਂ ਇਨਕਾਰ ਕਰਦਾ, ਮੂਲੋਂ ਹੀ ਰੱਦਦਾ, ਪਰ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਉਸ ਪਰਿਵਾਰ ਦੇ ਨਾਲ, ਇਹ ਕਿਤੇ ਨਾ ਕਿਤੇ ਮੰਤਰੀ ਉਸ ਖੇਡ ਦੇ ਵਿੱਚ ਸ਼ਾਮਲ ਸੀ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਡੇਰਾ ਸਮਰਥਨ ਮੁੱਦੇ ਤੇ ਬਣੀ ਕਮੇਟੀ ਨੂੰ ਮਿਲਿਆ 7 ਮਾਰਚ ਤੱਕ ਦਾ ਹੋਰ ਸਮਾਂ। ਇਹ ਜਿਹੜੇ ਜੀ ਸਿਟ ਡਾਊਨ ਕਰਾ ਰਹੇ ਨੇ ਸਾਰਾ ਕੁਛ ਇਹਦੇ ਵਿੱਚ। ਉਹ ਪੰਜਾਬੀ ਚ ਕਹਿੰਦੇ ਹੁੰਦੇ ਆ, ਬਜ਼ੁਰਗ ਕਹਿੰਦੇ ਹੁੰਦੇ ਆ, ਅਗਲਿਆਂ ਦੇ ਰਾਹ ਪਿਛਲਿਆਂ ਦੇ ਪੈਂਤਰੇ। ਇਹ ਅਗਲਿਆਂ ਨੇ ਰਾਹ ਬਣਾਏ, ਹੁਣ ਪਿਛਲੇ ਪੈਂਤਰੇ ਵਰਤਦੇ ਪਏ ਉਹਨਾਂ ਰਾਹਾਂ ਦੇ ਵਿੱਚ। ਅਗਲੇ ਵੀ ਇਹਨਾਂ ਦੇ ਇਹੋ ਹੀ ਕਰਦੇ ਹੁੰਦੇ ਸਨ। ਫਲਾਣਿਆਂ ਦੇ ਖਿਲਾਫ ਹੁਕਮਨਾਮਾ ਜਾਰੀ ਕਰਾ ਦਿੱਤਾ, ਲੋਕੀ ਲੜਦੇ ਰਹਿ ਜਾਂਦੇ ਸੀ, ਲੋਕੀ ਬਾਈਕਾਟ ਕਰਦੇ ਰਹਿ ਜਾਂਦੇ ਸੀ, ਤੇ ਮੁੜ ਕੇ ਵੋਟਾਂ ਵੇਲੇ ਇਹ ਆਪ ਪੜਦੇ ਪਿੱਛੇ ਜਾ ਚਲੇ ਜਾਂਦੇ ਸੀ, ਲਿਆਓ ਕਰੋ ਮਦਦ ਸਾਡੀ, ਨਹੀਂ ਤਾਂ ਪੰਜਾਬ ਚ ਨਹੀਂ ਬਣਨ ਦੇਣਾ ਤੁਹਾਨੂੰ। ਉਹ ਜਿਵੇਂ ਅਗਲੇ ਕਰਦੇ ਰਹੇ ਉਵੇਂ ਹੁਣ ਇਹ ਅਗਲਿਆਂ ਦੇ ਰਾਹ ਤੇ ਪਿਛਲੇ ਪੈਂਤਰੇ ਜਿਹੜੇ ਕਰੀ ਜਾਂਦੇ ਆ। ਹੁਣ ਇਹਨਾਂ ਨੇ ਅੱਜ ਇਹ ਐਲਾਨ ਕਰ ਦਿੱਤਾ, ਬਡੂੰਗਰ ਸਾਹਿਬ ਨੇ ਮੀਟਿੰਗ ਕਰਕੇ, ਐਗਜ਼ੀਕਿਊਟਿਵ ਦੀ ਮੀਟਿੰਗ ਕੀਤੀ ਹੈ ਇਹਨਾਂ ਨੇ SGPC ਦੀ, ਤੇ ਉਹਦੇ ਚ ਇਹ ਕਿਹਾ ਕਿ ਜਿਹੜੀ ਜੀ ਕਮੇਟੀ ਬਣਾਈ ਸੀਗੀ ਡੇਰੇ ਸਮਰਥਨ ਦੇ ਮੁੱਦੇ ਤੇ, ਉਹ ਕਮੇਟੀ ਹੁਣ 7 ਮਾਰਚ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ। ਦੂਜੇ ਪਾਸੇ ਨਾਲ ਇਹ ਵੀ ਐਲਾਨ ਕਰ ਦਿੱਤਾ ਹੈ ਕਿ 14 ਮਈ 2007 ਤੋਂ ਬਾਅਦ ਜਿਹੜਾ ਵੀ ਬੰਦਾ ਡੇਰੇ ਤੇ ਗਿਆ, ਚਾਹੇ ਉਹ ਕਾਂਗਰਸੀ ਹੈ, ਚਾਹੇ ਅਕਾਲੀ ਹੈ, ਚਾਹੇ ਕੋਈ ਹੋਰ ਦੂਜੀ ਤੀਜੀ ਪਾਰਟੀ ਦਾ, ਉਹਨਾਂ ਸਾਰਿਆਂ ਨੂੰ ਹੀ ਇਸ ਜਾਂਚ ਦੇ ਵਿੱਚ, ਇਸ ਪੜਤਾਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਮਤਲਬ ਕਿ 2007 ਤੋਂ ਬਾਅਦ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ, ਉਹਦੇ ਹੁਕਮਨਾਮੇ ਤੋਂ ਬਾਅਦ ਜਿਹੜਾ ਵੀ ਕੋਈ ਸਿਆਸਤਦਾਨ ਉੱਥੇ ਸਮਰਥਨ ਲਈ ਗਿਆ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਉਹਨੂੰ ਹੁਣ ਇਸ ਜਾਂਚ ਦੇ ਘੇਰੇ 'ਚ ਲਿਆ ਜਾ ਰਿਹਾ। ਇਹ ਹੁਣ ਅੱਜ ਦੀਆਂ 2 ਤਾਜ਼ਾ ਖਬਰਾਂ। ਇੱਕ ਤੇ ਇਹ ਕਿ ਜਿਹੜੀ ਕਮੇਟੀ ਹੈ ਉਹਦੇ ਲਈ ਟਾਈਮ ਖੁੱਲਾ, ਉਹਨੂੰ ਕਹਿ ਸਕਦੇ ਬੰਪਰ ਟਾਈਮ ਦੇ ਦਿੱਤਾ ਗਿਆ। ਦੂਜਾ ਇਹ ਕਿ ਇਹਦੇ ਨਾਲ ਉਹ ਵੀ ਵਲੇਟਲੇ ਬੰਦੇ ਜਿਹੜੇ ਦੂਜੀਆਂ ਪਾਰਟੀਆਂ ਦੇ ਅੱਜ ਤੱਕ ਪਿਛਲੀਆਂ ਤਰੀਕਾਂ ਦੇ ਵਿੱਚ ਜੋ ਵੀ ਗਏ ਆ, ਉਹ ਸਾਰੇ ਹੀ ਇਸ ਘੇਰੇ ਦੇ ਵਿੱਚ ਪਾ ਲਏ ਆ। ਹੁਣ ਇਹਦੇ ਵਿੱਚ 2 ਚੀਜ਼ਾਂ ਜਿਹੜੀਆਂ ਉਹ ਪ੍ਰਤੱਖ ਰੂਪ ਚ ਦੀਦੀਆਂ ਸਾਨੂੰ। ਇੱਕ ਤੇ ਇਹ ਕਿ ਜਿਹੜੀ 26 ਤਰੀਕ ਵਾਲੀ ਦਿੱਲੀ ਗੁਰਦੁਆਰਾ ਚੋਣ ਆ, ਉਹ ਲੰਘ ਜਾਏਗੀ, ਜਿਹੜੀ ਕਿ ਇਹਨਾਂ ਨੇ ਲੰਘਾਉਣ ਲਈ ਘੱਟੇ ਕੋਡੀ ਰੋਲੀ ਆ ਕਮੇਟੀ ਵਾਲੀ ਰਿਪੋਰਟ, ਕਿਉਂਕਿ ਇਹ ਰਿਪੋਰਟ ਤੇ ਲਗਭਗ ਤਿਆਰ ਕਰ ਲਈ ਸੀ। ਜਿਹੜੀ ਡੇਰੇ ਦੇ ਸਮਰਥਨ ਵਾਲੀ, ਇਹਦੇ ਚ ਤੇ ਕੋਈ ਉਹ ਹੈ ਨਹੀਂ ਸੀ ਕਿ ਜੱਗਾ ਜਸੂਸ ਲਾਉਣਾ ਪੈਣਾ ਸੀ, ਤਾਂ ਸਾਰਾ ਕੁਝ ਸਾਹਮਣੇ ਸੀਗਾ। ਇਹਨਾਂ ਨੇ ਸਾਰਾ ਕੁਝ ਕਲੈਕਟ ਕਰ ਲਿਆ ਸੀਗਾ, ਪਰ ਉੱਤੇ ਇਹ ਹੁਕਮ ਆ ਗਿਆ ਕਿ ਨਹੀਂ ਭਾਈ, ਇਹ ਤੁਸੀਂ ਰੋਕ ਦਿਓ, ਇਲੈਕਸ਼ਨ ਲਗਾਓ, ਕਿਉਂਕਿ ਇਲੈਕਸ਼ਨ ਤੇ ਬੁਰਾ ਪ੍ਰਭਾਵ ਪੈਣਾ। ਸੋ ਇਹਨਾਂ ਨੇ ਇਲੈਕਸ਼ਨ ਟਪਾਉਣ ਲਈ ਹੁਣ ਅੱਗੇ ਟਾਈਮ ਦੀ ਮਿਆਦ ਦੇ ਦਿੱਤੀ ਕਿ ਮੁਹਲਤ ਦੇ ਦਿਓ ਜੀ 7 ਮਾਰਚ ਤੱਕ, ਉਦੋਂ ਤੱਕ ਇਲੈਕਸ਼ਨ ਹੋ ਜਾਏਗਾ। ਦੂਜਾ ਇਹ ਆ ਕਿ ਜਿਹੜੇ ਚਪੇਟੇ 'ਚ ਦੂਜੇ ਲੈ ਲਏ ਆ, ਉਹਦਾ ਹੁਣ ਇਹ ਹੋਏਗਾ ਕਿ ਅਕਾਲੀਆਂ ਤੇ ਜਿਹੜਾ ਪ੍ਰਭਾਵ ਪੈਣਾ ਸੀ, ਵੈਸੇ ਤੇ ਬਹੁਤ ਪੈ ਚੁੱਕਾ ਹੈ, ਕਿ ਉਹ ਥੋੜਾ ਜਿਹਾ ਘਟ ਜਾਏਗਾ। ਜੇ ਵਿੱਚ ਸਿੱਖ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਕਾਂਗਰਸੀ ਆ ਜਾਣਗੇ ਜਾਂ ਹੋਰ ਕਿਸੇ ਪਾਰਟੀ ਦੇ ਉਮੀਦਵਾਰ ਆ ਜਾਣਗੇ, ਤੇ ਉਹਦੇ ਵਿੱਚ ਅਕਾਲੀਆਂ ਤੇ ਜੋ ਪ੍ਰਭਾਵ ਪੈਣਾ ਉਹ ਘਟ ਜਾਏਗਾ। ਪਰ ਜੋ ਮਰਜ਼ੀ ਹੈ, ਲੋਕਾਂ ਦੇ ਮਨਾਂ 'ਚ ਜਿਹੜਾ ਪ੍ਰਭਾਵ ਜਾ ਚੁੱਕਾ ਉਹ ਠੀਕ ਆ, ਪਰ ਜਿਸ ਤਰ੍ਹਾਂ ਇਹ ਲੱਗਦਾ ਪਿਆ, ਇਹ ਤੇ ਬਿਲਕੁਲ ਹੀ ਅਕਾਲ ਤਖਤ ਸਾਹਿਬ ਜਾਂ ਜਿਹੜੇ ਇਹ ਕਮੇਟੀ ਵਾਲੇ ਅਹੁਦੇਦਾਰ ਆ, ਬਿਲਕੁਲ ਆਪਣੇ ਅਹੁਦਿਆਂ ਨਾਲ ਨਾ ਇਨਸਾਫੀ ਕਰੀ ਜਾਂਦੇ ਆ। ਧਾਰਮਿਕ ਸਜ਼ਾ ਨਹੀਂ, ਹੁਣ ਤੇ ਲੋਕੀ ਇਹ ਕਹਿੰਦੇ ਆ ਕਿ ਭਾਈ ਇਹ ਰਾਜਸੀ ਲੋਕ ਆ, ਤੇ ਇਹਨਾਂ ਨੂੰ ਧਾਰਮਿਕ ਸਜ਼ਾ ਤੇ ਮਿਲਣੀ ਚਾਹੀਦੀ ਆ, ਇਹਨਾਂ ਨੂੰ ਨਾਲ ਰਾਜਸੀ ਸਜ਼ਾ ਵੀ ਦੇਣੀ ਚਾਹੀਦੀ ਹੈ। ਜਿਵੇਂ ਕੋਈ ਅਨੁਸ਼ਾਸਨ ਤੋੜਦਾ, ਖਾਸ ਤੌਰ ਤੇ ਕੋਈ ਅਕਾਲੀ ਤੋੜਦਾ ਹੈ, ਤੇ ਉਹਨੂੰ ਜਦੋਂ ਦੂਜੀਆਂ ਗਤੀਵਿਧੀਆਂ ਲਈ ਪਾਰਟੀ ਚੋਂ ਜਿਵੇਂ ਬਰਤਰਫ ਕੀਤਾ ਜਾਂਦਾ 6 ਸਾਲਾਂ ਲਈ, ਇਹਨਾਂ ਮਾਮਲਿਆਂ ਦੇ ਵਿੱਚ ਵੀ 6 ਸਾਲ ਲਈ ਇਹਨਾਂ ਨੂੰ ਕੱਢਣਾ ਚਾਹੀਦਾ ਆ। ਹੋਣਾ ਬਹੁਤ ਕੁਝ ਚਾਹੀਦਾ, ਪਰ ਜਿੰਨੀ ਦੇਰ ਤੱਕ ਇਹ ਕਮੇਟੀਆਂ ਦੇ ਉੱਤੇ ਜਾਂ ਇਹ ਜਥੇਦਾਰ ਇੱਕ ਪਾਰਟੀ ਦੇ ਜਿਹੜੇ ਨਿਕਲਦੇ ਰਹਿਣਗੇ, ਤੇ ਮੈਨੂੰ ਨਹੀਂ ਲੱਗਦਾ ਇਸ ਵਰਤਾਰੇ ਦੇ ਵਿੱਚ ਕੋਈ ਤਬਦੀਲੀ ਆਵੇਗੀ। ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਨੂੰ ਲੈ ਕੇ ਪੰਥਕ ਹਲਕਿਆਂ ਦੇ ਵਿੱਚ ਵਿਵਾਦ। ਕਰਮ ਫਲਣ ਤਾਂ ਫਲਣ, ਭੀਖ ਵਣਜ ਵਪਾਰ। ਸਾਰਾ ਕੁਝ ਜੇ ਹੈ ਨਾ, ਉਹ ਤਾਂ ਹੀ ਫਲਦਾ ਜੇ ਕਰਮ ਫਲਣਾ, ਤਾਂ ਹੀ ਭੀਖ ਫਲਦੀ ਹੈ, ਤਾਂ ਹੀ ਵਪਾਰ ਫਲਦਾ, ਤੇ ਤਾਂ ਹੀ ਵਿਹਾਰ ਫਲਦਾ ਹੈ। ਸਾਰਾ ਕੁਝ ਕਰਮਾਂ ਦੇ ਨਾਲ ਹੀ ਹੈ। ਤੇ ਦਰਬਾਰਾ ਸਿੰਘ ਗੁਰੂ ਦੇ ਕਰਮ ਜਿਹੜੇ ਥੋੜੇ ਜਿਹੇ ਢਿੱਲੇ ਆ। ਅੱਗੇ ਸਦੀਕ ਨੇ ਉਹਦੀ ਤੂੰਬੀ ਵਜਾ ਕੇ ਰੱਖਤੀ ਸੀ ਭਦੌੜ ਦੇ ਵਿੱਚ, ਉਦੋਂ ਉਹਨੂੰ ਬੜੀ ਉਮੀਦ ਸੀਗੀ ਕਿ ਤਾਜ਼ਾ ਨੌਕਰੀ 'ਚ ਆਇਆ, ਅਫਸਰਸ਼ਾਹੀ 'ਚ ਆਇਆ, ਕਿ ਮੈਂ ਅਸੈਂਬਲੀ 'ਚ ਚਲਾ ਜਾਵਾਂਗਾ। ਉਦੋਂ ਉਮੀਦਾਂ ਮੁਹੰਮਦ ਸਦੀਕ ਨੇ ਤੋੜ ਦਿੱਤੀਆਂ। ਹੁਣ ਐਤਕੀ
ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਅਹੁਦਾ ਲੈ ਗਿਆ, ਉਸ ਅਹੁਦੇ ਤੋਂ ਵੀ ਰੌਲਾ ਪੈ ਗਿਆ। ਜੀ ਦਰਅਸਲ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੈਂਬਰ ਸਕੱਤਰ ਲਾਇਆ ਗਿਆ, ਜਿਹਦੇ ਤੇ ਇੱਕ ਬਖੇੜਾ ਖੜਾ ਹੋ ਗਿਆ। ਕਰਨੈਲ ਸਿੰਘ ਪੰਜੌਲੀ ਹੈ ਜਿੱਦਾਂ, ਜਾਂ ਬੀਬੀ ਪਰਮਜੀਤ ਕੌਰ ਸਰਹੰਦ ਬੁੱਧੀਜੀਵੀ ਹੈ, ਕਰਨੈਲ ਸਿੰਘ ਪੰਜੌਲੀ ਹੈ, ਜਾਂ ਹੋਰ ਜਿਹੜੇ ਸਿੱਖ ਬੁੱਧੀਜੀਵੀ ਹੈ, ਉਹਨਾਂ ਨੇ ਇਸ ਨਿਯੁਕਤੀ ਦਾ ਵਿਰੋਧ ਕੀਤਾ। ਇਹ ਕਹਿ ਕੇ ਵਿਰੋਧ ਕੀਤਾ ਕਿ ਦਰਬਾਰਾ ਸਿੰਘ ਗੁਰੂ ਹੈ ਜਿਹੜਾ, ਉਹ ਸਿੱਖ ਸਿਧਾਂਤਾਂ ਦਾ ਪੂਰਨ ਧਾਰਨੀ ਨਹੀਂ ਹੈ, ਯਾਨੀ ਪਰਪੱਕ ਨਹੀਂ ਹੈ, ਸਿੱਖੀ ਦੇ ਵਿੱਚ ਪਰਪੱਕ ਨਹੀਂ। ਇਸ ਅਹੁਦੇ ਦੇ ਨਾਲ ਇਹ ਅਨਿਆਂ ਹੈ, ਕਿਉਂਕਿ ਇਸ ਅਹੁਦੇ ਦੀ ਗਰਿਮਾ, ਇਸ ਅਹੁਦੇ ਦੀ ਮਰਿਆਦਾ ਜਿਹੜੀ ਬਹੁਤ ਵੱਡੀ ਹੈ। ਸੋ ਇਹ ਦਰਬਾਰਾ ਸਿੰਘ ਗੁਰੂ ਤੇ ਇੱਕ ਨਵਾਂ ਬਵਾਲ ਖੜਾ ਹੋ ਗਿਆ ਕਿ ਇਸ ਨਿਯੁਕਤੀ ਨੂੰ ਲੈ ਕੇ ਹੁਣ ਸਵਾਲ ਇਹ ਉਠਾਇਆ ਜਾ ਰਿਹਾ ਕਿ ਇਸ ਨਿਯੁਕਤੀ ਪਿੱਛੇ ਰਾਜਸੀ ਪ੍ਰਭਾਵ ਆ। ਹੁਣ ਦਰਬਾਰਾ ਸਿੰਘ ਗੁਰੂ ਦੀ ਇਹ ਨਿਯੁਕਤੀ ਪਤਾ ਨਹੀਂ ਸਥਾਈ ਰਹੂਗੀ ਜਾਂ ਅਸਥਾਈ ਤੌਰ ਤੇ 2-4 ਦਿਨ ਰਹਿ ਕੇ ਮੁੜ ਕੇ ਫਿਰ ਬਦਲ ਹੋ ਜਾਵੇ। ਪਰ ਇਹ ਨਿਯੁਕਤੀਆਂ ਦੀ ਜਿਹੜੀ ਕਹਾਣੀ ਹੈ, ਉਹ ਵਾਰ-ਵਾਰ ਇਸ ਤਰ੍ਹਾਂ ਦੇ ਵਿਵਾਦ ਖੜੇ ਕਰਦੀ ਹੈ, ਜਿੱਤੋਂ ਇਹ ਸਹੀ ਜਾਪਦਾ ਹੈ ਕਿ ਇਸ ਸਮੇਂ ਸਿੱਖੀ ਦੇ ਵਿੱਚ ਜਿੰਨੇ ਢਾਹ ਸਿੱਖ ਹੀ ਲਾ ਰਹੇ ਆ, ਸਿੱਖ ਲੀਡਰ ਹੀ ਲਾ ਰਹੇ ਆ, ਉਹਨਾਂ ਮੇਰੇ ਖਿਆਲ ਦੇ ਨਾਲ ਸਿੱਖਾਂ ਦੀ ਦੁਸ਼ਮਣ ਜਮਾਤ ਜਿਹਨੂੰ ਇਹ ਕਹਿੰਦੇ ਆ, ਉਹ ਵੀ ਨੁਕਸਾਨ ਨਹੀਂ ਕਰ ਰਹੀ। ਦੇਖੋ ਨਿਯੁਕਤੀ ਕਿਸ ਤਰ੍ਹਾਂ ਹੋ ਰਹੀ ਹੈ। ਇੱਕ ਨਿਯੁਕਤੀ ਇਸੇ ਵਿੱਚ ਹੀ ਆਹਲੂਵਾਲੀਆ ਦੀ ਹੋਈ ਸੀ, ਉਹਨੂੰ ਲੈ ਕੇ ਥੋੜਾ ਬਵਾਲ ਹੋਇਆ ਸੀ। ਉਹ ਬੰਦਾ ਲਾ ਦਿੱਤਾ ਜਿਹਦੇ ਤੇ 100 ਕਿਸਮ ਦੇ ਪਹਿਲਾਂ ਹੀ ਦੋਸ਼ ਲੱਗਦੇ ਸਨ, ਉਹਨੂੰ ਲਾ ਦਿੱਤਾ, ਮੁੜ ਕੇ ਬਹੁਤ ਵੱਡਾ ਬਖੇੜਾ ਪਿਆ ਇਸੇ ਯੂਨੀਵਰਸਿਟੀ ਦੇ ਵਿੱਚ। ਇੱਕ ਨਿਯੁਕਤੀ ਆ ਪਿੱਛੇ ਜੇ ਤੁਸੀਂ ਵੇਖੀ ਹੋਣੀ ਹੈ ਕਿ ਇੱਕ ਬੀਬੀ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਸੰਸਥਾਨਾਂ ਦੀ ਬਹੁਤ ਵੱਡੀ ਅਹੁਦੇਦਾਰ ਸੀ, ਉਹਦਾ ਘਰ ਵਾਲਾ ਤੇ ਉਹ ਕਾਰ ਦੇ ਵਿੱਚ ਜਾ ਰਹੇ ਸੀ ਤੇ ਕਾਰ ਦੇ ਵਿੱਚੋਂ 1 ਕਿਲੋ ਅਫੀਮ ਫੜੀ ਗਈ। ਮੁੜ ਕੇ ਕੇਸ ਚੱਲਿਆ, ਉਹਨਾਂ ਨੂੰ ਸਜ਼ਾ ਹੋ ਗਈ। ਸਜ਼ਾ ਕੱਟ ਕੇ ਉਹ ਕੁਝ ਹਫ਼ਤਿਆਂ ਬਾਅਦ ਜ਼ਮਾਨਤ ਲੈ ਕੇ ਹਾਈਕੋਰਟ ਤੋਂ ਬਾਹਰ ਆ ਗਈ। ਹਾਲੇ ਉਹ ਚੰਗੀ ਤਰ੍ਹਾਂ ਰਿਸ਼ਤੇਦਾਰਾਂ ਨੂੰ ਮਿਲੇ ਨਹੀਂ ਸਨ ਤੇ ਉਸ ਬੀਬੀ ਨੂੰ ਮੱਕੜ ਸਾਹਿਬ ਨੇ ਫਿਰ ਨਿਯੁਕਤ ਕਰ ਦਿੱਤਾ। ਤੇ ਜਦੋਂ ਮੱਕੜ ਸਾਹਿਬ ਨੂੰ ਪੁੱਛਿਆ ਗਿਆ ਕਿ ਭਾਈ ਬੀਬੀ ਹਾਲੇ ਕੱਲ ਤੇ ਕੈਦ ਕੱਟ ਕੇ ਆਉਣ ਡਈ ਹੈ ਤੇ ਤੂੰ ਇਹਨੂੰ ਫਿਰ ਉਸੇ ਕੁਰਸੀ ਤੇ ਬਿਠਾ ਦਿੱਤਾ, ਤੇ ਮੱਕੜ ਸਾਹਿਬ ਦਾ ਜਵਾਬ ਸੀ, ਉਹ ਦੇਖੋ ਜੀ ਹੁਣ ਹਾਈਕੋਰਟ ਦੇ ਵਿੱਚ ਉਹਦੀ ਅਪੀਲ ਚੱਲਦੀ ਹੈ, ਜਿੰਨਾ ਚਿਰ ਅਪੀਲ ਚੱਲਦੀ ਤੁਸੀਂ ਕਿਵੇਂ ਦੋਸ਼ੀ ਕਹਿ ਸਕਦੇ ਹੋ। ਤੇ ਅੱਗੋਂ ਜਵਾਬ ਦਿੱਤਾ ਕਿਸੇ ਨੇ, ਆਖਿਆ ਕਿ ਜੇਕਰ ਕੱਲ ਨੂੰ ਬੀਬੀ ਹਾਈਕੋਰਟ 'ਚ ਵੀ ਦੋਸ਼ੀ ਪਾਈ ਗਈ ਤੇ ਕੀ ਤੂੰ ਮਾਫੀ ਮੰਗੇਗਾ? ਫਿਰ ਜਿਹੜੀ ਤੂੰ ਗੁਰੂ ਘਰ ਦੇ ਗੋਲਕ 'ਚੋਂ ਇਹਨੂੰ ਤਨਖਾਹ ਦੇ ਚੁੱਕਾ ਹੋਏਗਾ ਉਦੋਂ ਤੱਕ ਕੀ ਵਾਪਸ ਲੈ ਲੇਗਾ? ਸੋ ਇਹੋ ਜਿਹੇ ਸਵਾਲ ਬੜੇ ਉੱਠਦੇ ਆ। ਪਰ ਨਿਯੁਕਤੀਆਂ ਕੱਲੀਆਂ ਗੁਰੂ ਕੇ ਗੋਲਕ ਦੀਆਂ ਜਿਹੜੇ ਆਰਥਿਕ ਨੁਕਸਾਨ ਹੀ ਨਹੀਂ ਪਹੁੰਚਾ ਰਹੀਆਂ, ਬਲਕਿ ਸਿਧਾਂਤਕ ਨੁਕਸਾਨ ਵੀ ਪਹੁੰਚਾ ਰਹੀਆਂ, ਜਿਹਦੀ ਮਿਸਾਲ ਹੁਣ ਇਹ ਹੈ ਕਿ ਦਰਬਾਰਾ ਸਿੰਘ ਗੁਰੂ ਤੇ ਬਵਾਲ ਹੈ ਜਿਹੜਾ, ਉਹ ਛਿੜਨ ਦੀ ਪੂਰੀ ਉਮੀਦ ਹੈ। ਜੀ ਅਗਲੀ ਗੱਲ ਕਰੀਏ ਮਿੰਟੂ ਜੀ, ਵੀ ਸਾਬਕਾ ਪੁਲਿਸ ਮੁਖੀ ਨੇ ਗਵਾਹਾਂ ਨੂੰ ਹੌਸਟਾਈਲ ਕਰਨ ਦਾ ਜਿਹੜਾ ਜੀ ਦੋਸ਼। ਇਹ ਸਮੇਧ ਸੈਣੀ ਦਾ ਹੀ ਕਿੱਸਾ ਹੈ ਜੀ। ਸਮੇਧ ਸੈਣੀ ਤੁਹਾਨੂੰ ਪਤਾ ਹੀ ਹੈ ਜਿਹੋ ਜਿਹਾ ਉਹ ਬਦਨਾਮ ਅਫਸਰ ਆ, ਉਹੋ ਜਿਹੇ ਉਹਦੇ ਕਿੱਸੇ ਆ। ਉਹਨਾਂ ਕਿੱਸਿਆਂ ਦੇ ਵਿੱਚੋਂ ਇੱਕ ਇਹ ਮਸ਼ਹੂਰ ਕਿੱਸਾ ਸੈਣੀ ਮੋਟਰਸ ਵਾਲਿਆਂ ਦਾ। ਬੜਾ ਵੈਸੇ ਤੇ ਲੰਮਾ ਚੌੜਾ ਕਿੱਸਾ ਆ, ਪਰ ਮੈਂ ਮੁਖਤਸਰ ਅਰਜ਼ ਕਰ ਦਿੰਦਾ ਕਿ ਇਹ ਬਹੁਤ ਪੁਰਾਣੀ ਕਹਾਣੀ ਹੈ। 1988 ਵੇਲੇ ਦੀ ਇਹਦੀ ਭੈਣ ਵਿਆਹੀ ਸੀ ਲੁਧਿਆਣੇ ਸੈਣੀ ਮੋਟਰਸ ਵਾਲਿਆਂ ਦੇ ਵੱਲ। ਉਹਦੀ ਭੈਣ ਦੀ ਜਠਾਣੀ ਇਹਦੀ ਸਕੀ ਮਾਸੀ ਸੀ। ਬਾਅਦ ਦੇ ਵਿੱਚ ਛੋਟੀ ਛੱਡਾ ਜੀ ਮਿੰਟੂ ਜੀ, ਮੈਨੂੰ ਲੱਗ ਰਿਹਾ ਜੀ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ, ਅਤੇ ਇੱਦਾਂ ਹੀ ਸਰੋਤਿਓ ਤੁਸੀਂ ਜੁੜੇ ਰਹੋ। ਮੈਂ ਉਹਨਾਂ ਦੇ ਨਾਲ ਜਿਹੜਾ ਜੀ ਮੁੜ ਕੇ ਦੁਬਾਰਾ ਆਪਾਂ ਰਾਬਤਾ ਕਾਇਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਹਾਂ। ਸਰੋਤਿਓ ਇੱਦਾਂ ਹੀ ਜੁੜੇ ਰਹੋ ਸਾਡੇ ਨਾਲ। ਚੁੱਕਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ। ਜੀ ਮਿੰਟੂ ਜੀ, ਮੈਨੂੰ ਲੱਗਦਾ ਜੀ ਆਪਾਂ ਨਾ ਦੁਬਾਰਾ ਕੱਟ ਕੇ ਇਸ ਲਾਈਨ ਨੂੰ ਮਿਲਾਉਂਦੇ ਹਾਂ। ਵਿੱਚ ਤੁਹਾਡੀ ਜਿਹੜੀ ਆਵਾਜ਼ ਆ ਉਹ ਕੱਟ ਰਹੀ ਆ, ਅਤੇ ਆਪਾਂ ਇਹ ਜਿਹੜਾ ਸਵਾਲ ਆ ਉਸ ਨੂੰ ਮੁੜ ਕੇ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ। ਅਤੇ ਸੋ ਇੱਦਾਂ ਹੀ ਜੁੜੇ ਰਹੋ ਜੀ।
ਤੇ ਸਰੋਤਿਓ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਤੇ ਜੀ ਮਿੰਟੂ ਜੀ, ਆਵਾਜ਼ ਠੀਕ ਆ ਰਹੀ ਹੈ ਜੀ ਹੁਣ? ਜੀ ਜੀ ਰਾਜਕਰਨ ਜੀ, ਅਤੇ ਆਪਾਂ ਲਗਾਤਾਰ ਜਿਹੜੀ ਹੈ ਜੀ ਇਸ ਚੀਜ਼ ਦੀ ਕੋਸ਼ਿਸ਼ ਜਿਹੜੀ ਆ ਉਹ ਆਪਾਂ ਜਾਰੀ ਰੱਖਦੇ ਹਾਂ ਉਹਨਾਂ ਦੇ ਨਾਲ ਲਾਈਨ ਮਿਲਾਉਣ ਦੀ। ਜੀ ਮਿੰਟੂ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਗਵਾਹਾਂ ਨੂੰ ਹੌਸਟਾਈਲ ਕਰਨ ਦਾ ਜਿਹੜਾ ਦੋਸ਼ ਆ ਸੁਮੇਧ ਸੈਣੀ ਵਾਲੀ ਜਿਹੜੀ ਗੱਲ ਚੱਲ ਰਹੀ ਸੀ। ਜੀ ਜੀ, ਇਹ ਸੁਮੇਧ ਸੈਣੀ ਦੇ ਨਾਲ ਜੁੜਿਆ ਮਸਲਾ ਹੈ। ਅਸਲ ਦੇ ਵਿੱਚ ਸੁਮੇਧ ਸੈਣੀ ਦੀ ਭੈਣ ਵਿਆਹੀ ਸੀਗੀ ਲੁਧਿਆਣੇ ਜੀ। ਸੈਣੀ ਮੋਟਰਸ ਵਾਲੇ ਬੜੇ ਮਸ਼ਹੂਰ ਸਨ, ਔਰ ਇਹਦੀ ਜਿਹੜੀ ਭੈਣ ਸੀ ਉਹ ਇਹਦੀ ਸਕੀ ਮਾਸੀ ਦੀ ਦਰਾਣੀ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਇਹਦਾ ਛੋਟਾ ਹੋ ਗਿਆ ਦੀ ਭੈਣ ਦਾ, ਉਸ ਘਰੋਂ ਉਹਦੀ ਭੈਣ ਦਾ ਤਲਾਕ ਹੋ ਗਿਆ। ਜਦੋਂ ਉਸੇ ਸ਼ਹਿਰ ਦੇ ਵਿੱਚ ਇਹ ਮੁੜ ਕੇ 1988 ਦੇ ਵਿੱਚ SSP ਜਾ ਲੱਗਾ। ਜਦੋਂ SSP ਜਾ ਕੇ ਲੱਗਿਆ, ਫਿਰ ਇਹਨੇ ਉਹ ਕਿੜ ਕੱਢਣੀ ਸ਼ੁਰੂ ਕਰ ਦਿੱਤੀ ਉਹਨਾਂ ਦਾ। ਫਿਰ ਇਹਨੇ ਬਹੁਤ ਨੁਕਸਾਨ ਕੀਤਾ, 4-5 ਕੇਸ ਉਹਨਾਂ ਤੇ ਇੱਕੋ ਸੱਟੇ ਇਹਨੇ ਦਰਜ ਕਰ ਦਿੱਤੇ। ਬਹੁਤ ਵੱਡੀ ਢਾਹ ਉਹਨਾਂ ਨੂੰ ਲਾਈ। ਇਹ ਉੱਥੋਂ ਫਿਰ ਬਦਲ ਗਿਆ। ਜਦੋਂ ਇਹ ਬਦਲਿਆ ਤੇ ਉਸ ਦਰਮਿਆਨ ਉਹਨਾਂ ਦੀ ਬਹੁਤ ਮਦਦ ਕੀਤੀ। 2 ਮਿੱਤਰ ਸਨ ਉਹਨਾਂ ਦੇ, ਵੈਸੇ ਸਕੇ ਭਰਾ ਸੀ, ਆਸ਼ੀਸ਼ ਤੇ ਵਿਨੋਦ। ਆਸ਼ੀਸ਼ ਤੇ ਵਿਨੋਦ ਨੇ ਆਪਣੀਆਂ ਕੰਪਨੀਆਂ ਦੀ ਇਮਦਾਦ ਦੇ ਜ਼ਰੀਏ ਉਹਨਾਂ ਨੂੰ ਫੇਰ ਪੈਰਾਂ ਤੇ ਖੜਾ ਕਰ ਦਿੱਤਾ। ਪਰ ਬਦਕਿਸਮਤੀ ਉਹਨਾਂ ਦੀ ਕਿ 4 ਸਾਲਾਂ ਬਾਅਦ ਇਹ ਫਿਰ ਭੌਂਕੇ ਆ ਗਿਆ ਉੱਥੇ। 4 ਸਾਲਾਂ ਬਾਅਦ ਜਦੋਂ ਇਹ ਆਇਆ, ਇਹਨੇ ਆ ਕੇ ਵੇਖਿਆ ਕਿ ਤੇ ਫਿਰ ਹੱਸਦੇ ਵਸਦੇ ਹੋ ਗਿਆ। ਇਹ ਫਿਰ ਉਹਨਾਂ ਦੇ ਮਗਰ ਪੈਣ ਦੀ ਥਾਂ ਤੇ ਆਪਦੇ ਰਿਸ਼ਤੇਦਾਰਾਂ ਨੂੰ ਛੱਡ ਕੇ ਜਿਹੜੇ ਉਹਨਾਂ ਦੇ ਇਮਦਾਦੀ ਸੀ 2 ਭਰਾ, ਉਹਨਾਂ ਦੇ ਮਗਰ ਪੈ ਗਿਆ। ਪਹਿਲਾਂ ਤੇ ਇਹਨਾਂ ਦੇ ਜੀਆਂ ਨੂੰ ਚੁੱਕਿਆ, ਬੜਾ ਤੰਗ ਕੀਤਾ, ਮੈਂਟਲੀ ਟੌਰਚਰ ਕੀਤਾ, ਫਿਜ਼ੀਕਲੀ ਟੌਰਚਰ ਕੀਤਾ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਬੈਂਕ ਦਾ ਮੈਨੇਜਰ ਸੀਗਾ, ਉਹਨੂੰ ਖੜਿਆ ਕਰਕੇ ਇਹਨੇ ਕੇਸ ਦਰਜ ਕਰਾ ਦਿੱਤਾ। ਕੇਸ ਹਾਈ ਕੋਰਟ ਤੱਕ ਚਲੇ ਗਿਆ। ਇਹਨੇ ਫਿਰ ਆਪਣੇ ਵਕੀਲ ਦੇ ਜ਼ਰੀਏ ਸੁਨੇਹਾ ਕੱਲ ਕੇ ਦੋਨਾਂ ਭਰਾਵਾਂ ਨੂੰ ਸੱਦਿਆ। ਸੱਦ ਕੇ ਆਖਿਆ ਕਿ ਇਸ ਤਰ੍ਹਾਂ ਕਰੋ, ਤੁਸੀਂ ਹਾਈ ਕੋਰਟ ਦੇ ਜੱਜ ਦੇ ਸਾਹਮਣੇ ਮੇਰੇ ਪੈਰ ਫੜ ਲਓ। ਪੈਰ ਫੜ ਕੇ ਇਹ ਆਖ ਦਿਓ, ਨਾ ਸਾਨੂੰ ਜੱਜ ਤੇ ਯਕੀਨ ਆ, ਨਾ ਸਾਨੂੰ ਅਦਾਲਤ ਤੇ ਯਕੀਨ ਆ, ਸਾਨੂੰ ਇਸ ਪੁਲਿਸ ਤੇ ਯਕੀਨ ਆ। ਤੁਸੀਂ ਇੰਨੀ ਗੱਲ ਕਹਿ ਦਿਓ, ਮੈਂ ਬਾਹਰ ਆ ਕੇ ਤੁਹਾਡੀ ਜਾਨ ਛੱਡ ਦੂੰ। ਉਹਨਾਂ ਨੇ ਇਹ ਗੱਲ ਮੰਨੀ ਨਹੀਂ। ਉਹਨਾਂ ਨੇ ਇਹ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਅਸੀਂ ਤੇਰੇ ਪੈਰੀ ਹੱਥ ਨਹੀਂ ਲਾਉਣਾ। ਬਾਅਦ ਦੇ ਵਿੱਚ ਕੀ ਹੋਇਆ ਕਿ ਅਗਲੇ ਦਿਨ ਇਹ ਜਦੋਂ ਫਿਰ ਅਦਾਲਤ ਚ ਨਿਕਲੇ ਤਰੀਕ ਭੁਗਤ ਕੇ, ਇੱਕ ਭਰਾ ਉਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਵਿਨੋਦ ਸੀਗਾ, ਉਹਨੂੰ ਚੁੱਕ ਲਿਆ ਗਿਆ ਪੁਲਿਸ ਵੱਲੋਂ। ਬੜਾ ਲੰਮਾ ਚੌੜਾ ਫਿਰ ਉਹ ਕੇਸ ਚੱਲਿਆ। ਹਾਈ ਕੋਰਟ ਦੇ ਜੱਜ ਤੱਕ ਉਹ ਗੱਲ ਗਈ। ਹਾਈ ਕੋਰਟ ਦੇ ਜੱਜ ਨੇ ਫਿਰ ਉਹ ਇਨਕੁਆਇਰੀ ਸੀਗੀ ਜਿਹੜੀ CBI ਨੂੰ ਮਾਰਕ ਕਰ ਦਿੱਤੀ। ਜਦੋਂ ਉਹਨੇ ਇਨਕੁਆਇਰੀ ਮਾਰਕ ਕੀਤੀ, ਉਸ ਸਮੇਂ ਜੱਜਮੈਂਟ ਦੇ ਵਿੱਚ ਬਕਾਇਦਾ, ਉਦੋਂ ਸ਼ਾਇਦ ਜਸਟਿਸ ਝਾਂਜੀ ਜੀ ਹੁੰਦੇ ਸਨ, ਉਹਨਾਂ ਨੇ ਬਕਾਇਦਾ ਜੱਜਮੈਂਟ 'ਚ ਲਿਖਿਆ ਕਿ ਜਿਸ ਵੇਲੇ ਮੈਂ ਇਹ ਇਨਕੁਆਇਰੀ CBI ਨੂੰ ਹੈਂਡਓਵਰ ਕਰ ਰਿਹਾ, ਉਸ ਸਮੇਂ ਮੈਨੂੰ ਧਮਕਾਇਆ ਜਾ ਰਿਹਾ। ਉਹ ਜੱਜਮੈਂਟ ਦੇ ਵਿੱਚ ਅਜੇ ਵੀ ਦਰਜ ਆ। ਫਿਰ ਉਸ ਤੋਂ ਬਾਅਦ ਉਹ ਕੇਸ ਚੱਲਿਆ। ਉਹ ਜਿਹੜੇ ਗਵਾਹ ਸਨ, ਖਾਸ ਤੌਰ ਤੇ ਜਿਹੜਾ ਬੈਂਕ ਮੈਨੇਜਰ ਸੀਗਾ, ਉਹਦਾ ਹੁਣ ਇੱਕ ਸਟਿੰਗ ਆਪਰੇਸ਼ਨ ਹੈ ਜਿਹੜਾ ਉਹ ਆਸ਼ੀਸ਼ ਵਿਨੋਦ ਦਾ ਭਰਾ ਜਿਹੜਾ ਚੁੱਕਿਆ ਸੀ, ਪੁਲਿਸ ਨੇ ਉਹਨੂੰ ਖਪਾ ਦਿੱਤਾ ਕਿਤੇ। ਆਸ਼ੀਸ਼ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਜਿਹਦੇ ਚ ਉਹ ਬੈਂਕ ਮੈਨੇਜਰ ਹੈ ਜਿਹੜਾ ਗੁਰਜੀਤ ਰਮਾਣਾ, DSP ਹੈ ਪੰਜਾਬ ਪੁਲਿਸ ਦਾ, ਬੜਾ ਮਸ਼ਹੂਰ DSP ਆ, ਬਾਦਲਾਂ ਦੇ ਬਹੁਤ ਨੇੜੇ ਆ, ਉਹਨੂੰ ਦਿਖਾਇਆ ਗਿਆ ਕਿ ਉਹ ਗੱਡੀ ਦੇ ਵਿੱਚ ਲੈ ਕੇ ਆ ਰਿਹਾ ਤਰੀਕ ਤੇ ਉਹਨੂੰ। ਹੁਣ ਜਿਹੜੇ ਗਵਾਹ ਨੂੰ ਲੈ ਕੇ ਆ ਰਿਹਾ, ਕੋਈ DSP ਲੈ ਕੇ ਆ ਰਿਹਾ, ਸੁਮੇਧ ਸੈਣੀ ਦਾ ਖਾਸ ਬੰਦਾ ਲੈ ਕੇ ਆ ਰਿਹਾ, ਇਹਦਾ ਮਤਲਬ ਹੈ ਕਿ ਗਵਾਹ ਜਿਹੜੇ ਬਹੁਤ ਵੱਡੇ ਪ੍ਰਭਾਵ ਹੇਠ ਜਾਂ ਦਬਾਅ ਹੇਠ ਆ। ਸੋ ਉਹ ਜਿਹੜਾ ਸਟਿੰਗ ਆਪਰੇਸ਼ਨ ਸੀਗਾ ਉਹ ਅਦਾਲਤ ਨੂੰ ਸੌਂਪ ਦਿੱਤਾ ਗਿਆ। ਇਹੋ ਹੀ ਨਹੀਂ, ਉਹ ਜਿਹੜਾ ਬੈਂਕ ਮੈਨੇਜਰ ਆ, ਉਹ ਦੇਖੋ ਪੈਰ ਪੈਰ ਤੇ ਬਦਲਿਆ ਕਿਵੇਂ। ਪਹਿਲਾਂ ਤਾਂ ਉਹਨੇ ਪਰਚਾ ਦਰਜ ਕਰਵਾਇਆ, ਫਿਰ ਜਦੋਂ CBI ਇਨਕੁਆਇਰੀ ਹੋਈ, CBI ਨੇ ਉਹਨੂੰ ਆ ਕੇ ਪੁੱਛਿਆ, ਕਹਿੰਦਾ ਜੀ ਮੈਂ ਤੇ ਕੁਝ ਵੀ ਨਹੀਂ ਕੀਤਾ, ਮੈਂ ਤੇ ਉਹ ਜਿਹੜੀ ਉਹਨਾਂ ਦੀ ਖਾਤੇ ਦੀ ਡਿਟੇਲ ਸੀ ਉਹ ਆਪਣੇ ਲੈਟਰ ਹੈਡ ਤੇ ਲਿਖ ਕੇ ਦਿੱਤੀ, ਪੁਲਿਸ ਨੇ ਬਾਕੀ ਸਭ ਕੁਝ ਆਪ ਹੀ ਕਰ ਲਿਆ। CBI ਕੋਲ ਉਹ ਬੰਦਾ ਇਹ ਗੱਲ ਕਹਿੰਦਾ, ਮੁੜ ਕੇ ਅਦਾਲਤ ਦੇ ਵਿੱਚ ਜਾ ਕੇ ਫਿਰ ਪਲਟ ਜਾਂਦਾ, ਕਹਿੰਦਾ ਜੀ ਨਹੀਂ CBI ਨੇ ਤਾਂ ਐਵੇਂ ਬਿਆਨ ਮੇਰਾ ਦਰਜ ਕਰ ਦਿੱਤਾ। ਹੁਣ ਇਸ ਕਰਕੇ ਉਹਦੇ ਤੇ ਸ਼ੱਕ ਪ੍ਰਗਟ ਕੀਤਾ ਜਾਂਦਾ ਕਿ ਇਹਦੇ ਨਾਲ ਵੀ ਉਹੀ ਕੁਝ ਹੋਇਆ ਜਿਹੜਾ ਦੂਜਿਆਂ ਨਾਲ ਹੋਇਆ, ਕਿਉਂਕਿ ਇਸ ਕੇਸ ਦੇ ਵਿੱਚ 2 ਗਵਾਹ ਪਹਿਲਾਂ ਇਸੇ ਤਰੀਕੇ ਨਾਲ ਮੁੱਕਰੇ ਆ। ਉਹਨਾਂ ਦੇ ਵਿੱਚ ਇੱਕ ਸੁਮੇਧ ਸੈਣੀ ਦੀ ਮਾਸੀ ਸੀ। ਸੁਮੇਧ ਸੈਣੀ ਦੀ ਮਾਸੀ ਨੇ ਪਹਿਲਾਂ ਕਿਹਾ ਕਿ ਮੈਨੂੰ ਗੁਰਜੀਤ ਰਮਾਣਾ ਜਿਹੜਾ ਧਮਕੀਆਂ ਦਿੰਦਾ, ਉਹੀ DSP ਜਿਹੜਾ ਇਸ ਗਵਾਹ ਨੂੰ ਲੈ ਕੇ ਆਇਆ।
ਬਾਅਦ ਦੇ ਵਿੱਚ ਫਿਰ ਅਦਾਲਤ ਨੇ ਮੰਨਿਆ ਕਿ ਇਹਦੀ ਮਾਸੀ ਨੇ ਜਿਹੜੀ ਗਵਾਹੀ ਮੁੱਕਰੀ ਹੈ, ਪਹਿਲਾਂ ਇਹ ਕਹਿ ਕੇ ਕਿ ਗੁਰਜੀਤ ਰਮਾਣਾ ਧਮਕੀਆਂ ਦਿੰਦਾ, ਬਾਅਦ ਦੇ ਵਿੱਚ ਉਹ ਗਵਾਹੀ ਤੋਂ ਪਲਟੀ ਹੈ, ਇਹਦਾ ਮਤਲਬ ਹੈ ਕਿ ਉਹ ਪ੍ਰੈਸ਼ਰਾਈਜ਼ ਹੋਈ ਹੈ, ਉਹਦੇ ਤੇ ਪ੍ਰੈਸ਼ਰ ਪਾਇਆ ਗਿਆ ਉਹਨੂੰ। ਫਿਰ ਉਦੋਂ ਇਹ ਮੰਨਿਆ ਗਿਆ ਕਿ ਇਹ ਪ੍ਰਭਾਵ ਹੇਠ ਆ ਕੇ ਗਵਾਹੀ ਮੁੱਕਰੀ ਹੈ। ਇੱਕ ਗਵਾਹ ਹੋਰ ਸੀ ਇਸੇ ਕਾਂਡ ਦੇ ਵਿੱਚ, ਉਹ ਸੀਗਾ ਸ਼ਾਇਦ ਗੁਰਸ਼ਰਨ ਸਿੰਘ ਉਹਦਾ ਨਾਮ ਸੀ, ਉਹ ਜੇਲ੍ਹ ਦਾ ਅਧਿਕਾਰੀ ਸੀ, ਉਹ ਵੀ ਗਵਾਹੀ ਮੁੱਕਰ ਗਿਆ। ਔਰ ਜਦੋਂ ਗਵਾਹੀ ਮੁੱਕਰਿਆ ਅਦਾਲਤ ਨੂੰ ਸਾਫ਼ ਹੀ ਪਤਾ ਲੱਗ ਗਿਆ ਕਿ ਇਹ ਬੰਦਾ ਝੂਠ ਬੋਲ ਰਿਹਾ। ਉਸ ਬੰਦੇ ਦੇ ਖਿਲਾਫ ਅਦਾਲਤ ਨੇ ਫਿਰ ਕਾਰਵਾਈ ਦੇ ਹੁਕਮ ਦੇ ਦਿੱਤੇ। ਦੂਜੇ ਦਿਨ ਜਾ ਕੇ ਉਹਨੇ ਜੇਲ੍ਹ ਦੇ ਵਿੱਚ ਹਲਫਨਾਮਾ ਦੇ ਦਿੱਤਾ ਕਿ ਨਹੀਂ ਜੀ ਮੇਰੇ ਕੋਲ ਤਾਂ ਗਲਤੀ ਹੋ ਗਈ, ਮੈਂ ਗਲਤੀ ਨਾਲ ਕਹਿ ਬੈਠਾ, ਇਹ ਮੇਰਾ ਮਾਫੀਨਾਮਾ। ਅਦਾਲਤ ਨੇ ਉਹ ਮਾਫੀਨਾਮਾ ਨਹੀਂ ਸੀ ਮੰਨਿਆ, ਉਹਦੇ ਤੇ ਕੇਸ ਦਰਜ ਕਰ ਦਿੱਤਾ ਸੀਗਾ ਕਿ ਇਹਨੇ ਝੂਠ ਬੋਲਿਆ, ਜਾਣ ਕੇ ਅਦਾਲਤ ਨੂੰ ਗੁੰਮਰਾਹ ਕੀਤਾ। ਉਹਦੇ ਤੇ ਬਕਾਇਦਾ ਕੇਸ ਚੱਲਦਾ ਪਿਆ। ਹੁਣ ਸਮੇਧ ਸੈਣੀ ਦਾ ਜਿਹੜਾ ਸਟਿੰਗ ਆਪਰੇਸ਼ਨ ਹੋਇਆ ਸਮੇਧ ਸੈਣੀ ਦੇ ਕੇਸ ਦਾ, ਉਹ ਸਟਿੰਗ ਆਪਰੇਸ਼ਨ ਅਦਾਲਤ ਨੇ ਪੂਰਾ ਉਹਨੂੰ ਭਰੋਸੇਯੋਗ ਮੰਨਿਆ ਤੇ ਇਸ ਭਰੋਸੇਯੋਗ ਸਟਿੰਗ ਆਪਰੇਸ਼ਨ ਦੀ ਬਣਾ ਤੇ ਹੁਣ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਕਿਉਂ ਨਾ ਸੈਣੀ ਸਾਹਿਬ ਤੁਹਾਡੀ ਜ਼ਮਾਨਤ ਜਿਹੜੀ ਰੱਦ ਕਰ ਦਿੱਤੀ ਜਾਵੇ। ਜੇ ਸੈਣੀ ਦੀ ਜ਼ਮਾਨਤ ਰੱਦ ਹੋ ਜਾਂਦੀ ਹੈ ਤੇ ਫਿਰ ਸੈਣੀ ਉੱਥੇ ਪਹੁੰਚ ਜਾਏਗਾ ਜਿੱਥੇ ਇਹਨੇ ਬਹੁਤ ਸਾਰੇ ਲੋਕਾਂ ਨੂੰ ਪਹੁੰਚਾਇਆ। ਬਿਲਕੁਲ ਜੀ, ਬਿਲਕੁਲ। ਬੜੇ ਲੋਕ ਉਮੀਦ ਵੀ ਕਰ ਰਹੇ ਆ, ਆਸ ਵੀ ਕਰਦੇ ਹੋਣਗੇ ਵੀ ਇਹ ਵੀ ਕਿਤੇ ਨਾ ਕਿਤੇ ਹੋਵੇ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੇ ਅਵਾਰਾ ਕੁੱਤਿਆਂ ਦੀ ਜਿਹੜੀ ਪਰੇਸ਼ਾਨੀ ਆ, ਉਹ ਮੁਸ਼ਕਿਲਾਂ ਆ ਆਮ ਲੋਕਾਂ ਨੂੰ ਝੱਲਣੀਆਂ ਪੈਂਦੀਆਂ ਆ। ਇਸੇ ਹੀ ਕਰਕੇ ਇੱਕ ਹੋਰ ਮਾਸੂਮ ਬੱਚੇ ਨੂੰ ਜਿਹੜਾ ਜੀ ਮੌਤ ਦਾ ਸਾਹਮਣਾ ਕਰਨਾ ਪਿਆ, ਇਹਨਾਂ ਅਵਾਰਾ ਕੁੱਤਿਆਂ ਨੇ ਉਸ ਨੂੰ ਖਾਧਾ। ਦੇਖੋ ਬਹੁਤ ਵੱਡੀ ਸਮੱਸਿਆ ਆ। ਜਿਹੜੇ ਅਵਾਰਾ ਪਸ਼ੂ ਹੈ ਉਹ ਸਾਡੀ ਫਸਲ ਨਹੀਂ ਛੱਡਦੇ ਤੇ ਜਿਹੜੇ ਅਵਾਰਾ ਕੁੱਤੇ ਉਹ ਸਾਡੀ ਨਸਲ ਨਹੀਂ ਛੱਡਦੇ। ਇਸੇ ਮਾਝੇ ਦੇ ਵਿੱਚ ਜਿਹੜੀ ਅੱਜ ਘਟਨਾ ਵਾਪਰੀ ਹੈ, ਮਾਝੇ ਦੇ ਵਿੱਚ ਵਾਪਰੀ ਹੈ, ਤਰਨ ਦੇ ਲਾਗੇ ਪਿੰਡ ਆ ਕੈਰੋਵਾਲ, ਉੱਥੇ ਇਸ ਮਾਸੂਮ ਨੂੰ ਉਦੋਂ ਕੁੱਤਿਆਂ ਨੇ ਨੋਚ ਲਿਆ ਜਦੋਂ ਉਹ ਇੱਕ ਮਜ਼ਾਰ ਤੋਂ ਪ੍ਰਸ਼ਾਦ ਲੈ ਕੇ, ਜਿਵੇਂ ਬੱਚਿਆਂ ਦੀ ਆਦਤ ਹੁੰਦੀ ਹੈ ਪ੍ਰਸ਼ਾਦ ਹੋਵੇ ਜਾਂ ਚੌਲਾਂ ਦੀ ਦੇਗ ਹੋਵੇ ਲੈਣ ਜਾਂਦੇ ਆ, ਮਜ਼ਾਰ ਤੋਂ ਪ੍ਰਸ਼ਾਦ ਲੈ ਕੇ ਤੁਰਿਆ ਹੁੰਦਾ ਸੀ। ਰਾਹ ਦੇ ਵਿੱਚ ਕੁੱਤਿਆਂ ਨੇ ਘੇਰ ਕੇ ਉਹਨੂੰ ਮਾਰ ਕੱਤਿਆ, ਨੋਚ ਕੇ ਖਾ ਲਿਆ। ਸੋ ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਅਜਨਾਲੇ ਵਾਪਰੀ ਸੀ। ਉਦੋਂ ਵੀ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ, 7-8 ਸਾਲਾਂ ਦਾ, ਘਰੋਂ ਖੇਡਣ ਬਾਹਰ ਨਿਕਲਿਆ, ਗਲੀ ਦੇ ਵਿੱਚ ਹੀ ਕੁੱਤਿਆਂ ਨੇ ਨੋਚ ਕੇ ਮਾਰ ਮੁਕਾ ਦਿੱਤਾ ਸੀ। ਸੋ ਇਹ ਇੱਕ ਥਾਂ ਨਹੀਂ, ਸਾਡੇ ਇੱਥੇ ਲਾਗੇ ਇੱਕ ਵਾਰੀ ਕੀ ਹੋਇਆ ਕਿ ਦੰਪਤੀ ਜਿਹਨੂੰ ਆਪਾਂ ਜੋੜਾ ਕਹਿ ਦਿੰਦੇ ਆ, ਗਰੀਬ ਜੋੜਾ ਸੀਗਾ, ਉਹ ਨਰਮਾ ਚੁਗਣ ਲੱਗ ਪਿਆ ਤੇ ਜਿਵੇਂ ਆਪਣੇ ਇੱਥੇ ਝੱਲੀ ਜੀ ਬੰਨ ਦਿੰਦੇ ਆ ਕੱਪੜੇ ਦੀ, ਬੱਚੇ ਦੀ ਉਹ ਦੋ ਪਾਸੇ ਬੱਚਾ ਵਿੱਚ ਪਾ ਦਿੰਦੇ ਆ, ਉਹ ਝੱਲੀ ਜੀ ਚ ਬੰਨ ਕੇ ਤੇ ਆਪ ਨਰਮਾ ਚੁਗਣ ਲੱਗ ਪਿਆ। ਅੱਧੇ ਘੰਟੇ ਬਾਅਦ ਜਦੋਂ ਜਵਾਕ ਨੂੰ ਵੇਖਣ ਆਇਆ ਤੇ ਉਦੋਂ ਨੂੰ ਜਵਾਕ ਤੇ ਹੈ ਹੀ ਨਹੀਂ ਸੀ, ਹੱਡੀਆਂ ਹੀ ਸੀ ਉੱਥੇ, ਕੁੱਤੇ ਖਾ ਗਏ। ਸੋ ਇਸ ਤਰ੍ਹਾਂ ਦੀਆਂ ਬੜੀਆਂ ਘਟਨਾਵਾਂ ਨੇ, ਬਹੁਤ ਅਨੇਕਾਂ ਘਟਨਾਵਾਂ ਨੇ। ਰਾਮਪੁਰੇ ਫੂਲ ਇੱਕ ਵਾਰੀ ਇੱਕ ਕਿਸਾਨ ਰਾਤ ਨੂੰ ਪਾਣੀ ਲਾਉਣ ਨਿਕਲਿਆ, ਖੇਤੋਂ ਅੱਪੜੇ ਨਹੀਂ, ਰਾਹ ਦੇ ਵਿੱਚ ਹੀ ਕੁੱਤਿਆਂ ਨੇ ਉਹਨੂੰ ਢਾ ਲਿਆ, ਰਾਹ ਦੇ ਵਿੱਚ ਹੀ ਕੁੱਤਿਆਂ ਨੇ ਉਹਨੂੰ ਨੋਚ ਕੇ ਖਾ ਲਿਆ। ਸਵੇਰੇ ਘਰ ਦੇ ਵੇਖਣ ਗਏ ਕਿ ਉਹ ਮੁੜਿਆ ਹੀ ਨਹੀਂ ਤੇ ਰਾਹ ਦੇ ਵਿੱਚ ਉਹਦੀ ਅੱਧ ਖਾਧੀ ਜੀ ਲਾਸ਼ ਆ ਜਿਹੜੀ ਉਹ ਪਈ ਸੀਗੀ। ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ। ਇਹ ਇੱਕ ਬੜੀ ਵੱਡੀ ਮੁਸੀਬਤ ਹੈ, ਜਿਹੜੀ ਨਵੀਂ ਮੁਸੀਬਤ ਹੈ। ਵੈਸੇ ਹੀ ਮੁਸੀਬਤਾਂ ਤੇ ਬਹੁਤ ਨੇ ਪੰਜਾਬ ਦੇ ਸਿਰ ਤੇ, ਪਰ ਇਹ ਜਿਹੜੀ ਨਵੀਂ ਮੁਸੀਬਤ ਆ ਇਹਦਾ ਕੋਈ ਹੱਲ ਲੱਭਦਾ ਨਜ਼ਰ ਨਹੀਂ ਆਉਂਦਾ। ਜੇ ਕੋਈ ਕਾਰਵਾਈ ਹੁੰਦੀ ਹੈ ਤੇ ਬੀਬੀ ਮੇਨਕਾ ਗਾਂਧੀ ਉੱਠ ਖਲੋਂਦੀ ਹੈ, ਜੇ ਕੋਈ ਮੰਗ ਕਰਦਾ ਹੈ ਕਿ ਭਾਈ ਇਸ ਪਾਸੇ ਕੋਈ ਹੱਲ ਕਰੋ, ਉਧਰ ਕੋਈ ਗੱਲ ਨਹੀਂ ਸੁਣਦਾ। ਸਮਝ ਨਹੀਂ ਆਉਂਦੀ ਕਿ ਇਸ ਮੁਸੀਬਤ ਦਾ ਹੱਲ ਕਦੋਂ, ਕਿਵੇਂ ਤੇ ਕੌਣ ਕੱਢੇਗਾ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਵੀ ਦਿੱਲੀ ਸਰਕਾਰ ਦੇ ਵਿਧਾਇਕਾਂ ਦੀ ਜਿਹੜੀ ਤਨਖਾਹ ਵਧਣ ਦੀ ਉਮੀਦ ਨੂੰ ਕੇਂਦਰ ਨੇ ਜਿਹੜਾ ਜੀ ਉਹ ਝਟਕਾ ਦਿੱਤਾ ਆ, ਮਤ ਪ੍ਰਵਾਨ ਕਰਕੇ ਮੋੜਿਆ ਆ। ਉਹ ਕਹਿੰਦੇ ਹੁੰਦੇ ਨਾ ਕਿ ਅਣ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ। ਉਹ ਗੱਲ ਹੋਈ ਪਈ ਆ ਇਹਨਾਂ ਵਿਧਾਇਕਾਂ ਦੇ ਨਾਲ, ਦਿੱਲੀ ਵਾਲੇ ਵਿਧਾਇਕਾਂ ਦੇ ਨਾਲ। ਵੈਸੇ ਇਹਨਾਂ ਨੇ ਮਤਾ ਬਹੁਤ ਪਹਿਲਾਂ ਪਾਸ ਕਰ ਲਿਆ ਸੀ ਮੇਰੇ ਖਿਆਲ ਦੇ ਨਾਲ, ਨਵੰਬਰ 2015 ਦਾ ਹੋਇਆ ਵਾ, ਜਿਹੜੀਆਂ ਸਾਡੀਆਂ ਤਨਖਾਹਾਂ ਵਧਾਈਆਂ ਜਾਣ। ਉਦੋਂ ਬੜਾ ਇਹਨਾਂ ਨੂੰ ਕ੍ਰਿਟੀਸਾਈਜ਼ ਵੀ ਕੀਤਾ ਗਿਆ ਸੀ, ਆਲੋਚਨਾ ਵੀ ਕੀਤੀ ਗਈ ਇਹਨਾਂ ਦੀ। ਔਰ ਉਹਨਾਂ ਆਲੋਚਨਾ ਕਰਨ ਵਾਲਿਆਂ ਚੋਂ ਸਾਡੇ ਵਰਗੇ ਵੀ ਸਨ ਕਿ ਇੰਨੀ ਤਨਖਾਹ ਵਧਾਈ ਜਾ ਰਹੀ, ਇੰਨੀ ਤਨਖਾਹ ਵਧਾਈ ਜਾ ਰਹੀ ਹੈ, ਕਿਉਂਕਿ ਇਹਨਾਂ ਨੇ ਕਿਹਾ ਸੀਗਾ 400% ਸਾਡੀ ਤਨਖਾਹ ਜਿਹੜੀ ਵਧਣੀ ਚਾਹੀਦੀ ਹੈ, ਕਿਉਂਕਿ ਸਾਡੀ ਬੇਸਿਕ ਸੈਲਰੀ ਹੈ ਜਿਹੜੀ ਉਹ ਮਹਿਜ਼ 12,000 ਆ, ਵੀ ਇਹਨੂੰ 12,000 ਤੋਂ ਵਧਾ ਕੇ 50,000 ਕੀਤਾ ਜਾਵੇ। ਔਰ ਜਿਵੇਂ ਯਾਤਰਾ ਭੱਤਾ ਹੈ ਉਹ ਸਾਨੂੰ 6,000 ਮਿਲਦਾ, ਸਾਡਾ 30,000 ਕੀਤਾ ਜਾਵੇ। ਉਦੋਂ ਲੱਗਿਆ ਸੀਗਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਭਟਕੀ ਰੂਹ ਵਾਂਗੂ ਕਿਸੇ ਹੋਰ ਰਾਹ ਪੈ ਗਈ ਹੈ, ਕਿਤੇ ਖਾਸ ਬਣਦੇ ਜਾਂਦੇ ਆ। ਪਰ ਬਾਅਦ ਦੇ ਵਿੱਚ ਕੀ ਹੋਇਆ ਸੀ ਦੇਖਣ ਵਾਲੀ ਗੱਲ ਆ ਕਿ ਉਸੇ ਸਮੇਂ ਦੇ ਦੌਰਾਨ ਦੇਖੋ ਇਹਨਾਂ ਦੀ ਕਿੰਨੀ ਚਰਚਾ ਹੋਈ ਸੀ, ਮੈਂ ਵੀ ਉਸ ਸਮੇਂ ਆਲੋਚਨਾ ਕੀਤੀ ਸੀ। ਪਰ ਠੀਕ ਕੁਝ ਦਿਨਾਂ ਬਾਅਦ ਤੇਲੰਗਾਨਾ ਜਿਹੜਾ ਨਵਾਂ ਸੂਬਾ ਬਣਿਆ,
ਹਾਂ, ਤੇ ਜਿਹਦੇ ਤੇ ਮੇਰੇ ਖਿਆਲ ਦੇ ਨਾਲ 6,000 ਕਰੋੜ ਰੁਪਏ ਦਾ ਕਰਜ਼ਾ ਚੜ ਵੀ ਗਿਆ ਥੋੜੇ ਜਿਹੇ ਸਾਲਾਂ 'ਚ। ਉਸ ਤੇਲੰਗਾਨਾ ਦੇ ਜਿਹੜੇ ਵਿਧਾਇਕ ਸੀਗੇ ਉਹ ਆਪਣੀ ਤਨਖਾਹ ਇੰਨੀ ਵਧਾ ਗਏ ਸੀ ਕਿ ਲੋਕਾਂ ਦੀਆਂ ਅੱਖਾਂ ਹੀ ਉੱਡੀਆਂ ਰਹਿ ਗਈਆਂ। ਉਹਨਾਂ ਨੇ ਆਪਣੀ ਤਨਖਾਹ ਜਿਹੜੀ ਉਹ ਮੇਰੇ ਖਿਆਲ ਦੇ ਨਾਲ 26,000 ਤੋਂ ਵਧਾ ਕੇ ਤੇ 2,40,000 ਤੱਕ ਕਰ ਲਈ ਸੀ। ਦੱਸੋ, ਹਾਲਾਂਕਿ 4 ਲੱਖ ਦੀ ਮੰਗ ਰੱਖੀ ਸੀ ਉਹਨਾਂ ਨੇ, 4 ਲੱਖ ਤੱਕ। ਤੇ ਫਿਰ ਉਹਨਾਂ ਨੇ ਕਿਹਾ, ਤਰਸ ਜਿਹਾ ਆ ਗਿਆ ਜਨਤਾ ਤੇ, ਕਹਿੰਦੇ ਛੱਡੋ ਜੀ 4 ਲੱਖ ਨਹੀਂ, ਸਾਨੂੰ 2.5 ਲੱਖ ਬਹੁਤ ਆ। ਪਰ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ। ਜਿਹੜੀ ਹਰਿਆਣੇ ਦੀ ਸਰਕਾਰ ਆ, ਇਹਨਾਂ ਦੀ ਤਨਖਾਹ ਵੀ ਡਬਲ ਹੋ ਗਈ ਆ। ਇਹਨਾਂ ਦੇ ਵਿਧਾਇਕਾਂ ਦੀ ਤਨਖਾਹ ਡਬਲ ਹੋ ਗਈ ਹੈ, ਕਿਸੇ ਨੇ ਸਵਾਲ ਨਹੀਂ ਖੜਾ ਕੀਤਾ। ਮਹਾਰਾਸ਼ਟਰ ਦੇ ਵਿਧਾਇਕਾਂ ਦੀ ਜਿਹੜੀ ਸੈਲਰੀ ਹੈ ਉਹ ਉੱਥੇ ਵੀ ਭਾਰਤੀ ਜਨਤਾ ਪਾਰਟੀ ਹੈ, ਉਹਨਾਂ ਨੇ 166% ਵਧਾ ਲਈ ਹੈ ਹੁਣ ਤੱਕ। ਹਾਲੇ ਇਹ ਵਾਧਾ ਜਾਰੀ ਹੈ, ਬਾਦਸਤੂਰ ਜਾਰੀ ਹੈ। ਪਰ ਇਹਨਾਂ ਦੀ ਮੰਗ ਸੀ, ਇਹਨਾਂ ਨੇ ਲਗਭਗ ਚੌਗਣੀ ਕਿਹਾ। ਚੌਗਣੀ ਲਾ ਸਕਦੇ ਆਪਾਂ, 400% ਨੂੰ ਚੌਗਣੀ ਸਕਦੇ ਹਾਂ। ਦੁਗਣੀ ਤਾਂ ਹੋਈ ਪਈ ਹੈ, ਤਿਗਣੀ ਵੀ ਤੇਲੰਗਾਨਾ ਦੇ ਵਿੱਚ ਹੋਈ ਪਈ ਹੈ। ਮੇਰੇ ਖਿਆਲ ਦੇ ਨਾਲ ਤੇਲੰਗਾਨਾ ਦੇ ਵਿੱਚ ਤੇ 4 ਗੁਣਾ ਤੋਂ ਵੀ ਵੱਧ ਗਈ ਹੋਣੀ ਹੈ। ਸੋ ਕਈ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਤਨਖਾਹ ਦਾ ਵਾਧਾ ਹੋ ਗਿਆ। ਪਰ ਕੇਂਦਰ ਨੇ ਇਹਨਾਂ ਦੀ ਜਿਹੜੀ ਵਾਧੇ ਦੀ ਤਜਵੀਜ਼ ਸੀ ਉਹ ਪਤਾ ਦਿੱਤੀ ਹੈ, ਉਹ ਮੋੜ ਦਿੱਤੀ ਹੈ, ਇਹ ਕਹਿ ਕੇ ਕਿ ਤੁਹਾਡੀ ਜਿਹੜੀ ਗਿਣਤੀ ਮਿਣਤੀ ਸਹੀ ਨਹੀਂ, ਕਈ ਖਾਮੀਆਂ ਨੇ ਤੁਹਾਡੇ ਜੋੜ ਘਟਾਓ ਦੇ ਵਿੱਚ, ਇਹਨੂੰ ਦੁਬਾਰਾ ਲਾ ਕੇ ਭੇਜੋ। ਸੋ ਕਹਿ ਸਕਦੇ ਹਾਂ ਕਿ ਇੱਥੋਂ ਦੀ ਕੇਜਰੀਵਾਲ ਦੀ ਸਰਕਾਰ ਹੈ ਜਿਹੜੀ, ਉਹ ਵਿਚਾਰੀ ਉਹਦੇ ਨਾਲ ਉਹ ਹੋਈ ਕਿ ਅੱਖ ਟੱਡੀ ਰਹਿ ਗਈ ਤੇ ਖੱਜਲ ਕਾਂ ਲੈ ਗਿਆ। ਸਾਰਾ ਕੁਛ ਉਹਨਾਂ ਦਾ ਉਮੀਦ ਦੇ ਮੁਤਾਬਕ ਸੀ, ਪਰ ਅੱਗੋਂ ਜਿਹੜਾ ਕੇਂਦਰ ਬੈਠਾ ਉਹਨੇ ਇਹਨਾਂ ਨੂੰ ਨਾ ਕਰ ਦਿੱਤੀ। ਜੀ ਜੀ ਜੀ। ਤੇ ਵੈਸੇ ਮਿੰਟੂ ਜੀ, ਹੁਣ ਜਦੋਂ ਆਪਾਂ ਦੇਖ ਹੀ ਰਹੇ ਹਾਂ ਵੀ ਸਾਰੀਆਂ ਪਾਰਟੀਆਂ ਦੇ ਪ੍ਰਤੀ ਲੋਕਾਂ ਦਾ ਜਿਹੜਾ ਨਜ਼ਰੀਆ ਬੜਾ ਵੱਖ-ਵੱਖ ਹੁੰਦਾ ਆ। ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਚੀਫ ਮਿਨਿਸਟਰ ਦਾ ਕੈਂਡੀਡੇਟ ਨਹੀਂ ਸੀ ਐਲਾਨ ਰਹੇ ਤਾਂ ਸਾਰੇ ਜਾਣੇ ਉਹਨਾਂ ਨੂੰ ਕਾਫੀ ਪਿੱਛੇ ਪੈ ਰਹੇ ਸੀ। ਤੇ ਹੁਣ ਯੂਪੀ ਦੇ ਵਿੱਚ ਕੀ ਸਾਰੀਆਂ ਪਾਰਟੀਆਂ ਨੇ ਆਪਣੇ ਜੇ ਚੀਫ ਮਿਨਿਸਟਰ ਦੇ ਕੈਂਡੀਡੇਟ ਐਲਾਨੇ ਹੋਏ ਨੇ? ਤੇ ਜੇ ਨਹੀਂ ਐਲਾਨੇ ਤੇ ਲੋਕ ਕਿਉਂ ਨਹੀਂ ਕੁਝ ਬੋਲਦੇ ਉਹਨਾਂ ਨੂੰ? ਬਿਲਕੁਲ ਨਹੀਂ। ਭਾਰਤੀ ਜਨਤਾ ਪਾਰਟੀ ਨੇ ਨਹੀਂ ਐਲਾਨਿਆ, ਭਾਰਤੀ ਜਨਤਾ ਪਾਰਟੀ ਨੇ ਇੱਥੇ ਵੀ ਨਹੀਂ ਐਲਾਨਿਆ। ਭਾਰਤੀ ਜਨਤਾ ਪਾਰਟੀ ਆ ਦੇਖੋ, ਹਿਮਾਚਲ ਦੇ ਵਿੱਚ ਇਲੈਕਸ਼ਨ ਆਉਣ ਵਾਲੇ ਆ, ਇੱਥੇ ਵੀ ਕਿਹੜਾ ਉਹਨਾਂ ਨੇ ਕੋਈ ਆਪਦਾ ਚਿਹਰਾ ਅੱਗੇ ਕੀਤਾ। ਪਰ ਇੱਥੇ ਪੰਜਾਬ ਦੇ ਵਿੱਚ ਉਹ ਇਹਨਾਂ ਸੰਧੀ ਚ ਬੂਟਾ ਰੱਖੀ ਬੈਠੇ ਸੀ ਕਿ ਦੱਸੋ ਮੁੱਖ ਮੰਤਰੀ ਦਾ ਅਹੁਦੇਦਾਰ ਕੌਣ ਹੈ, ਦਾਅਵੇਦਾਰ ਕੌਣ ਹੈ, ਉਮੀਦਵਾਰ ਕੌਣ ਹੈ। ਪਰ ਆਪਦੇ ਵਾਰੀ ਯੂਪੀ ਦੇ ਵਿੱਚ ਉਹਨਾਂ ਆਪਸ ਦੇ ਵਿੱਚ ਹਾਲਾਂਕਿ ਲੜ ਕੇ ਮਰੀ ਜਾਂਦੇ ਆ। ਯੋਗੀ ਆਦਿੱਤਿਆਨਾਥ ਹੈ ਜਿਹੜਾ, ਉਹਦਾ ਮੈਂ ਬੰਨਾ, ਸਿਮਰਤੀ ਇਰਾਨੀ ਮੈਂ ਬੰਨਾ, ਉਹ ਮੌਰਿਆ ਕਹਿੰਦਾ ਮੈਂ ਬੰਨਾ, ਉਹ ਮੈਂ ਦੇ ਵਿੱਚ ਲੜੀ ਜਾਂਦੇ ਆ। ਪਰ ਇਹ ਉੱਥੇ ਆਪਦੇ ਤੇ ਗੱਲ ਲਾਗੂ ਨਹੀਂ ਕਰਦੇ ਜਿਹੜੀ ਇੱਥੇ ਆਮ ਆਦਮੀ ਪਾਰਟੀ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਸਨ। ਜੀ ਜੀ। ਤੇ ਅਗਲੀ ਆਪਾਂ ਗੱਲ ਕਰੀਏ ਵੀ ਸਰਨੇ ਨੂੰ ਜਾਰੀ ਹੋਏ ਅਦਾਲਤ ਦੇ ਸੰਮਨ। ਜੀ, ਪਰਮਜੀਤ ਸਿੰਘ ਸਰਨੇ ਲਈ ਸ਼ਾਮ ਆਉਂਦਿਆਂ ਇੱਕ ਸੰਕਟ ਲੈ ਕੇ ਆਈ ਹੈ। ਤੇ ਖਿਲਾਫ DDA ਦੀ ਫਰਜ਼ੀ NOC ਲੈਣ ਦੇ ਮਾਮਲੇ 'ਚ ਸਮਨਿੰਗ ਹੋਈ ਆ ਔਰ ਉਹਨੂੰ ਸਮਨ ਜਾਰੀ ਹੋ ਗਿਆ। ਇਹਦਾ ਮਤਲਬ ਹੈ ਕਿ ਉਹ ਇੱਕ ਕਾਨੂੰਨੀ ਪਛੜੇ ਦੇ ਵਿੱਚ ਫਸਣ ਜਾ ਰਿਹਾ। ਵੈਸੇ ਸਰਨੇ ਦੇ ਕਾਨੂੰਨੀ ਪਛੜਿਆਂ ਦੇ ਨਾਲ ਰਿਸ਼ਤੇ ਬੜੇ ਪੁਰਾਣੇ ਆ, ਉਹ ਝਗੜਦਾ ਆਉਂਦਾ ਤੇ ਨਿਬੜਦਾ ਵੀ ਆਉਂਦਾ। ਹੁਣ ਇਹ ਕਾਨੂੰਨੀ ਪਛੜਾ ਉਹ ਤਾਜ਼ਾ, ਇਸ ਕਰਕੇ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਕਿਉਂਕਿ ਇਲੈਕਸ਼ਨ ਕੋਲ ਨੇੜੇ ਆ, ਚੋਣਾਂ ਦੇ ਵਿੱਚ ਆ ਤੇ ਉੱਥੇ ਸਰਨੇ ਭਰਾ ਥੋੜੇ ਜਿਹੇ ਭਾਰੀ ਪੈਂਦੇ ਨਜ਼ਰ ਆਉਂਦੇ। ਦਿੱਲੀ ਵਾਲੇ ਅਕਾਲੀ ਜਿਹੜੇ ਆ ਪੰਜਾਬ ਵਾਲੇ ਅਕਾਲੀਆਂ ਤੇ, ਹਾਲਾਂਕਿ ਹੈ ਤੇ ਦਿੱਲੀ ਵਾਲੇ ਸਾਰੇ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਝੰਡੇ ਹੇਠ ਲੰਡੇ ਆ। ਉਹਨਾਂ ਨੂੰ ਤਾਂ ਕਹਿ ਦਿੰਦੇ ਕਿ ਪੰਜਾਬ ਵਾਲੇ ਅਕਾਲੀ ਆ ਜਿਹੜੇ, ਉਹ ਥੋੜੇ ਜਿਹੇ ਹੌਲੇ ਆ ਮੁਕਾਬਲਤਨ ਦਿੱਲੀ ਵਾਲੇ ਅਕਾਲੀ ਦਲ ਸਰਨੇ ਹੋਰਾਂ ਦੇ ਮੁਕਾਬਲੇ। ਸੋ ਥੋੜੇ ਉਹ ਭਾਰੇ ਨਜ਼ਰ ਆਉਂਦੇ ਸਨ। ਪਰ ਜਿਸ ਤਰੀਕੇ ਦੇ ਨਾਲ 2-3 ਦਿਨਾਂ ਤੋਂ GK ਨੇ ਉਹਨਾਂ ਤੇ ਇਲਜ਼ਾਮ ਲਾਏ ਆ ਹੁਣ ਕਾਨੂੰਨੀ ਪੇਚ ਹੈ ਜਿਹੜੇ ਉਹਨਾਂ ਦੇ ਉੱਤੇ ਫਸੇ ਜਾ ਰਹੇ ਆ, ਇਹਨਾਂ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੁਸ਼ਕਿਲਾਂ ਜਿਹੜੀਆਂ ਸਰਨਿਆਂ ਦੇ ਖਿਲਾਫ ਸਿਰਫ ਖੜੀਆਂ ਹੋਣਗੀਆਂ, ਬਲਕਿ ਖੜੀਆਂ ਕੀਤੀਆਂ ਵੀ ਜਾ ਸਕਦੀਆਂ। ਹੁਣ ਦੇਖੋ, ਇਹ ਜਿਹੜਾ ਸਮਨ ਹੋਇਆ, ਇਹ ਸਮਨ ਅੱਜ ਦੇ ਕਿਸੇ ਮਾਮਲੇ ਦਾ ਨਹੀਂ ਹੈ। ਇਹ ਮਾਮਲਾ 4-5 ਸਾਲ ਪੁਰਾਣਾ। 4-5 ਸਾਲ ਇਹਨਾਂ ਨੇ ਆਪਣੀ ਕਮੇਟੀ ਚਲਾਈ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਨੇ। ਇਹਨਾਂ ਦੀ ਸੈਂਟਰ ਦੇ ਵਿੱਚ ਵੀ ਸਰਕਾਰ ਆ ਗਈ, ਪੌਣੇ 3 ਸਾਲ ਹੋ ਗਏ ਆ। ਇਹਨਾਂ ਦੀ ਪੰਜਾਬ ਦੇ ਵਿੱਚ ਵੀ ਸਰਕਾਰ ਆ, ਕਮੇਟੀ ਵੀ ਆਪਦੀ ਹੋ ਗਈ। ਜੇ ਕੁਛ ਇਸ ਤਰ੍ਹਾਂ ਦਾ ਕੀਤਾ ਸੀ, ਕਿਉਂਕਿ ਇਹ ਕਹਿੰਦੇ ਆ ਕਿ ਸਰਨਾ ਆਹ ਕਰ ਗਿਆ, ਸਰਨਾ ਉਹ ਕਰ ਗਿਆ, ਸਰਨਾ ਉਹ ਕਰ ਗਿਆ। ਹਾਲਾਂਕਿ ਸਰਨਾ ਵੀ ਕਿਹੜਾ ਘੱਟ ਆ, ਉਹ ਵੀ ਆਖੀ ਜਾਂਦਾ ਇਹਨਾਂ ਨੇ ਆਹ ਕਰ ਦਿੱਤਾ, ਇਹਨਾਂ ਨੇ ਉਹ ਕਰ ਦਿੱਤਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਇਸ ਸਮੇਂ ਕਮੇਟੀ ਤੇ ਕਾਬਜ਼ ਹੋ। ਜੇ ਸਰਨੇ ਨੇ ਕੁਛ ਗਲਤ ਕੀਤਾ ਸੀ ਤੇ ਤੁਸੀਂ ਗੱਲ ਸਾਫਾ ਪਾ ਕੇ ਇਹਨੂੰ ਜੇਲ੍ਹ 'ਚ ਕਿਉਂ ਨਹੀਂ ਛੱਡ ਕੇ ਆਏ? ਤੁਸੀਂ ਇਹਨੂੰ ਕਿਉਂ ਹੁਣ ਤੱਕ ਛੱਡਿਆ? ਹੁਣ ਦੇਖੋ, ਅੱਜ ਸੰਮਣ ਹੋਇਆ, 4 ਸਾਲ ਤੁਸੀਂ ਵਾਹ ਨਹੀਂ ਕੱਢੀ ਇਹਦੇ ਮਾਮਲੇ ਦੀ। ਹੁਣ ਜਦੋਂ ਤੁਸੀਂ ਇਹ ਸੰਮਣ ਹੋ ਗਿਆ, ਚਲੋ ਇਹ ਕਹਿੰਦੇ ਕਿ ਅਸੀਂ ਨਹੀਂ ਕਰਵਾਇਆ, ਅਦਾਲਤ ਨੇ ਕੀਤਾ, ਪਰ ਟਾਈਮਿੰਗ ਨੂੰ ਲੈ ਕੇ ਤੇ ਸਵਾਲ ਉੱਠੇਗਾ ਨਾ ਕਿ ਹੁਣ ਹੀ ਕਿਉਂ?
ਇੰਨੇ ਸਾਲ ਇਹ ਮਾਮਲਾ ਦੱਬਿਆ ਕਿਉਂ ਰਿਹਾ, ਦਬਾਇਆ ਕਿਉਂ ਗਿਆ। ਬਾਕੀ ਜਿਹੜੀ ਉੱਥੇ ਚੋਣ ਹੋ ਰਹੀ ਹੈ, ਉੱਥੇ ਦੇਖੋ ਜਿਹੜੇ ਪੰਥਕ ਮੁੱਦੇ ਆ, ਜਿਹੜੀਆਂ ਸਿੱਖਾਂ ਦੀਆਂ ਮੁਸ਼ਕਲਾਵਾਂ ਨੇ, ਜੋ ਸਿੱਖਾਂ ਦੇ ਭਾਰਤ ਦੇ ਵਿੱਚ ਹਾਲਾਤ ਨੇ, ਸਿੱਖਾਂ ਦੀਆਂ ਦਿੱਕਤਾਂ ਨੇ, ਇੱਥੋਂ ਤੱਕ ਕਿ ਬੀਬੀਆਂ ਦੇ ਕੜੇ ਤੱਕ ਲਵਾਏ ਜਾ ਰਹੇ ਆ ਪ੍ਰੀਖਿਆ ਕੇਂਦਰਾਂ ਦੇ ਵਿੱਚੋਂ, ਲੋਕਾਂ ਨੂੰ ਗਵਾਹੀ ਦੇਣ ਤੋਂ ਰੋਕਿਆ ਜਾ ਰਿਹਾ ਜੋ ਅੰਮ੍ਰਿਤਧਾਰੀ ਹੈ। ਇਹ ਸਾਰੇ ਮੁੱਦਿਆਂ ਦੀ ਥਾਂ ਤੇ ਆਹ ਮੁੱਦੇ ਜ਼ਿਆਦਾ ਭਰੇ ਆ ਕਿ ਨਹੀਂ ਜੀ ਮੈਂ ਥੋੜਾ ਜਿਹਾ ਛੋਟਾ, ਦੂਜਾ ਮੇਰੇ ਤੋਂ ਵੱਡਾ ਚੋਰ ਆ। ਇਹ ਨਹੀਂ ਕੋਈ ਕਹਿ ਰਿਹਾ ਕਿ ਮੈਂ ਇਮਾਨਦਾਰ ਆ, ਮੇਰੇ 'ਚ ਕੋਈ ਦਾਗ ਨਹੀਂ। ਉਹ ਕਹਿੰਦਾ ਜੀ ਹਾਂ ਠੀਕ ਆ, ਪਰ ਦੂਜਾ ਮੇਰੇ ਤੋਂ ਵੱਡਾ। ਸੋ ਇਹ ਵੱਡੇ ਵਾਲੀ ਲੜਾਈ ਹੈ ਜਿਹੜੀ। ਦੂਜੇ ਜਿਹੜੇ ਅਸਲ ਮੁੱਦੇ ਜੋ ਗੁਰੂ ਘਰਾਂ ਦੇ ਪ੍ਰਬੰਧ ਨਾਲ ਜੁੜੇ ਮੁੱਦੇ ਆ, ਬੇਅਦਬੀਆਂ ਨਾਲ ਜੁੜੇ ਮੁੱਦੇ, ਉਹ ਤਾਂ ਵੈਸੇ ਚਲੋ ਆਪਦੀ ਥਾਂ ਤੇ ਹੈ ਨਾ, ਪਰ ਜੋ ਅਸਲ ਮੁੱਦੇ ਆ ਉਹਨਾਂ ਮੁੱਦਿਆਂ ਨੂੰ ਇਹ ਮੁੱਦੇ ਥਾਂ ਨਹੀਂ ਦੇਣ ਦੇ ਪਏ ਉੱਥੇ। ਜੀ ਬਿਲਕੁਲ। ਇਹ ਅਕਸਰ ਹੀ ਹਰ ਇੱਕ ਇਲੈਕਸ਼ਨ ਦੇ ਵਿੱਚ ਇੱਦਾਂ ਹੀ ਦੇਖਿਆ ਜਾਂਦਾ ਆ, ਜਿਹੜੀ ਸਿਆਸਤ ਆ ਮੁੱਦਿਆਂ 'ਤੇ ਨਹੀਂ, ਹੋਰ ਹੀ ਚੀਜ਼ਾਂ ਦੇ ਉੱਤੇ ਜਿਹੜੀ ਜ਼ਿਆਦਾ ਹੋ ਰਹੀ ਹੁੰਦੀ ਆ। ਅਤੇ ਸਰੋਤਿਓ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਆ ਅੱਜ ਦੀ ਸਵੇਰ ਦੇ ਨਾਲ ਖਬਰ 'ਤੇ ਨਜ਼ਰ, ਸ਼ੁੱਕਰਵਾਰ ਦਾ ਅੱਜ ਦਾ ਇਹ ਦਿਨ। ਅਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਹੁਣ ਆਪਾਂ ਜਿਹੜੀਆਂ ਕੁਛ ਕੁ ਖਬਰਾਂ ਦੇ ਉੱਤੇ ਜਿਹੜੀ ਝਾਤ ਮਾਰ ਲਈ ਆ, ਇਸ ਜਿਹੜੀ ਇੱਕ ਹੁਣ ਆਪਾਂ ਬ੍ਰੇਕ ਲੈਣੀ ਹੈ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਆਪਾਂ ਲੈਣੀਆਂ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਵੀ ਕੋਈ ਸਵਾਲ ਤੁਹਾਡੇ ਮਨ ਦੇ ਵਿੱਚ ਹੈਗਾ ਉਹ ਤੁਸੀਂ ਮਿੰਟੂ ਗੁਰੂਸਰੀਆ ਹੁਣਾਂ ਨੂੰ ਜਿਹੜਾ ਜੀ ਹੁਣ ਪੁੱਛ ਸਕਦੇ ਹੋ। ਫੋਨ ਲਾਈਨਸ ਹੁਣ ਓਪਨ ਨੇ, ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, 4082725200 ਦੇ ਉੱਤੇ। ਅਤੇ ਤੁਹਾਨੂੰ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। परमात्मा करे मेरा वीर दिन दुगनी रात चौगनी तरक्की करे, पर भाभी जी थोड़ा बहुत टाइम भैन भरावां लई भी कढ लिया करो। जी भैन जी, रब दी मेहर नाल हुण अपने कोल 4 गैस स्टेशन, 2 लीकर स्टोर ते 1 कन्वीनियंस स्टोर है। इस सब कासे च ही तुहाडे वीर जी बिजी रहंदे ने। एडा कारोबार तां ही समझदा है जे हर थां आप जाके निगरानी रखिए। ना भाभी केड़े जमाने दियां गल्लां करदे हो? अजकल तां विस्टा हाई डेफिनेशन कैमरे आ गए ने, जिथे चाहो बैठ के हर स्टोर दी मिंट मिंट दी खबर रखो। करो भावें स्मार्टफोन तो करो, कैश रजिस्टर दी रीडिंग पढ़ो करंसी बिल ते लाइसेंस प्लेट। दसो फिर अपने वीर नू। जे तुसी भी अपने कारोबार नू जद चाहे जिथे चाहे मॉनिटर करना चाਹੁੰਦੇ ਹੋ ਤਾਂ ਲਵਾਓ ਵਿਸਟਾ HD ਸਰਵੇਲੈਂਸ ਸਿਸਟਮ। 18 ਸਾਲ ਪੁਰਾਣੀ ਇਹ ਕੰਪਨੀ ਕੈਲੀਫੋਰਨੀਆ ਵਿੱਚ ਹਰ ਥਾਂ ਇੰਸਟਾਲ ਕਰਦੀ ਹੈ। ਉਹ ਵੀ ਕੰਪਨੀ ਸਰਟੀਫਾਈਡ ਟੈਕਨੀਸ਼ੀਅਨਸ ਦੁਆਰਾ। ਇਹ 4K ਹਾਈ ਡੈਫੀਨੇਸ਼ਨ ਕੈਮਰੇ ਦੇ ਮਾਹਿਰ ਹਨ ਤੇ ਸਿਰਫ ਕਮਰਸ਼ੀਅਲ ਗ੍ਰੇਡ ਪ੍ਰੋਡਕਟਸ ਹੀ ਲਗਾਉਂਦੇ ਹਨ। ਹੁਣ ਤੱਕ ਪੂਰੇ ਕੈਲੀਫੋਰਨੀਆ ਵਿੱਚ 40,000 ਤੋਂ ਵੱਧ ਕੈਮਰੇ ਇੰਸਟਾਲ ਕਰ ਚੁੱਕੇ ਹਨ। ਹੋਰ ਜਾਣਕਾਰੀ ਲਈ ਕਾਲ ਸੁਖਪਾਲ ਸਿੰਘ 661-586-5080। ਵਿਸਟਾ HD ਸਰਵੇਲੈਂਸ ਸਿਸਟਮ। ਮੈਨੂੰ ਪਤਾ ਲੱਗਾ ਹੈ ਕਿ ਡਿਸ਼ ਨੈਟਵਰਕ ਤੇ ਰੋਜ਼ ਸਵੇਰੇ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਆਉਂਦੀ ਹੈ। ਡਿਸ਼ ਨੈਟਵਰਕ ਲਵਾਉਣਾ ਬੜਾ ਮਹਿੰਗਾ ਹੋਊਗਾ। ਨਹੀਂ ਜੀ, ਮੇਰੀ ਸਹੇਲੀ ਨੇ ਦੱਸਿਆ ਕਿ ਡਿਸ਼ ਨੇ ਅੱਜਕੱਲ ਬੜੀ ਵਧੀਆ 20% ਆਫ ਪ੍ਰਮੋਸ਼ਨ ਚਲਾਈ ਹੈ। ਤੁਸੀਂ ਵੇਖ ਸਕਦੇ ਹੋ ਆਪਣੀ ਮਨਪਸੰਦ ਚੈਨਲ ETC ਅਤੇ ਕ੍ਰਿਕਟ ਚੈਨਲ, ਵਿਲੋ TV। ਇਹ ਸਾਰੇ ਚੈਨਲ 24 ਮਹੀਨੇ ਤੱਕ $19.99 ਦੇ ਵਿੱਚ, 2 ਸਾਲਾਂ ਦੇ ਵਿੱਚ ਪੂਰੇ $120 ਦੀ ਬਚਤ। ਅੱਜ ਤਾਂ ਤੂੰ ਬੜੀ ਸੋਹਣੀ ਗੱਲ ਕੀਤੀ ਹੈ। ਦੱਸ ਕਿੱਥੇ ਫੋਨ ਕਰਾਂ? ਗੋ ਸੈਟੇਲਾਈਟ ਸਿਟੀ ਵਾਲੇ ਰਾਜ ਸਿੰਘ ਨੂੰ 530-770-1192 530-770-1192 ਤੇ ਫੋਨ ਕਰੋ। ਤੇ ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਈ, ਗੋ ਸੈਟੇਲਾਈਟ ਸਿਟੀ ਵੱਲੋਂ ਡਿਸ਼ ਤੇ ਸਾਈਨ ਅਪ ਕਰਨ ਤੇ $100 ਦਾ ਗਿਫਟ ਕਾਰਡ ਵੀ ਮਿਲੇਗਾ। ਮੈਂ ਹੁਣੇ ਹੀ 530-770-1192 ਤੇ ਫੋਨ ਕਰਦਾ। ਅੱਜ ਤਾਂ ਤੁਸੀਂ ਖੁਸ਼ ਹੀ ਕਰਤਾ। Limited time offer requires credit qualification, 24-month commitment and early termination fee and auto pay. Requires subscription to a qualifying American or British Latino package. Other restrictions apply. Call for details. ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਸੈਕਰਾਮੈਂਟੋ ਤੇ ਯੂਬਾ ਸਿਟੀ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀਆਂ ਟੈਕਸ ਸਰਵਿਸਿਜ਼ ਦੇ ਲਈ IBS ਟੈਕਸ ਸਰਵਿਸਿਜ਼ ਜੋ ਇੱਕ ਪ੍ਰੋਫੈਸ਼ਨਲ ਟੈਕਸ ਅਤੇ ਅਕਾਊਂਟਿੰਗ ਕਾਰਪੋਰੇਸ਼ਨ ਹੈ। IBS ਟੈਕਸ ਸਰਵਿਸਿਜ਼ ਵਾਲੇ ਇੰਦਰਪਾਲ ਸਿੰਘ ਮਿਆਲ ਹੁਣਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਟੈਕਸ ਭਰਵਾ ਸਕਦੇ ਹੋ। ਇੰਡੀਵਿਜੂਅਲ ਟੈਕਸ ਰਿਟਰਨ, ਸਿੰਪਲ ਟੂ ਕੰਪਲੈਕਸ ਟੈਕਸ ਰਿਟਰਨ ਤੇ ਇਹ ਬਿਜ਼ਨਸ ਦੇ ਟੈਕਸ ਭਰਨ ਦੇ ਵਿੱਚ ਮਾਹਰ ਨੇ, ਜਿਨ੍ਹਾਂ ਵਿੱਚ ਟਰੱਕਿੰਗ, ਗੈਸ ਸਟੇਸ਼ਨ, ਲਿਕਰ ਸਟੋਰ ਦੇ ਟੈਕਸ ਵੀ ਭਰਦੇ ਹਨ। ਫਾਰਮਿੰਗ ਅਤੇ ਐਗਰੀਕਲਚਰ ਟੈਕਸ ਰਿਟਰਨ ਵੀ ਭਰਵਾ ਸਕਦੇ ਹੋ। ਸੋ ਆਪਣੀ ਹਰ ਇੱਕ ਤਰੀਕੇ ਦੀਆਂ ਟੈਕਸ ਜ਼ਰੂਰਤਾਂ ਦੇ ਲਈ ਹਮੇਸ਼ਾ ਯਾਦ ਰੱਖੋ IBS ਟੈਕਸ ਸਰਵਿਸਿਜ਼ ਵਾਲੇ ਇੰਦਰਪਾਲ ਸਿੰਘ ਮਿਆਲ। ਇਹਨਾਂ ਦੇ 2 ਆਫਿਸ ਹਨ 2085 ਅਰੀਨਾ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 9166412585 916 641 2585 ਤੇ 327 ਪਰਸੀ ਐਵੀਨਿਊ ਯੂਬਾ ਸਿਟੀ। ਫੋਨ ਨੰਬਰ 5306747161 530 674 7161 IBS ਟੈਕਸ ਸਰਵਿਸਿਜ਼। ਜੱਟ ਨੇ ਸਤਿ ਸ਼੍ਰੀ ਅਕਾਲ ਜੀ, ਬਿੱਲੋ ਜੱਟ ਨੇ ਟਰਾਂ ਮੈਂ ਬੱਬੂ ਮਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ US। ਆਲੇ ਦੇ ਗੋਤ ਲਖਾਉਣਾ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਸਰੋਤਿਆਂ ਨੂੰ ਦੱਸ ਦਿਓ ਵੀ ਬਹੁਤ ਸਾਰੇ ਸਰੋਤੇ ਲਗਾਤਾਰ ਸਾਡੇ ਕੋਲੋਂ ਫੋਨ ਨੰਬਰ ਪੁੱਛਦੇ ਰਹਿੰਦੇ ਨੇ ਸੁਣਨ ਵਾਲੇ। ਸੋ ਤੁਹਾਨੂੰ ਜਿਹੜੇ ਜੀ ਸਰੋਤੇ ਉਹ ਦੱਸਦੇ ਜਾਈਏ, ਜਿਹੜੀ ਟੀ-ਮੋਬਾਈਲ ਕੰਪਨੀ ਆ ਉਹ ਜਿਹੜੀ ਜ਼ਿਆਦਾ ਕੰਮ ਖਰਾਬ ਕਰਦੀ ਹੈ ਸੁਣਨ ਵਾਲੇ ਨੰਬਰਸ ਦੇ ਵਿੱਚ, ਉਹ ਜਿਹੜੇ ਜੀ ਨੰਬਰ ਬੰਦ ਕਰ ਦਿੰਦੀ ਹੈ। ਪਰ ਉਹਨਾਂ ਦੇ ਲਈ ਹੁਣ ਇੱਕ ਵਿਸ਼ੇਸ਼ ਨੰਬਰ ਜਿਹੜਾ ਉਹ ਲਿਆ ਗਿਆ ਆ। ਸੋ ਸਾਰੇ ਟੀ-ਮੋਬਾਈਲ ਜਿਹੜੇ ਜਿਨ੍ਹਾਂ ਦੇ ਕੋਲ ਹੈਗੇ ਆ ਟੀ-ਮੋਬਾਈਲ ਦੇ ਫੋਨ, ਉਹ ਯੂਜ਼ ਕਰਦੇ ਸਕਦੇ ਨੇ ਨੰਬਰ ਜੀ 213 493 0180 2134930180। ਤੇ ਬਾਕੀ ਜਿੰਨੇ ਵੀ ਹੋਰ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਦੇ ਲਈ ਜਿਹੜਾ ਇੱਕ ਹੋਰ ਨੰਬਰ ਆ ਉਹ ਤੁਸੀਂ ਉਹਦੇ ਤੇ ਕਾਲ ਕਰਕੇ ਸੁਣ ਸਕਦੇ ਹੋ 641 552 5000 641552 5000। ਜੇ ਇਹਨਾਂ ਨੰਬਰਸ ਦੇ ਬਾਰੇ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਸਟੂਡੀਓ 'ਚ ਕਾਲ ਕਰਕੇ ਪੁੱਛ ਸਕਦੇ ਹੋ 408 272 5200 ਦੇ ਉੱਤੇ। ਤੇ ਬਾਕੀ ਹੁਣ ਸਵਾਲ ਜਵਾਬ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725200 ਦੇ ਉੱਤੇ। ਕੋਸ਼ਿਸ਼ ਕਰਿਓ ਜੀ ਸੰਖੇਪ ਦੇ ਵਿੱਚ ਜਿਹੜਾ ਜੀ ਸਵਾਲ ਪੁੱਛਿਓ ਜਲਦੀ ਤਾਂ ਜੋ ਵੱਧ ਤੋਂ ਵੱਧ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਆਪਾਂ ਲੈ ਸਕੀਏ। ਤੇ ਆਪਣੇ ਨਾਲ ਪਹਿਲੇ ਕਾਲਰ ਜੁੜੇ ਨੇ ਪ੍ਰਗਟ ਪੈਲ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਸਿੰਘ ਜੀ, ਤੁਹਾਨੂੰ ਤੇ ਮਿੰਟੀ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਦੇ ਬੜੇ ਮਹਾਨ ਬੰਦੇ ਨੇ ਮਿੰਟੂ ਸਾਰੇ, ਇਹਨਾਂ ਬੜੇ ਚੰਗੇ ਵਿਚਾਰ ਦਿੱਤੇ ਆ, ਬਹੁਤ ਵਧੀਆ ਖਾਣ ਤੇ ਪੇਂਡੂ ਗੱਲਾਂ ਜਿਹੜੀਆਂ ਉਹ ਕੱਢ ਕੇ ਦੱਸੀਆਂ ਵੀ ਕਿੱਦਾਂ ਹੋ ਰਿਹਾ। ਉਹਦੇ 'ਚ ਮੈਨੂੰ ਇੱਕ ਗੱਲ ਯਾਦ ਆ ਗਈ ਜੀ, ਸਾਡਾ ਤੇ ਇੰਡੀਆ ਦਾ ਕੀ ਫਰਕ ਹੈ ਵਿਦੇਸ਼ਾਂ ਦਾ। ਇੱਥੇ ਬੱਤੀ ਵਾਲੀਆਂ ਕਾਰਾਂ ਨਹੀਂ ਤੇ ਰਿਸ਼ਵਤਖੋਰ ਸਰਕਾਰਾਂ ਨਹੀਂ, ਜਣੇ ਖੋਣੇ ਕੋਲ ਮੰਤਰੀ ਨਹੀਂ ਤੇ ਅਨਪੜ੍ਹ ਸੰਤਰੀ ਨਹੀਂ, ਮੰਤਰੀ ਨਹੀਂ ਸੰਤਰੀ ਨਹੀਂ ਜੀ, ਗੱਡੀ ਵਾਲੇ ਬਾਬੇ ਨਹੀਂ ਤੇ ਪੁਲਿਸ ਦੇ ਦਾਬੇ ਨਹੀਂ, ਬੱਤੀ ਕਦੇ ਗੁੱਲ ਨਹੀਂ ਤੇ ਵਿਹਲਿਆਂ ਦਾ ਮੁੱਲ ਨਹੀਂ, ਸੜਕਾਂ ਤੇ ਟੋਏ ਨਹੀਂ ਤੇ ਸੱਚੇ ਕਦੇ ਰੋਏ ਨਹੀਂ। ਉਹ ਕੱਲ ਤਰਨਤਾਰਨ ਹਲਕੇ ਦੇ ਪਿੰਡ ਪਲਾਸੌਰ 'ਚ ਪਹਿਲਾਂ ਕਤਲ ਹੋ ਗਿਆ ਤੇ ਕੱਲ ਉੱਥੇ 11 ਬੰਦਿਆਂ ਦਾ ਐਕਸੀਡੈਂਟ ਹੋ ਗਿਆ। ਇੱਕੇ ਪਰਿਵਾਰ ਦੇ ਉਹ ਰੱਬ ਨੂੰ ਪਿਆਰੇ ਹੋ ਗਏ। ਤੇ ਹੁਣ ਬੱਚਾ ਖਾਧਾ ਗਿਆ ਤੇ ਕਿੰਨੇ ਬੱਚੇ ਤੇ ਕਿੰਨਾ ਕੁਝ ਖਾਧਾ ਗਿਆ, ਤਕਰੀਬਨ ਸਾਰਾ ਕੁਝ ਦੱਸ ਗਏ। ਤੇ ਮੈਂ ਵੀ ਉਹਦੇ ਵਿੱਚ ਹੀ ਦੱਸਦਾ ਵੀ ਇੱਥੇ ਮਿੰਟੂ ਜੀ ਜੇ ਕੋਈ ਕਾਨੂੰਨ ਹੀ ਹੈ ਨੀ ਗਾ ਤੇ 40% ਤੇ ਜੱਜ ਹੈ ਨੀ ਗੇ ਜੀ, ਥੱਲੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ, ਤੇ ਨਿਆਂ ਕੀ ਮਿਲਣਾ। ਦੂਜੀ ਗੱਲ ਆ ਗਈ, ਇਹਨਾਂ ਦੇ ਆਪਣੇ ਹੀ ਇੰਨੇ ਲੀਡਰਾਂ ਦੇ ਕੇਸ ਨੇ, ਗਰੀਬ ਜਨਤਾ ਨੂੰ ਤੇ ਕਿਤੇ 20-30 ਸਾਲ ਇੰਤਜ਼ਾਰ ਕਰਨਾ ਪੈਂਦਾ ਜੀ। ਥੈਂਕ ਯੂ। ਦੂਜੀ ਗੱਲ ਆ ਗਈ ਜੀ, 40% ਵੋਟਰ ਆ ਜਿਹੜੇ ਉਹਨਾਂ ਨੇ ਇਸਤੇਮਾਲ ਕਰਨਾ ਆਪਣੇ ਵੋਟ ਦਾ ਹੱਕ ਦਿੱਲੀ 'ਚ। 8 ਲੱਖ ਤੋਂ ਵੱਧ ਪਾਪੂਲੇਸ਼ਨ ਹੈ ਉੱਥੇ ਤੇ 60% ਲੋਕਾਂ ਨੇ ਵੋਟ ਹੀ ਨਹੀਂ ਬਣਾਈ।
ਤੇ ਕੀ ਉਹਦੇ ਚੋਂ ਵੀ ਕੁਝ ਪੋਲਣੀ ਹੋਣੀ ਹੈ। ਤੇ ਮੈਨੂੰ ਜਾਪਦਾ ਵੀ ਇਹਨਾਂ ਲੀਡਰਾਂ ਦੇ ਬੰਦੇ ਹੀ ਜਿਹੜੇ ਪੱਕੇ ਉਹਨਾਂ ਹੀ ਵੋਟਾਂ ਪਾਉਣੀਆਂ। ਤੇ ਕੀ ਕੋਈ ਇਹ ਤੇ ਐਕਸ਼ਨ ਨਹੀਂ ਲਿਆ ਜਾਂਦਾ ਵੀ ਪੂਰੀ ਜਾਂ ਵੋਟ ਹੋਵੇ ਜਾਂ 50% ਤੋਂ ਵੱਧ ਹੀ ਹੋਵੇ ਤੇ ਫਿਰ ਕੋਈ ਮਾਨਤਾ ਮਿਲੇ। ਜੀ ਨੰਬਰ 2, ਰਾਜ ਕਰਨ ਜੀ ਇੱਥੇ ਸਾਡੇ ਕੈਲੀਫੋਰਨੀਆ ਸਟੇਟ 'ਚ ਕੋਈ ਗੁਰਦੁਆਰੇ ਨੇ 1-2 ਜਿੱਥੇ ਕਦੀ ਇਲੈਕਸ਼ਨ ਨਹੀਂ ਹੋਈ ਤਾਂ ਸਾਰੇ ਅਮਰੀਕਾ ਤੋਂ ਨੰਬਰ 1 ਚੱਲਦੇ ਆ ਜੀ। ਜੀ ਜੀ ਥੈਂਕ ਯੂ ਪ੍ਰਗਟਪਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਆਪਾਂ ਜਿਹੜੀ ਇਸ ਟਾਈਮ ਜਿਹੜੀ ਪੰਜਾਬ ਦੀ ਸਿਆਸਤ ਦੇ ਉੱਤੇ ਜਿਹੜੀ ਆ ਮੇਜਰ ਜਿਹੜੀ ਗੱਲ ਕਰ ਰਹੇ ਹਾਂ ਜੀ। ਮਿੰਟੂ ਜੀ, ਤੁਹਾਨੂੰ ਲੱਗਦਾ ਵੀ ਕੋਈ ਇੱਦਾਂ ਦੀ ਮੱਦ ਆਉਣੀ ਚਾਹੀਦੀ ਵੀ ਜੇ ਇੰਨੇ ਫੀਸਦੀ ਘੱਟੋ ਘੱਟ ਜਿਹੜੇ ਵੋਟਰਾਂ ਦੇ ਵਿੱਚੋਂ ਲੋਕ ਵੋਟਿੰਗ ਕਰਨ ਤਾਂ ਹੀ ਜਿਹੜੀ ਆ ਚੋਣਾਂ ਨੂੰ ਮਾਨਤਾ ਮਿਲੇ? ਨਹੀਂ ਦੇਖੋ, ਅਸੀਂ ਤੇ ਚਾਹੁੰਦੇ ਹਾਂ ਜਿਹੜੀ ਬਨਾਰਸ ਦੀ ਸੀਟ ਜਿੱਤਿਆ ਸੀ ਨਰਿੰਦਰ ਮੋਦੀ, ਮੈਨੂੰ ਐਗਜ਼ੈਕਟ ਤੇ ਨਹੀਂ ਪਤਾ, ਪਰ ਉਹਦੀ ਜੇ ਪਰਸੈਂਟੇਜ ਕੱਢੀਏ ਤੇ ਮੇਰੇ ਖਿਆਲ ਦੇ ਨਾਲ ਬਲ ਸਾਹਿਬ ਨੂੰ ਪਤਾ ਹੋਣਾ ਬਿਹਤਰ, ਉਹ ਵੀ 30-35% ਬਣਦੀ ਹੈ ਜਿਹੜੀ ਵੋਟ ਲੈ ਕੇ ਜਿੱਤਿਆ ਸੀ। ਹਾਲਾਂਕਿ ਵੋਟ ਬੜੀ ਲੈ ਕੇ ਜਿੱਤ ਗਿਆ ਸੀ ਉਹ, ਪਰ ਫਿਰ ਵੀ ਉਹਦੀ ਪਰਸੈਂਟੇਜ ਬੜੀ ਥੋੜੀ ਬਣਦੀ ਸੀ। ਇਸ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਸਾਹਮਣੇ ਨੇ। ਜਿੱਦਾਂ ਇੱਕ ਵਾਰੀ ਇੱਕ ਇਲੈਕਸ਼ਨ ਹੋਇਆ ਮੇਰੇ ਖਿਆਲ ਦੇ ਨਾਲ, ਯੂਪੀ ਦਾ ਇਲੈਕਸ਼ਨ ਸੀ, ਉਹਦੇ 'ਚ ਜਿਹੜਾ ਉਮੀਦਵਾਰ ਜਿੱਤਿਆ ਉਹ ਮੇਰੇ ਖਿਆਲ ਦੇ ਨਾਲ 19,000 ਵੋਟ ਲੈ ਕੇ ਗਿਆ ਸੀ, ਪਰ ਜਿਹੜਾ ਦੂਜੇ ਨੰਬਰ ਵਾਲਾ ਸੀ ਉਹਦੇ ਤੋਂ ਜ਼ਿਆਦੀਆਂ ਵੋਟਾਂ ਨੋਟਾਂ ਨੂੰ ਪੈ ਗਈਆਂ ਸਨ। ਤੀਜੇ ਨੰਬਰ ਵਾਲੇ ਤੋਂ ਵੀ ਜ਼ਿਆਦਾ ਨੋਟਾਂ ਨੂੰ ਪੈ ਗਈਆਂ ਸਨ ਉੱਥੇ। ਸੋ ਇਹ ਬੜਾ ਇੱਕ ਤਰ੍ਹਾਂ ਨਾਲ ਅਜੀਬੋ-ਗਰੀਬ ਜਿਹਾ ਸਾਡਾ ਸਿਸਟਮ ਹੋਇਆ ਪਿਆ ਕਿ ਕਈ ਥਾਈਂ ਇਸ ਤਰ੍ਹਾਂ ਦੇ ਸਮੀਕਰਨ ਆਉਂਦੇ ਆ ਜਿੱਥੋਂ ਜਾਪਦਾ ਹੈ ਕਿ ਇਹ ਡੈਮੋਕ੍ਰੇਸੀ ਹੈ ਜਿਹੜੀ ਉਹ ਦੁਬਾਰਾ ਤਰਾਸ਼ਣ ਦੀ ਜ਼ਰੂਰਤ ਆ, ਕਿਉਂਕਿ ਇਹ ਹਾਈਜੈਕ ਜੀ ਹੋ ਗਈ ਲੱਗਦੀ ਹੈ। ਇਹਨਾਂ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ, ਪਰ ਇਹੋ ਜਿਹਾ ਕਾਨੂੰਨ ਨਹੀਂ ਹੈ ਕਿ ਕਿਸੇ ਨੂੰ ਵੋਟ ਬਣਾਉਣ ਲਈ ਮਜਬੂਰ ਕੀਤਾ ਜਾ ਸਕੇ ਜਾਂ ਵੋਟ ਪਾਉਣ ਲਈ ਮਜਬੂਰ ਕੀਤਾ ਜਾ ਸਕੇ। ਇੱਥੋਂ ਤੱਕ ਕਿ ਇੱਕ ਸੱਜਣ ਆ ਪਿਛਲੇ ਦਿਨ ਸੁਪਰੀਮ ਕੋਰਟ ਪਹੁੰਚ ਗਿਆ, ਉਹਨੇ ਰਿਟ ਪਾ ਦੀ, ਰਿਟ ਕਿਹਦੀ ਰੱਟਾ ਪਾ ਲਿਆ ਕਿ ਜੇ ਸਾਰੇ ਮੁਲਕ ਚੋਂ ਕਬਜ਼ੇ ਛਡਾਓ, ਸੁਪਰੀਮ ਕੋਰਟ ਕਬਜ਼ੇ ਛਡਾਉਣ ਲਈ ਹੁਕਮ ਦੇਵੇ। ਉਹਨਾਂ ਆਖਿਆ ਕਿ ਭਾਈ ਸਾਹਿਬ ਤੁਸੀਂ ਕਦੇ ਵੋਟ ਪਾਈ ਆ? ਉਹ ਕਹਿੰਦਾ ਜੀ ਮਾਫ਼ ਕਰੋ, ਵੋਟ ਤੇ ਨਹੀਂ ਕਦੇ ਮੈਂ ਜ਼ਿੰਦਗੀ 'ਚ ਪਾਈ। ਉਹ ਕਹਿੰਦੇ ਕਮਾਲ ਦੀ ਗੱਲ ਹੈ ਯਾਰ, ਤੂੰ ਰਿਟ ਪਾਉਣ ਆ ਗਿਆ ਪਰ ਵੋਟ ਨਹੀਂ ਕਦੇ ਪਾਈ, ਬਦਲਾ ਲਈ ਤੂੰ ਕਦੇ ਵੋਟ ਨਹੀਂ ਪਾਈ ਪਰ ਰਿਟ ਪਾਉਣ ਆ ਗਿਆ। ਸੋ ਇੱਥੇ ਇਹੋ ਜਿਹਾ ਹਾਲ ਆ, ਪਰ ਇਸ ਪਾਸੇ ਸੋਚਣ ਦੀ ਜ਼ਰੂਰਤ ਹੈ। ਮੈਂ ਸਮਝਦਾ ਕਿ ਇਸ ਪਾਸੇ ਸੋਚਣਾ ਪਵੇਗਾ। ਜੀ ਜੀ ਜਸਵੰਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੱਤਰਕਾਰ ਸਾਹਿਬ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੱਤਰਕਾਰ ਨਹੀਂ ਹੈ ਜੀ, ਮੈਂ ਤੇ ਤੁਹਾਡਾ ਆਪਣਾ ਜਿਹਾ ਸੇਵਕ ਹਾਂ। ਮੈਂ ਤੇ ਜੀ ਜੀ ਸਵਾਲ ਪੁੱਛੋ ਜੀ। ਜਨਾਬ ਉਹਨਾਂ ਨੂੰ ਪੁੱਛੋ, SSP ਨੂੰ ਪੁੱਛੋ ਤਰਨਤਾਰਨ ਸਾਹਿਬ ਵਾਲੇ ਨੂੰ, ਜਾਂ DSP ਨੂੰ ਪੁੱਛੋ ਵੀ ਲੋਕਾਂ ਨੂੰ ਮਾਰਨ ਵਾਸਤੇ ਤਾਂ ਝੜਦੇ ਨੇ, ਤੁਸੀਂ ਪੁਲਿਸ ਭੇਜਦੇ ਨੇ, ਜਿਪਸੀਆਂ ਤੇ ਗੋਲੀ ਚਲਾ ਦਿੰਦੇ ਆ, ਤੁਹਾਡੇ ਕੋਲੋਂ ਕੁੱਤੇ ਨਹੀਂ ਮਰਾਏ ਜਾ ਸਕਦੇ? ਜੀ ਥੈਂਕ ਯੂ ਜਸਵੰਤ ਜੀ। ਆ ਦੂਸਰਾ ਕੇਸ ਹੋ ਗਿਆ, ਪਹਿਲਾਂ ਇੱਕ ਹੋ ਕੇ ਸਿਆਣੇ ਦੇ ਬੰਦੇ ਦਾ ਹੋਇਆ ਸੀ, ਹੁਣ ਬੱਚੇ ਦਾ ਹੋ ਗਿਆ। ਬੱਚੇ ਦਾ ਹੋ ਗਿਆ ਜੀ। ਥੈਂਕ ਯੂ ਜਸਵੰਤ ਜੀ। ਜੀ ਮਿੰਟੂ ਜੀ। ਜੀ ਜੀ ਨਹੀਂ ਦੇਖੋ, ਇਹ ਤਾਂ ਮੁੱਦਾ ਬਹੁਤ ਹੀ ਜ਼ਿਆਦਾ ਨਾਜ਼ੁਕ ਹੈ ਇਸ ਸਮੇਂ ਪੰਜਾਬ ਦੇ ਵਿੱਚ। ਇੱਕ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ, ਜਿਹੜੇ ਸੱਜਣ ਮੇਰੇ ਖਿਆਲ ਦੇ ਨਾਲ 20 ਸਾਲ ਜਾਂ 15 ਸਾਲ ਬਾਅਦ ਆਉਣਗੇ ਨਾ, ਪੰਜਾਬ ਨਹੀਂ ਆਏ ਕਿਤੇ ਸਟੇਟਾਂ ਵਿੱਚ, ਜਿਹੜੇ ਸਾਡੇ ਪ੍ਰਵਾਸੀ ਭੈਣ ਭਰਾ, ਉਹ ਜਦੋਂ ਆਉਣਗੇ ਤੇ ਉਹ ਤੇ ਮਾਹੌਲ ਵੇਖ ਕੇ ਇੱਕ ਵਾਰੀ ਥੋੜਾ ਜਿਹਾ ਘਬਰਾ ਜਾਣਗੇ, ਕਿਉਂਕਿ ਅੱਗੇ ਸਾਡੇ ਖੇਤ ਖੁੱਲੇ ਹੁੰਦੇ ਸਨ। ਜਦੋਂ ਸਾਡੀਆਂ ਧੀਆਂ ਭੈਣਾਂ ਖੇਤ ਜਾਂਦੀਆਂ ਕਿਤੋਂ ਵੀ ਵੜ ਕੇ ਤੇ ਗੰਦਲਾ ਤੋੜ ਦਿੰਦੀਆਂ ਸਨ। ਹੁਣ ਜੇ ਸਾਗ ਤੋੜਨਾ ਹੋਵੇ ਕਿਸੇ ਦੇ ਖੇਤ ਤੇ ਪਹਿਲਾਂ ਪਿੰਡੋਂ ਉਸ ਘਰ ਨੂੰ ਸੱਦਣਾ ਪਵੇਗਾ, ਉਹਦੇ ਬੰਦਿਆਂ ਨੂੰ ਸੱਦਣਾ ਪਵੇਗਾ ਕਿ ਆ ਜਿਹੜੀ ਕੰਡਿਆਲੀ ਤਾਰ ਆ ਕਿਸੇ ਪਾਸੇ ਰਾਹ ਜਿਹੜਾ ਰੱਖਿਆ ਤੇ ਉਹਨੂੰ ਮਾੜਾ ਜਿਹਾ ਪਲਾਸ ਦੇ ਨਾਲ ਪਾਸੇ ਕਰੋ, ਅਸੀਂ ਵੜ ਕੇ ਸਾਗ ਤੋੜ ਦਈਏ। ਕਿਉਂਕਿ ਹਰੇਕ ਖੇਤ ਦੇ ਆਲੇ ਦੁਆਲੇ ਕੰਡਿਆਲੀ ਤਾਰ ਲੱਗੀ ਹੋਈ ਹੈ, ਜਿਹੜੀ ਅੱਜ ਤੋਂ 15-20 ਸਾਲ ਪਹਿਲਾਂ ਨਜ਼ਰ ਨਹੀਂ ਸੀ ਆਉਂਦੀ। ਕਿਤੇ ਭਾਵੇਂ ਸੜਕ ਦੇ ਆਲੇ ਦੁਆਲੇ ਲੋਕ ਵਾੜ ਕਰ ਦੇਣ, ਪਰ ਹੁਣ ਮਜਬੂਰੀ ਬਣ ਗਈ ਹੈ ਹਰੇਕ ਕਿੱਲੇ ਦੇ ਦੁਆਲੇ, ਹਰੇਕ ਖੇਤ ਦੇ ਦੁਆਲੇ ਜ਼ਿਮੀਂਦਾਰ ਨੂੰ ਉਹ ਜਿਹੜੀ ਵਾੜ ਕਰਨੀ ਪੈ ਰਹੀ। ਕਾਹਦੇ ਕਰਕੇ? ਜਿਹੜੇ ਵਾਰਾ ਪਸ਼ੂ ਹੈ ਉਹ ਖੇਤਾਂ 'ਚ ਆ ਕੇ ਫਸਲ ਬਰਬਾਦ ਕਰ ਦਿੰਦੇ। ਸਾਡਾ ਘਰ ਆਪਦਾ ਖੇਤ ਦੇ ਵਿੱਚ ਆ, ਪਰ ਇੱਥੇ ਅਸੀਂ ਵੀ ਲਾਈ ਹੋਈ ਆ, ਕਿਉਂਕਿ ਪਸ਼ੂ ਪਤਾ ਨਹੀਂ ਲੱਗਦੇ, ਰਾਤ ਜਿੱਥੇ ਪੈਂਦੇ ਝੁੰਡ ਉਹ ਸਫਾਇਆ ਕਰ ਜਾਂਦੇ ਆ। ਇਸੇ ਤਰ੍ਹਾਂ ਮੈਂ ਅੱਗੇ ਜਿਵੇਂ ਕਿਹਾ ਕਿ ਵਾਰਾ ਪਸ਼ੂ ਸਾਡੀ ਫਸਲ ਖਾ ਰਹੇ ਆ ਤੇ ਜਿਹੜੇ ਅਵਾਰਾ ਕੁੱਤੇ ਉਹ ਸਾਡੀ ਨਸਲ ਖਾ ਰਹੇ ਆ, ਪਰ ਹੱਲ ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਇਹੋ ਜਿਹੇ ਮਸਲੇ ਜਿਹੜੇ ਉਹ ਨਾ ਸਰਕਾਰਾਂ ਦੇ ਏਜੰਡੇ ਤੇ ਆ ਤੇ ਨਾ ਹੀ ਕੋਈ ਜਨਤਾ ਜਿਹੜੀ ਇਹਦੇ ਪ੍ਰਤੀ ਕੁਝ ਕਰ ਸਕਦੀ, ਉਹ ਵੀ ਮਜਬੂਰ ਆ। ਜੀ ਮਾਫੀ ਚਾਹੁੰਦੇ, ਮੈਂ ਅਗਲਾ ਸ਼ਬਦ ਵਰਤਣ ਲੱਗਾ ਆ। ਉੱਥੇ ਜਿਹੜੇ ਡੇਰੇ ਵਾਲੇ ਆ, ਉੱਥੇ ਕਈ ਬੰਦਿਆਂ ਨੂੰ ਉੱਥੇ ਖੱਸੀ ਕਰਨ ਲੱਗੇ ਹੋਏ ਆ, ਤੇ ਕੀ ਇਹ ਕੁੱਤਿਆਂ ਦੇ ਬਾਰੇ ਨਹੀਂ ਇਹ ਕੁਝ ਕਰ ਸਕਦੇ? ਦੇਖੋ
ਚੱਲਿਆ ਸੀਗਾ ਇਹ ਨਾ ਪਟਿਆਲੇ ਦੇ ਵਿੱਚ ਕੀਤੇ ਵੀ ਸਨ, ਇਸ ਤਰ੍ਹਾਂ ਦੀ ਇੱਕ ਚੱਲੀ ਸੀ। ਪਰ ਗੱਲ ਤਾਂ ਉੱਥੇ ਆ ਜਾਂਦੀ ਹੈ ਪਹੁੰਚੋਂ ਕਿ ਉਹ ਜਿਹੜਾ ਇਹਨਾਂ ਨੇ ਠੇਕਾ ਦਿੱਤਾ ਸੀ ਉਹਦੇ 'ਚ ਵੀ ਹੇਰਾਫੇਰੀ ਹੋ ਗਈ। ਮੁੜ ਦੀ ਜਾਂਚ ਕਰਵਾਉਂਦੇ ਫਿਰਦੇ ਸੀ। ਕੁੱਤਿਆਂ ਨੂੰ ਖੱਸੀ ਕਰਨ ਵਾਲਾ ਜਿਹਨੂੰ ਠੇਕਾ ਦਿੱਤਾ ਸੀ ਕੰਪਨੀ ਨੂੰ ਉਹ ਵੀ ਖਾ ਹੋਊਗਾ ਪਿੱਛੋਂ। ਮੁੜ ਕੇ ਉਹ ਕੰਪਨੀ ਨੂੰ ਲੱਭਦੇ ਫਿਰਦੇ ਸੀ ਕਿ ਕਿੰਨੇ ਦਿੱਤੇ ਸੀ ਤੇ ਕਿੰਨੇ ਵਿੱਚੋਂ ਸ਼ੱਕ ਛਕਾ ਗਏ, ਕਿੰਨੇ ਕੁੱਤੇ ਫੜ ਕੇ ਉਹਨਾਂ ਨੇ ਖੱਸੀ ਕੀਤੇ। ਕੁੱਤੇ ਖੱਸੀ ਕਰਨ ਵਾਲੇ ਵੀ ਉਹ ਇਹੋ ਜਿਹੇ ਹੀ ਆ ਨਾ। ਨਹੀਂ ਤਾਂ ਫਿਰ ਉਹ ਆਰਮੀ ਵਾਲੇ ਬੁਲਾੜੋ ਜਿਹੜੇ ਚੋਣਾਂ ਦੇ ਉੱਤੇ ਆਏ ਸੀ ਉਹਨਾਂ ਨੇ ਵਾਹਵਾ ਸਫਾਈਆ ਕਹਿੰਦੇ ਕਰ ਰਹੇ ਸੀ। ਉਹ ਫਾਰਮੂਲਾ ਠੀਕ ਹੈ, ਲੋਕੀ ਯਾਦ ਕਰਦੇ ਉਹਨਾਂ ਨੂੰ ਵੀ ਥੋੜਾ ਚਿਰ ਹੋਰ ਰਹਿ ਜਾਂਦੇ ਚੰਗਾ ਸੀ। ਜੀ ਜੀ ਇੰਦਰਜੀਤ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਕਰਨਵੀਰ ਬਾਈ ਜੀ ਤੇ ਮਿੱਠੂ ਬਾਈ ਜੀ ਤੇ ਸੁਣਨ ਵਾਲੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਆਪ ਜੀ ਦਾ ਬਹੁਤ ਵੱਡਾ ਮੁੱਲਾ ਯੋਗਦਾਨ ਰਿਹਾ ਜਿਹੜੇ ਫਲੱਡ ਦੀਆਂ ਤੁਸੀਂ ਸਾਨੂੰ ਅਪਡੇਟ ਦਿੰਦੇ ਰਹੇ ਹੋ ਤੇ ਸਾਰਿਆਂ ਨੂੰ ਮਤਲਬ ਅਪਡੇਟ ਕੀਤਾ ਤੇ ਉਹਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੇ ਦੂਸਰਾ ਮੈਂ ਇਸ ਦੇ ਉੱਤੇ ਇਲੈਕਸ਼ਨ ਤੇ ਕਰਨਾ ਚਾਹੁੰਦਾ ਗੱਲਬਾਤ। ਦਿੱਲੀ ਦੀ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਉਹਦੇ ਵਿੱਚ ਜਿਹੜੀਆਂ ਇੱਕ ਬਾਦਲ ਕਿਆਂ ਦੀ ਪਾਰਟੀ ਹੈ ਤੇ ਇੱਕ ਕਾਂਗਰਸੀਆਂ ਦੀ ਪਾਰਟੀ ਹੈ ਜੀ, ਤੇ ਦੋਵੇਂ ਪਾਰਟੀਆਂ ਨੂੰ ਜੇ ਛੱਡ ਕੇ ਮੈਂ ਆਪ ਜੀ ਦੇ ਅਦਾਰੇ ਤੋਂ ਤੇ ਮਾਨ ਸਾਹਿਬ ਭਗਵੰਤ ਮਾਨ ਸਿੰਘ ਜੀ ਤੇ ਜਾਂ ਕੇਜਰੀਵਾਲ ਸਾਹਿਬ ਉਹਨਾਂ ਨੂੰ ਇਹ ਸਮਾਚਾਰ ਦੇਣਾ ਚਾਹੁੰਦਾ ਵੀ ਭਾਈ ਸਾਹਿਬ ਜਿਹੜੇ ਵਡਾਲਾ ਭਾਈ ਸਾਹਿਬ ਹੈਗੇ ਆ ਬਲਦੇਵ ਸਿੰਘ ਵਡਾਲਾ ਜੀ ਤੇ ਭਾਈ ਰਣਜੀਤ ਸਿੰਘ ਜੀ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਨੇ ਵੀ ਉੱਥੇ ਖੜੇ ਕੀਤੇ ਆਪਦੇ ਕੈਂਡੀਡੇਟ ਤੇ ਇਹ ਤਿੰਨੇ ਰਲ ਕੇ ਜੇ ਇਲੈਕਸ਼ਨ ਲੜਦੀ ਹੈ ਤੇ ਇਹਨਾਂ ਨੂੰ ਜੇ ਆਮ ਆਦਮੀ ਪਾਰਟੀ ਇਹਨਾਂ ਨੂੰ ਸਮਰਥਨ ਦੇ ਕੇ ਔਰ ਇਹਨਾਂ ਨੂੰ ਅੱਗੇ ਰੱਖਦੀ ਭਾਈ ਸਾਹਿਬ ਉਹਨਾਂ ਨੂੰ, ਭਾਈ ਰਣਜੀਤ ਸਿੰਘ ਉਹਨਾਂ ਨੂੰ ਜਾਂ ਭਾਈ ਵਡਾਲਾ ਜੀ ਨੂੰ ਅੱਗੇ ਰੱਖਦੀ ਹੈ ਤੇ ਨਾਲੇ ਇਹਨਾਂ ਨੂੰ ਗਾਂ ਜਿਹੜਾ ਅੰਮ੍ਰਿਤਸਰ ਜਿਹੜੇ ਇਲੈਕਸ਼ਨ ਹੋਣੇ ਆ ਸ਼੍ਰੋਮਣੀ ਕਮੇਟੀ ਦੇ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਸਾਥ ਦੇ ਕੇ ਤੇ ਗਾਂ ਆਪਦੀ ਇਲੈਕਸ਼ਨ ਜਿਹੜੀ ਸਿਆਸੀ ਪਾਰਟੀ ਵਿਧਾਨ ਸਭਾ ਦੀ ਜਾਂ ਲੋਕ ਸਭਾ ਦੀ ਇਲੈਕਸ਼ਨਾਂ ਹੁੰਦੀਆਂ ਤੇ ਉਹਦੇ ਵਿੱਚ ਇਹ ਇਹਨਾਂ ਤੋਂ ਆਪਦੀ ਸਮਰਥਨ ਲੈ ਸਕਦੇ ਤੇ ਹੁਣ ਇਹਨਾਂ ਨੂੰ ਸਮਰਥਨ ਦੇ ਦੇਣ ਤਾਂ ਇਹਨਾਂ ਦਾ ਵੀ ਭਲਾ ਹੋ ਜਾਊਗਾ ਤੇ ਇੱਕ ਸਿੱਖ ਕੌਮ ਦਾ ਵਾਸਤੇ ਵੀ ਇੱਕ ਚੰਗਾ ਭਲੇ ਹੋਣ ਵਾਸਤੇ ਇੱਕ ਕਦਮ ਹੋਊਗਾ। ਜੀ ਥੈਂਕ ਯੂ ਇੰਦਰਜੀਤ ਜੀ, ਥੈਂਕ ਯੂ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਜੀ। ਥੈਂਕ ਯੂ ਜੀ। ਮਿੰਟੂ ਜੀ ਜੀ ਦੇਖੋ ਉੱਥੇ ਇਹ ਵਾਕਈ ਜਿਹੜਾ ਮੁਕਾਬਲਾ ਹੈ ਉਹ 4 ਕੋਨਾ ਨਹੀਂ ਤੇ 5 ਕੋਨਾ ਬਣਿਆ ਪਿਆ। ਪਰ ਜਿਵੇਂ ਤੁਸੀਂ ਕਿਹਾ ਕਿ ਦੇਖੋ ਉਹ ਸਾਡੇ ਕਹਿਣ ਮੁਤਾਬਕ ਨਹੀਂ ਚੱਲਦੇ ਰਾਜਨੀਤਿਕ ਦਲ, ਉਹਨਾਂ ਦੀਆਂ ਆਪਣੀਆਂ ਥਿਊਰੀਆਂ, ਉਹਨਾਂ ਦੀਆਂ ਆਪਣੀਆਂ ਰਣਨੀਤੀਆਂ, ਆਪਣੀਆਂ ਪੈਂਤੜੇਬਾਜ਼ੀਆਂ। ਉਹ ਕੀ ਕਰਦੇ ਆ ਉਹ ਅਸੀਂ ਸਿਰਫ ਉਹਨਾਂ ਨੂੰ ਸਲਾਹ ਦੇ ਸਕਦੇ ਹਾਂ ਜਾਂ ਕਿਆਫਾ ਲਾ ਸਕਦੇ ਕੀ ਕਰਨਗੇ ਜਾਂ ਕਹਿ ਸਕਦੇ ਕਿ ਇੰਜ ਕਰ ਲਓ। ਹੁਣ ਸਾਡੇ ਵਰਗੇ ਕਿੰਨੇ ਉਹਨਾਂ ਨੂੰ ਸਲਾਹ ਦਿੰਦੇ, ਕਿੰਨੇ ਕਿਆਫੇ ਲਾਉਂਦੇ ਆ, ਉਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ। ਪਰ ਜਿੱਥੋਂ ਤੱਕ ਸਵਾਲ ਤੁਸੀਂ ਕੀਤਾ ਹੈ ਨਾ ਕਿ ਵਡਾਲਾ ਸਾਹਿਬ ਜਾਂ ਭਾਈ ਰਣਜੀਤ ਸਿੰਘ ਜੀ ਹੈ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਠੀਕ ਹੈ ਉੱਥੋਂ ਦੇ ਜਿਹੜੇ ਸਿੱਖ ਆ ਵੋਟਰ ਆ ਜਿਹੜੇ ਉਹ ਬਦਲਾਅ ਤੇ ਚਾਹੁੰਦੇ ਆ, ਪਰ ਉੱਥੇ ਇਹਨਾਂ ਦੀ ਕੋਈ ਬਹੁਤੀ ਪੋਜੀਸ਼ਨ ਜਿਹੜੀ ਹੈ ਉਹ ਸਹੀ ਨਹੀਂ, ਉੱਥੇ ਭਾਰੀ ਨਜ਼ਰ ਨਹੀਂ ਆਉਂਦੀ। ਹਾਂ ਠੀਕ ਆ ਵਿਰਲੇ ਟਾਵੇਂ ਵਾਰਡਾਂ ਦੇ ਵਿੱਚ ਇਹ ਟੱਕਰ ਦੇਣਗੇ, ਪੂਰੀ ਠੋਕ ਕੇ ਟੱਕਰ ਦੇਣਗੇ। ਪਰ ਇਸ ਮੁਕਾਬਲੇ ਦਾ ਜੇ ਆਪਾਂ ਇੱਕ ਮੁਲਾਂਕਣ ਕਰਨਾ ਹੋਵੇ, ਅੰਕਲਨ ਕਰਨਾ ਹੋਵੇ ਤਾਂ ਉਹ ਇਹ ਇੱਕ ਟੱਕਰ ਉੱਥੇ ਇਹਨਾਂ 2 ਦਲਾਂ ਦੇ ਵਿੱਚ ਜਿਹਨਾਂ ਨੂੰ ਤੁਸੀਂ ਅੱਗੇ ਰਵਾਇਤੀ ਦਲ ਕਹਿ ਕੇ ਗਏ ਜੀ। ਅਗਲੇ ਕਾਲਰ ਉਹਨਾਂ ਦਾ ਵੀ ਨਾਂ ਇੰਦਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਹੈ ਜੀ ਇੰਡੀਆ ਵਿੱਚ ਜਿਹੜੀ ਨੋਟਬੰਦੀ ਹੋਈ ਸੀ ਉਹਦੇ ਨਾਲ ਕੋਈ ਫਰਕ ਮੁੜ ਕੇ ਪੈਣ ਦਾ ਨੋਰਮਲ ਹੋਈ ਜ਼ਿੰਦਗੀ ਜਾਂ ਕਿੱਦਾਂ, ਤੇ ਦੂਜੀ ਇਕਨੋਮੀ ਨੂੰ ਕਿਤੇ ਫਰਕ ਪੈਣਾ ਸੀ ਇੰਡੀਆ ਨੂੰ ਜਦੋਂ ਨੋਟਬੰਦੀ ਤੋਂ ਬਾਅਦ ਮਾੜੀ ਹੋਵੇਗੀ, ਉਹਦੇ ਬਾਰੇ ਵੀ ਕੋਈ ਦੱਸਣਾ ਜ਼ਰੂਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੂਜੀ ਗੱਲ ਕੀ ਕਹੀ ਇਹਨਾਂ ਨੇ ਵੀ ਇਕਨੋਮੀ ਦੇ ਉੱਤੇ ਕਹਿੰਦੇ ਸੀ ਅਸਰ ਪੈਣਾ ਸੀ ਵੀ ਜਾਂ ਮਾੜੀ ਹੋ ਸਕਦੀ ਸੀ ਤੇ ਕਈਆਂ ਦੇ ਦਾਅਵੇ ਸੀ ਵੀ ਵਧੀਆ ਹੋ ਜਾਣੀ, ਕੀ ਹੈ ਉਸ ਦੀ ਪੋਜੀਸ਼ਨ? ਜੀ ਜੀ ਦੇਖੋ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਕਿ ਆਮ ਜ਼ਿੰਦਗੀ, ਮੇਰੇ ਖਿਆਲ ਦੇ ਨਾਲ ਬੜੀ ਚੰਗੀ ਗੱਲ ਲੱਗੀ ਤੁਹਾਡੇ ਮੂੰਹੋਂ ਸੁਣ ਕੇ ਕਿ ਆਮ ਜ਼ਿੰਦਗੀ ਨੂੰ ਤੁਸੀਂ ਪਹਿਲਾਂ ਪਹਿਲ ਦਿੱਤੀ ਹੈ। ਨਹੀਂ ਤੇ ਆਮ ਤੌਰ ਤੇ ਸਾਡੇ ਜਿਹੜੇ ਜ਼ਿਆਦਾ ਲੋਕ ਕਹਿੰਦੇ ਜੀ ਇਕਨੋਮੀ ਦੱਸੋ, ਭਾਰਤ ਦਾ ਦੱਸੋ, ਆਮ ਬੰਦਾ ਵਿਚਾਰਾ ਨਾ ਪਿੱਛੇ ਛੁੱਟ ਜਾਂਦਾ। ਪਰ ਤੁਸੀਂ ਗੱਲ ਆਮ ਬੰਦੇ ਤੋਂ ਸ਼ੁਰੂ ਕੀਤੀ ਹੈ, ਬਹੁਤ ਵਧੀਆ ਲੱਗਿਆ। ਆਮ ਜ਼ਿੰਦਗੀ ਹੈ ਜਿਹੜੀ, ਆਮ ਜ਼ਿੰਦਗੀ ਤੇ ਦੇਖੋ ਹੁਣ ਇਸ ਤਰ੍ਹਾਂ ਕਿ ਅੱਗੇ 500 ਬੰਦਿਆਂ ਦੀ ਲਾਈਨ ਲੱਗੀ ਹੁੰਦੀ ਸੀ, ਹੁਣ 50 ਬੰਦਿਆਂ ਦੀ ਲਾਈਨ ਲੱਗੀ ਆ, ਹਾਲੇ ਵੀ ਲੱਗੀ ਹੈ। ਐਸੀ ਗੱਲ ਨਹੀਂ ਕਿ ਉਹ ਲਾਈਨਾਂ ਹਟ ਗਈਆਂ। ਦੂਜਾ ਕਿ ਬੈਂਕਾਂ ਦੇ ਵਿੱਚ ਹਾਲੇ ਵੀ ਕੰਮਕਾਰ ਹੈ ਜਿਹੜਾ ਉਸ ਨੋਟਬੰਦੀ ਨੇ ਪ੍ਰਭਾਵਿਤ ਕੀਤਾ ਹੋਇਆ। ਮਸਲਨ ਅੱਗੇ ਤੁਸੀਂ ਜਦੋਂ ਚੈੱਕ ਲਾਉਂਦੇ ਸੀ ਨੋਟਬੰਦੀ ਤੋਂ ਪਹਿਲਾਂ ਤੇ ਤੁਹਾਡਾ ਚੈੱਕ ਦੂਜੇ ਤੀਜੇ ਦਿਨ ਕਲੀਅਰ ਹੋ ਜਾਂਦਾ ਸੀ, ਟ੍ਰਾਂਜੈਕਸ਼ਨ ਹੈ ਜਿਹੜੀ ਉਹ ਸਕਸੈਸਫੁਲੀ ਹੋ ਜਾਂਦੀ ਸੀ। ਪਰ ਹੁਣ ਹਾਲੇ ਵੀ ਜਿਹੜਾ ਚੈੱਕ ਜੇ ਤੁਸੀਂ ਲਾਓ ਤੇ ਹਫ਼ਤਾ 10 ਦਿਨ ਲੈ ਜਾਂਦਾ। ਇੰਨਾ ਕੰਮ ਹੈ ਬੈਂਕਾਂ ਕੋਲੇ, ਉਹਨਾਂ ਕੋਲੇ ਜੇ ਜਾਈਏ ਉਹ ਕਹਿੰਦੇ ਕੰਮ ਹੈ, ਅਸੀਂ ਕੀ ਕਰੀਏ, ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਲਓ। ਫਿਰ ਜੇ ਕੋਈ ਕਾਰੋਬਾਰੀ ਸੱਜਣ ਹੈ ਉਹਨੇ ਕੋਈ ਚੈੱਕ ਬੁੱਕ ਅਪਲਾਈ ਕੀਤੀ ਹੈ,
ਉਹਦੀ ਚੈੱਕ ਬੁੱਕ ਖਤਮ ਹੋ ਗਈ ਹੈ। ਤੇ ਚੈੱਕ ਬੁੱਕ ਹੀ ਦੱਸਦੇ ਆ ਕਾਰੋਬਾਰੀ ਸੱਜਣ ਕਿ ਮਹੀਨਾ 2 ਮਹੀਨੇ ਲਗਾਈ ਜਾ ਰਹੇ, ਚੈੱਕ ਬੁੱਕ ਹੀ ਨਹੀਂ ਆ ਰਹੀ, ਕਈ ਹਫ਼ਤੇ ਲੱਗ ਜਾਂਦੇ ਆ। ਜਾਨੀ ਕੰਮ ਕਰ ਆ ਜਿਹੜੇ ਉਹ ਹਾਲੇ ਪੂਰੀ ਤਰ੍ਹਾਂ ਉਹ ਨੋਰਮਲ ਪੋਜੀਸ਼ਨ ਦੇ ਵਿੱਚ ਤੇ ਨਹੀਂ ਆਏ, ਪਰ ਉਸ ਤਰ੍ਹਾਂ ਕੁਛ ਰਹਿਤਾਂ ਜਿਹੜੀਆਂ ਮਿਲ ਗਈਆਂ, ਜਿੱਦਾਂ ਹੁਣ ਤੁਸੀਂ 24,000 ਰੁਪਏ ATM 'ਚ ਕਢਾ ਸਕਦੇ ਹੋ ਜੀ। ਔਰ ਦੂਜੀ ਗੱਲ ਇਹ ਆ ਕਿ ਇਹ ਹਫ਼ਤੇ ਦੀ ਲਿਮਟ ਆ, ਹਫ਼ਤੇ ਬਾਅਦ ਫਿਰ ਤੁਸੀਂ 24,000 ਕਢਾ ਸਕਦੇ ਹੋ। ਇਸ ਤਰ੍ਹਾਂ ਕੁਛ ਨਾ ਕੁਛ ਤੇ ਰਹਿਤਾਂ ਹੈਗੀਆਂ। ਪਰ ਜਿਹੜੀ ਤੁਸੀਂ ਇਕੋਨਮੀ ਦੀ ਗੱਲ ਕੀਤੀ ਹੈ ਕਿ ਕੀ ਗਵਾਇਆ ਤੇ ਕੀ ਪਾਇਆ, ਜਦੋਂ ਅਸੀਂ ਗਵਾਏ ਤੇ ਪਾਏ ਦੀ ਗੱਲ ਕਰਦੇ ਹਾਂ ਉਹਦੇ 'ਚ ਸਾਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਵਟਿਆ ਕੀ ਹੈ, ਅਸੀਂ ਘਾਟਾ ਕੀ ਖਾਧਾ। ਕਿਉਂਕਿ ਇਹ ਕਹਿੰਦੇ ਸਨ ਕਿ 14.5 ਲੱਖ ਕਰੋੜ ਦੀ ਕਰੰਸੀ ਹੈ ਜਿਹੜੀ ਉਹ ਬਾਜ਼ਾਰ ਦੇ ਅੰਦਰ ਚੱਲਣ 'ਚ ਆ, ਪਰ ਜਮ੍ਹਾਂ ਹੋ ਗਈ ਆ ਕਿ ਲਗਭਗ 15 ਲੱਖ ਕਰੋੜ। ਅਸੀਂ ਤਾਂ ਹੁਣ ਇਹ ਹਿਸਾਬ ਲਾਈ ਜਾਂਦੇ ਹਾਂ ਕਿ ਉਹ ਕ੍ਰਾਂਤੀ ਵੱਧ ਕਿੱਥੋਂ ਆ ਗਈ। ਇਹ ਤਾਂ ਕਹਿੰਦੇ ਸਨ ਕਿ 10 ਲੱਖ ਕਰੋੜ ਹੀ ਆਉਣਾ, ਸਾਡੇ 5 ਲੱਖ ਕਰੋੜ ਹੈ ਜਿਹੜਾ ਬਾਜ਼ਾਰ 'ਚੋਂ ਬਾਹਰ ਹੋ ਜਾਏਗਾ, ਉਹ ਤੇ ਵੱਧ ਆਈ ਪਈ ਹੈ। ਹੁਣ ਅਸੀਂ ਇਹ ਸੋਚਣ ਡਏ ਹਾਂ ਕਿ ਉਹ ਵੱਧ ਕਿਵੇਂ ਆ ਗਈ। ਕੀ ਜਿਵੇਂ ਇਹਨਾਂ ਦੇ ਛਾਪੇਖਾਨਿਆਂ 'ਚ ਨੋਟ ਛਪਦੇ ਆ, ਪਹਿਲਾਂ ਇਸੇ ਤਰ੍ਹਾਂ ਦਾ ਛਾਪਾਖਾਨਾ ਚੱਲਦਾ ਸੀ, ਜਿਹੜੇ ਉਸੇ ਤਰ੍ਹਾਂ ਦੇ ਨੋਟ ਹੈ ਜਿਹੜੇ ਉਹ ਵਾਪਸ ਬੈਂਕਾਂ 'ਚ ਆ ਗਏ। ਅਸੀਂ ਤੇ ਇਹ ਸਵਾਲ ਕਰਦੇ। ਦੂਜੀ ਗੱਲ, ਇਕੋਨਮੀ GDP ਡਿੱਗੀ ਹੈ ਜੀ, GDP ਡਿੱਗ ਪਈ ਹੈ, ਜਿਹੜਾ ਕਿ ਅੱਜ ਸਭ ਤੋਂ ਵੱਡਾ ਪੈਮਾਨਾ ਕਿਸੇ ਵੀ ਦੇਸ਼ ਦੇ ਵਿਕਾਸ ਦਾ। GDP ਡਿੱਗ ਪਈ ਆ, ਰੀਅਲ ਐਸਟੇਟ ਡਿੱਗ ਪਿਆ, ਹੋਰ ਬਹੁਤ ਸਾਰੇ ਘਾਟੇ ਆ। 15 ਲੱਖ ਕੰਮ ਆ ਜਿਹੜਾ ਉਹ ਪ੍ਰਭਾਵਿਤ ਹੋਇਆ। ਪੰਜਾਬ ਦੀ ਜੇ ਗੱਲ ਕਰ ਲਈਏ, ਵੈਟ ਟੈਕਸ ਇੱਥੇ ਇਹਦਾ ਇੱਕ ਵਾਰੀ ਬਿਲਕੁਲ ਫਨਾਹ ਹੋ ਗਿਆ ਸੀ 1.5-2 ਮਹੀਨੇ। ਜਿਹੜੀ ਸਾਡੀ ਦੂਜੀ ਇਨਕਮ ਆ ਰਜਿਸਟਰੀਆਂ ਦੀ, ਜ਼ਮੀਨਾਂ ਦੀ ਖਰੀਦੋ ਫਰੋਖਤ, ਉਹ ਬਿਲਕੁਲ 80% ਉਹ ਡੈਮੇਜ ਹੋ ਗਈ ਸੀ। ਸ਼ਰਾਬ ਜਿਹੜੀ ਕਿ ਸਹਾਰਾ ਪੰਜਾਬ ਦਾ, ਉਹ ਵੀ 50% ਹੈ ਜਿਹੜੀ ਉਹਦੀ ਵੀ ਕਰ ਗਈ ਸੀਗੀ। ਪਰ ਹੁਣ ਹੌਲੀ ਹੌਲੀ ਮੇਰੇ ਖਿਆਲ ਦੇ ਨਾਲ ਸੰਤੁਲਿਤ ਹੋ ਜਾਏਗਾ। ਪਰ ਜਿਹੜਾ ਦੇਸ਼ ਦਾ ਇਹਨਾਂ ਨੇ ਬੇੜਾ ਗਰਕ ਕੀਤਾ ਉਹਦੀ ਭਰਪਾਈ ਛੇਤੀ ਹੁੰਦੀ ਨਹੀਂ ਜਾਂਦੀ। ਬਿਲਕੁਲ ਜੀ, ਮਹੀਨਿਆਂ ਬੱਧੀ ਸਾਲਾਂ ਹੀ ਬੱਧੀ ਜਿਹੜਾ ਆ ਦੇਸ਼ ਨੂੰ ਉਹਨਾਂ ਨੇ ਪਿੱਛੇ ਕਰ ਦਿੱਤਾ। ਤੁਸੀਂ ਛਾਪੇਖਾਨੇ ਦੀ ਗੱਲ ਕੀਤੀ ਸੀ, ਇਹ ਵੀ ਜਿਹੜੀਆਂ ਰਿਪੋਰਟਾਂ ਬਾਹਰ ਨੇ ਸਾਰਿਆਂ ਨੂੰ ਹੁਣ ਬਹੁਤਿਆਂ ਨੂੰ ਪਤਾ ਆ। ਜਦੋਂ ਪੁਰਾਣੇ ਗਵਰਨਰ ਸੀਗੇ ਉਹਨਾਂ ਦੇ ਹੁੰਦੇ ਹੋਏ ਨਵੇਂ ਜਿਹੜੇ ਗਵਰਨਰ ਜਿਹਦਾ ਜੇ ਨਾਮ ਹੀ ਨਹੀਂ ਸੀ, ਉਹਦੇ ਪਹਿਲੋਂ ਹੀ ਨਵੇਂ 2000 ਨੋਟਾਂ ਦੇ ਉੱਤੇ ਸਾਈਨ ਲੱਗ ਕੇ ਆਉਣ ਜਿਹੜੇ ਛਪਣੇ ਸ਼ੁਰੂ ਹੋ ਗਏ ਸੀਗੇ। ਬਿਲਕੁਲ ਇਹ ਇੱਕ ਪੰਜਾਬ ਦੇ ਬੰਦੇ ਨੇ RTI ਪਾਈ ਸੀਗੀ ਰਾਜਕਰਨਵੀਰ ਜੀ, ਔਰ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਨਾਮ ਸੀ ਸਤਪਾਲ ਗੋਇਲ ਜੀ, ਜੇ ਮੈਂ ਗਲਤ ਨਹੀਂ ਕਿ ਤਪੇ ਮੰਡੀ ਤੋਂ ਨੇ, ਬਿਲੋਂਗ ਕਰਦੇ ਆ, ਸਮਾਜ ਸੇਵੀ ਹੈ। ਉਹਨਾਂ ਨੇ ਜਿਹੜੀ RTI ਪਾਈ ਤੇ ਜਿਹੜਾ ਜਵਾਬ ਆਇਆ ਉਹ ਇਹ ਆਇਆ ਕਿ 22 ਅਗਸਤ ਨੂੰ ਨੋਟਾਂ ਦੀ ਛਪਾਈ ਸ਼ੁਰੂ ਹੋ ਚੁੱਕੀ ਹੈ। ਉਹਦੇ ਤੇ ਦਸਤਖਤ ਉਰਜਿਤ ਪਟੇਲ ਦੇ, ਜਦ ਕਿ ਉਹ ਅਹੁਦਾ ਸੰਭਾਲਦਾ ਮੇਰੇ ਖਿਆਲ ਦੇ ਨਾਲ 4 ਸਤੰਬਰ ਨੂੰ। ਹੁਣ ਇਹ ਵੀ ਸਵਾਲ ਸਾਨੂੰ ਕਿਤੋਂ ਵੀ ਹੱਲ ਹੁੰਦਾ ਨਹੀਂ ਜਾਪਦਾ ਕਿ ਜਿਹੜਾ ਬੰਦਾ 4 ਸਤੰਬਰ ਨੂੰ ਗੱਦੀ ਸੰਭਾਲਦਾ ਹੈ ਉਹ 22 ਅਗਸਤ ਨੂੰ ਕਿਵੇਂ ਦਸਤਖਤ ਕਰ ਸਕਦਾ ਹੈ। ਜੀ ਬਿਲਕੁਲ। ਸੋ ਸਾਰਿਆਂ ਨੂੰ ਦਿਖਦਾ ਹੀ ਆ ਵੀ ਇਹ ਜਿਹੜੀ ਐਡੀ ਚਿੱਟੀ ਚਾਦਰ ਚਿੱਟੀ ਕਿਉਂ। ਹਰਭਜਨ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਗੁਰੂ ਸਰੀਆ ਤੇ ਰੇਡੀਓ ਸਟਾਫ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਲ ਜਿਹੜਾ ਮੈਂ ਕਰਨਾ ਸੀ, ਕਈ ਸਰੋਤੇ ਕਰ ਵੀ ਹਟੇ ਆ, ਮੈਂ ਪਹਿਲਾਂ ਵੀ ਇਹ ਸਵਾਲ ਕਰ ਚੁੱਕਾ ਹਾਂ ਕਿ ਇਨਸਾਨੀ ਜ਼ਿੰਦਗੀ ਨਾਲੋਂ ਕੁੱਤਿਆਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਕੀਮਤੀ ਆ। ਮੇਰਾ ਇੱਕ ਕੁੱਤਿਆਂ ਬਾਰੇ, ਇੱਕ ਪਸ਼ੂਆਂ ਬਾਰੇ ਮੈਂ ਪਹਿਲਾਂ ਵੀ ਇੱਥੇ ਬੋਲ ਚੁੱਕਾ ਇਸੇ ਰੇਡੀਓ ਤੇ ਕਿ ਇਹ ਜਿਹੜਾ ਹੁਣ ਇਹ 2 ਬੰਦਿਆਂ ਦੀ ਗੱਲ ਨਹੀਂ, ਇੱਕ ਬਜ਼ੁਰਗ ਨੂੰ ਖਾਣਾ ਜਾਂ ਬੱਚੇ ਨੂੰ, ਬਹੁਤ ਬੰਦਿਆਂ ਨੂੰ ਕੁੱਤੇ ਖਾ ਚੁੱਕੇ ਆ। ਹੁਣ ਇਹਨਾਂ ਸਰਕਾਰ ਤੇ ਕਿਸੇ ਤਰ੍ਹਾਂ ਆਵਾਜ਼ ਉਠਾਓ, ਜੇ ਨਹੀਂ ਤਾਂ ਮੇਨਕਾ ਗਾਂਧੀ ਤੇ ਮੁਕੱਦਮਾ ਕਰੋ ਕਿ ਤੁਹਾਨੂੰ ਕੁੱਤਿਆਂ ਦੀ ਜ਼ਿੰਦਗੀ ਜ਼ਿਆਦਾ ਕੀਮਤੀ ਆ ਜਾਂ ਬੰਦਿਆਂ ਦੀ ਜ਼ਿੰਦਗੀ ਕੀਮਤੀ ਆ। ਪੁਰਾਣੇ ਸਮੇਂ ਦੇ ਵਿੱਚ ਪ੍ਰਸ਼ਾਸਨ ਪਿੰਡ ਜਾ ਕੇ ਕੁੱਤਿਆਂ ਨੂੰ ਮਾਰਦਾ ਸੀ, ਰਾਤ ਨੂੰ ਬੁਨਿਆਦੀ ਕਰਾਈ ਜਾਂਦੀ ਸੀ, ਜਿਹਦਾ ਭਾਈ ਕੁੱਤਾ ਰੱਖਿਆ ਉਹਨੂੰ ਰੱਸੀ ਪਾ ਲਓ, ਬਾਕੀ ਨੂੰ ਮਾਰ ਕੇ ਟੋਇਆਂ 'ਚ ਦੱਬਿਆ ਜਾਂਦਾ ਸੀ। ਇਹ ਬਹੁਤ ਗੰਭੀਰ ਮਸਲਾ ਹੈ। ਦੂਜਾ, ਅਵਾਰਾ ਪਸ਼ੂਆਂ ਦਾ, ਸੜਕਾਂ ਤੇ ਐਕਸੀਡੈਂਟ ਕਰਾਉਂਦੇ, ਲੋਕਾਂ ਦੀਆਂ ਜਾਨਾਂ ਜਾਂਦੀਆਂ, ਜ਼ਿਮੀਂਦਾਰਾਂ ਦੀਆਂ ਫਸਲਾਂ ਜਾ ਰਹੀਆਂ, ਗਾਈਆਂ ਤੇ ਟੈਕਸ ਲਾਇਆ ਸਰਕਾਰ ਨੇ। ਇਹਦੇ ਲਈ ਤੁਸੀਂ ਜਿੰਨੀ ਵੀ ਜ਼ਿਆਦਾ ਆਵਾਜ਼ ਹੁੰਦੀ ਹੈ ਉਠਾਓ। ਇਹ ਮਸਲਾ ਬਹੁਤ ਗੰਭੀਰ ਹੈ, ਇਹਨੂੰ ਨੋਰਮਲ ਲਾ ਲਿਆ ਜਾਵੇ। ਮੈਂ ਕਈ ਵਾਰ ਇਹ ਸਵਾਲ ਲਿਆ ਚੁੱਕਾ, ਇਹਦੇ ਤੇ ਗੌਰ ਕੀਤਾ ਜਾਵੇ। ਥੈਂਕ ਯੂ ਹਰਭਜਨ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਤੁਹਾਡਾ ਇਕੱਲਿਆਂ ਦਾ ਨਹੀਂ ਆ, ਇਹ ਚਿੰਤਾ ਜਿਹੜੀ ਆ ਬਹੁਤੇ ਪੰਜਾਬੀਆਂ ਨੂੰ ਵੱਡ ਜਿਹੜੀ ਆ ਜੀ ਉਹ ਖਾ ਰਹੀ ਆ। ਕਿਉਂਕਿ ਜੇ ਇਹਦੇ 'ਤੇ ਨਾ ਕੀਤਾ ਕੁਛ ਇਹਦੇ 'ਤੇ ਠੋਸ ਕਦਮ ਚੱਕੇ ਤਾਂ ਜਿੱਦਾਂ ਕੁੱਤੇ ਹੀ ਜਿਹੜੇ ਇਨਸਾਨੀਆਂ ਨੂੰ ਵੱਡ ਖਾਣ ਨੂੰ ਪੈ ਰਹੇ ਨੇ। ਅਤੇ ਮਿੰਟੂ ਜੀ, ਆਪਾਂ ਅਗਲੇ ਕਾਲਰ ਹਰਪ੍ਰੀਤ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਪਹਿਲਾਂ ਤਾਂ ਜੀ ਇਹ ਆ ਵੀ ਮਾਲਵਾ 'ਚੋਂ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਲੈ ਰਹੀ ਆ, ਦੂਜੇ ਗੁਜਰਾਤ ਦੀਆਂ ਵੋਟਾਂ ਕਦੋਂ ਕੁ ਨੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ, ਗੁਜਰਾਤ ਦੀ ਜਿਹੜੀ
VOTING ਹੈ ਮੇਰੇ ਖਿਆਲ ਦੇ ਨਾਲੋਂ ਇਸ ਸਾਲ ਦੇ ਅੰਤ 'ਚ ਹੋਏਗੀ। ਹੁਣ ਤਰੀਕ ਤੇ ਆਪਾਂ ਤੈਅ ਨਹੀਂ ਕਰ ਸਕਦੇ, ਪਰ ਮੇਰੇ ਖਿਆਲ ਦੇ ਨਾਲ ਦਸੰਬਰ ਦੇ ਤੱਕ ਹੋ ਜਾਣੀ ਚਾਹੀਦੀ ਹੈ, ਹੋ ਜਾਏਗੀ ਇਸ ਸਾਲ ਦੇ ਅੰਤ ਤੱਕ। ਉੱਥੇ ਲਾਮ ਲਸ਼ਕਰ ਜਿਹੜੇ ਪਹੁੰਚ ਚੁੱਕੇ ਆ, ਕੇਜਰੀਵਾਲ ਸਾਹਿਬ ਪਹਿਲਾਂ ਹੀ ਬਹੁਤ ਪਹਿਲਾਂ ਤੋਂ ਉੱਥੇ ਲੰਗਰ ਲੰਗੋਟਾ ਕੱਸ ਕੇ ਤੇ ਮੈਦਾਨ 'ਚ ਉਤਰ ਚੁੱਕੇ ਆ। ਸ਼ਿਵ ਸੈਨਾ ਵਾਲੇ ਜਿਹੜੇ ਉਹਨਾਂ ਨੇ ਆਪਦਾ ਚਿਹਰਾ ਉਤਾਰ ਦਿੱਤਾ। ਉੱਥੇ ਹਾਰਦਿਕ ਪਟੇਲ ਹੈ ਜਿਹੜਾ ਮੁੰਡਾ ਪਾਟੀਦਾਰ ਅੰਦੋਲਨ ਦਾ ਜਿਹੜਾ ਮੁਖੀਆ ਸੀਗਾ, ਉਹਨੂੰ ਉਤਾਰ ਦਿੱਤਾ ਰਨ ਦੇ ਵਿੱਚ। RSS ਦਾ ਇੱਕ ਧੜਾ ਇਹਨਾਂ ਤੋਂ ਅਲੱਗ ਹੋ ਕੇ ਉਹ ਵੀ ਮੇਰੇ ਖਿਆਲ ਦੇ ਨਾਲ ਸਪੋਰਟ ਕਰਦਾ ਪਿਆ। ਉੱਥੇ ਕੁਛ ਹੋਰ ਵੀ ਦਲ ਨੇ। ਭਾਰਤੀ ਜਨਤਾ ਪਾਰਟੀ ਦੇ ਉੱਤੇ ਜਦੋਜਹਿਦ ਕਾਫੀ ਪਹਿਲਾਂ ਤੋਂ ਸ਼ੁਰੂ ਕਰ ਚੁੱਕੀ ਹੈ ਕਿ ਅਸੀਂ ਇਸ ਵਾਰੀ ਫੇਰ ਸਰਕਾਰ ਰਿਪੀਟ ਕਰੀਏ, ਕਿਉਂਕਿ ਦੇਖੋ ਬਿਹਾਰ ਦੇ ਵਿੱਚੋਂ ਮਾਰ ਖਾ ਗਏ, ਬਾਅਦ 'ਚ ਆ ਕੇ ਦਿੱਲੀੋਂ ਮਾਰ ਖਾ ਗਏ, UP 'ਚ ਸੰਭਾਵਨਾ ਇਹਨਾਂ ਦੀ ਬਹੁਤ ਧੁੰਦਲੀ ਹੈ। ਗੁਜਰਾਤ ਵੀ ਗਿਆ ਤੇ ਨਰਿੰਦਰ ਮੋਦੀ ਦਾ ਤ੍ਰਿਸ਼ਮ ਹੈ ਜਿਹੜਾ ਫਿਰ ਟੁੱਟ ਜਾਏਗਾ ਪੂਰੀ ਤਰ੍ਹਾਂ। ਨਰਿੰਦਰ ਮੋਦੀ RSS ਦੇ ਵਿੱਚ ਜ਼ੀਰੋ ਹੋ ਜਾਏਗਾ। ਸੋ ਇੱਥੇ ਇਹ ਵੀ ਜ਼ੋਰ ਲਾਈ ਜਾਂਦੇ ਆ। ਉਸ ਤਰ੍ਹਾਂ ਜਿਹੜੀ ਗੱਲ ਤੁਸੀਂ ਇੱਥੋਂ ਦੀ ਪੰਜਾਬ ਦੀ ਰਾਜਨੀਤੀ ਦੀ ਕੀਤੀ ਆ ਕਿ ਮਾਲਵੇ 'ਚੋਂ ਕੌਣ ਅੱਗੇ ਜਾ ਸਕਦਾ ਹੈ, ਇੱਥੇ ਦੇਖੋ ਹਾਲੇ ਤੱਕ ਕੋਈ ਵੀ ਸੰਭਾਵਨਾ ਜਿਹੜੀ ਹੈ ਉਹ ਸਿਰਫ ਤੇ ਸਿਰਫ ਸੰਭਾਵਨਾ ਰੱਖੀ ਜਾ ਸਕਦੀ ਹੈ, ਕੋਈ ਅੰਤਮ ਨਤੀਜਾ ਨਹੀਂ ਦੇ ਸਕਦਾ। ਪਰ ਇੱਕ ਚੀਜ਼ ਜਿਹੜੀ ਹੈ ਉਹ ਇਹ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਭਾਈ ਇੱਥੇ ਜਿੰਨੇ ਵੀ ਬੰਦੇ ਮਾਲਵੇ ਦੇ ਵਿੱਚ ਤੁਹਾਨੂੰ ਮਿਲਣਗੇ, ਜੇ ਉਹਨਾਂ ਨੂੰ ਪੁੱਛੀਏ ਉਹ ਕਹਿੰਦੇ ਕਿ ਝਾੜੂ ਵਾਲੇ ਮਾਲਵੇ ਦੇ ਵਿੱਚੋਂ ਅੱਗੇ ਜਾਣਗੇ। ਉਹ ਕਿੰਨਾ ਕੁ ਅੱਗੇ ਨਿਕਲਦੇ ਆ ਇਹ ਤੇ ਹੁਣ ਡੱਬਿਆਂ ਦੇ ਵਿੱਚੋਂ ਜਦੋਂ ਡੱਬੇ ਤਾਂ ਹੁਣ ਕੀ ਕਹਿਣਾ, ਮਸ਼ੀਨਾਂ ਦੇ ਵਿੱਚੋਂ ਜਦੋਂ ਨਿਕਲਣਗੇ ਅੰਕੜੇ ਉਦੋਂ ਪਤਾ ਲੱਗੂਗਾ। ਪਰ ਉਸ ਤਰ੍ਹਾਂ ਇੱਥੇ ਜ਼ਬਰਦਸਤ ਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ, ਉਹ ਕਿੰਨਾ ਕੁ ਪ੍ਰਦਰਸ਼ਨ ਵਧੀਆ ਕਰਦੀ ਹੈ ਇਹ ਮਸ਼ੀਨਾਂ ਦੱਸਣਗੀਆਂ। ਉਸ ਤਰ੍ਹਾਂ ਕਾਂਗਰਸ ਵੀ ਠੀਕ ਹੈ, ਕਾਂਗਰਸ ਉਹਨਾਂ ਦੇ ਪਿੱਛੇ ਹੀ ਪੈਰ ਨੱਪਦੀ ਹੈ, ਬਹੁਤਾ ਫਰਕ ਨਹੀਂ। ਪਰ ਮਾਲਵਾ ਵੈਸੇ ਨਤੀਜਾ ਤੈਅ ਕਰੇਗਾ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋਰਾ ਨਹੀਂ। ਪੰਜਾਬ ਦਾ ਜਿਹੜਾ ਅਸਲੀ ਨਤੀਜਾ ਹੋਏਗਾ, ਅੰਤਮ ਨਤੀਜਾ ਹੋਏਗਾ, ਮਾਲਵਾ ਉਹਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਅਦਾ ਕਰੇਗਾ। ਜੀ ਪੂਰੇ 3 ਹਫ਼ਤੇ ਮਿੰਟੂ ਜੀ ਬਾਕੀ ਨੇ। 3 ਹਫ਼ਤਿਆਂ ਬਾਅਦ ਇਹ ਜਿਹੜੀ ਪਟਾਰੀ ਖੁੱਲ੍ਹਣੀ ਆ, ਫਿਰ ਲੋਕਾਂ ਨੂੰ ਜਿਹੜਾ ਵੈਸੇ ਵੀ ਥੋੜਾ ਸਾਹ ਵੀ ਉਦੋਂ ਹੀ ਜਿਹੜਾ ਜ਼ਿਆਦਾ ਆਉਣਾ ਆ ਵੀ ਬੜਾ ਜ਼ੋਰ ਲੱਗਾ ਸੀਗਾ ਉਹਨਾਂ ਦਿਨਾਂ ਦੇ ਵਿੱਚ। ਉਦੋਂ ਤੱਕ ਉਹ ਇੱਕ ਉਹ ਸੀਗਾ ਨਾ, ਇੱਕ ਬੜਾ ਚੱਲਿਆ ਸੀਗਾ ਮੇਰੇ ਖਿਆਲ ਦੇ ਨਾਲ, ਉਹਦਾ ਮੈਨੂੰ ਨਾਂ ਭੁੱਲ ਗਿਆ, ਥੋੜਾ ਇੰਤਜ਼ਾਰ ਕਾ ਮਜ਼ਾ ਲੀਜੀਏ ਜੀ। ਉਹ ਗੱਲ ਹੈ ਕਿ ਉਹਨਾਂ ਚਿਰ ਇੰਤਜ਼ਾਰ ਦਾ ਮਜ਼ਾ ਲੈਣਾ ਚਾਹੀਦਾ ਜੀ। ਮਨਜੀਤ ਕੌਰ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਬਾਕੀ ਮੈਂ ਇਹ ਦਿੱਲੀ ਦੀ ਰਾਜਨੀਤੀ ਬਾਰੇ ਤੁਹਾਨੂੰ ਦੱਸ ਰਹੀ ਹਾਂ, ਅਕਾਲੀਆਂ ਦੀ। ਸਹੀ ਜਿਹੜਾ ਅਵਤਾਰ ਸਿੰਘ ਹਿੱਤੇ ਮਹਾ ਮਤਲਬ ਇਹ ਕਰਪਟਡ ਬੰਦਾ ਹੈ। ਇਹ ਜਿਹੜਾ ਸਰਨਾ ਹੈ ਇਹ ਉਸ ਤੋਂ ਵਧੀਆ ਹੈ। ਜਿਹੜੇ ਪਿਛਲੇ ਨੇ ਸਾਰੇ, ਜਿਸ ਤਰ੍ਹਾਂ ਰਿਸ਼ਪਾਲ ਸਿੰਘ ਸੀ, ਇਹ ਸੰਤੋਖ ਸਿੰਘ ਸੀ, ਮਨਚੰਦਾ ਸੀ, ਇਹਨਾਂ ਸਾਰਿਆਂ ਨੇ ਉਹੀ ਹੱਥ ਕੰਡੇ ਅਪਣਾਏ ਸਨ ਜੋ ਬਾਦਲ ਦੀ ਜੁੰਡਲੀ ਨੇ ਅਪਣਾਏ। ਇਹਨਾਂ ਨੇ ਕਦੇ ਵੀ ਕੌਮ ਦਾ ਭਲਾ ਨਹੀਂ ਕੀਤਾ, ਅੱਜ ਤੱਕ ਨਹੀਂ ਕੀਤਾ। ਜਦੋਂ ਇਹਨਾਂ ਨੇ ਭਾਸ਼ਣ ਦੇਣੇ ਤੇ ਬੱਚਿਆਂ ਨੂੰ ਥੋੜਾ ਜਿਹਾ ਆਪਣੀ ਕੌਮ ਦਾ ਦਰਦ ਆਉਣਾ ਤੇ ਬੱਚਿਆਂ ਨੇ ਕੋਈ ਵੀ ਇਹਨਾਂ ਦੇ ਅੱਗੇ ਸਵਾਲ ਕਰਨਾ ਤੇ ਇਹਨਾਂ ਆਖਣਾ ਜੀ ਇਹ ਸ਼ਰਾਰਤੀ ਤੱਤ ਨੇ। ਇਹਨਾਂ ਦਿੱਲੀ ਦੇ ਤਕਰੀਬਨ ਜੰਮੂ ਕਸ਼ਮੀਰ ਤੋਂ ਵੀ ਮੁੰਡੇ ਆਏ, ਇਹਨਾਂ ਨੇ ਮਰਵਾਏ ਸਨ। ਇਹ ਹਿੱਤ ਨੇ, ਆ ਜਿਹੜਾ ਹਿੱਤੇ ਤੇ ਆ ਸਰਨਾ ਹੈ, ਇਹਨਾਂ ਨੇ ਉਂਗਲੀਆਂ ਕਰ ਕਰਕੇ ਪੁਲਿਸ ਨੂੰ ਤੇ ਇਹਨਾਂ ਨੇ ਮੁੰਡੇ ਮਰਵਾਏ ਜੀ। ਇਹ ਸ਼ਰਾਰਤੀ ਤੱਤ ਨੇ। ਜਿਹੜਾ ਆਪਣੀ ਕੌਮ ਦਾ ਦਰਦ ਰੱਖਦਾ ਉਹਨੂੰ ਸ਼ਰਾਰਤੀ ਤੱਤਾਂ 'ਚ ਇਹਨਾਂ ਨੇ ਸ਼ਾਮਲ ਕੀਤਾ। ਇਹਨਾਂ ਨੇ ਆਪਣੇ ਹੋਟਲ ਜੋ ਵੀ ਹੈ ਇਹਨਾਂ ਨੇ ਬੜਾ ਕੁਛ ਬਣਾਇਆ ਹੈ ਆਪਣਾ। ਜੀ ਜੀ ਤੁਸੀਂ ਜਾਂਚ ਕਰਕੇ ਵੇਖ ਲਵੋ ਵੀ ਇਹ ਬਾਦਲ ਤੋਂ ਘੱਟ ਨਹੀਂ ਨੇ। ਤੇ ਇਹ ਸਾਨੂੰ ਸੋਚਣਾ ਚਾਹੀਦਾ ਦਿੱਲੀ ਵਾਲਿਆਂ ਨੂੰ ਕਿ ਅੱਗੋਂ ਕਿਸੇ ਹੋਰ ਨੂੰ ਵੀ ਮੌਕਾ ਦਿਓ, ਵੀ ਲੁੱਟ ਲਵੇ ਗੋਲਕ ਗੁਰੂ ਘਰ ਦੀ। ਇਹਨਾਂ ਤੇ ਲੁੱਟੀ ਅੱਜ ਤੱਕ, ਇਹਨਾਂ ਤੇ ਆਪਣੇ ਅੱਗੋਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹਨਾਂ ਜਾਇਦਾਦਾਂ ਬਣਾ ਲਈਆਂ ਨੇ। ਜੀ ਜ਼ਰੂਰੀ ਨਹੀਂ ਹੁੰਦਾ ਜੀ ਹਰ ਇੱਕ ਜਾਣੇ ਨੇ ਗੁਰੂ ਘਰ ਦੀ ਗੋਲਕ ਨੂੰ ਲੁੱਟਣਾ ਹੀ ਹੁੰਦਾ ਆ। ਜਿੱਦਾਂ ਮਿੰਟੂ ਜੀ ਕਹਿੰਦੇ ਹੁੰਦੇ ਆ, ਇੰਨੇ ਤਲਖ ਸ਼ਬਦ ਜਿਹੜੇ ਆ ਉਹ ਨਾ ਵਰਤਿਆ ਕਰੋ ਜੀ। ਜੀ ਜੀ ਕਿਉਂਕਿ ਬਹੁਤ ਸਾਰੇ ਸੇਵਾਦਾਰ ਨੇ ਹੁਣ। ਜੀ 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 ਕਈ ਵਾਰੀ ਏਦਾਂ ਹੁੰਦਾ ਕਿ ਅਸੀਂ ਜੋ ਸੋਚਦੇ ਹਾਂ, ਜੋ ਕਿਆਸਦੇ ਹਾਂ, ਉਹਦੇ ਤੋਂ ਬਹੁਤ ਕੁਝ ਉਲਟ ਵੀ ਹੋ ਜਾਂਦਾ। ਉਮੀਦ ਨਹੀਂ ਛੱਡਣੀ ਚਾਹੀਦੀ। ਤੁਸੀਂ ਕਾਫੀ ਨਿਰਾਸ਼ ਹੋ ਤੇ ਮੈਂ ਬੀਬੀ ਜੀ ਬੇਨਤੀ ਕਰਾਂਗਾ ਤੁਹਾਨੂੰ, ਇੰਨੇ ਨਿਰਾਸ਼ ਨਾ ਹੋਵੋ, ਇੰਨੇ ਹਤਾਸ਼ ਨਾ ਹੋਵੋ। ਕਈ ਵਾਰੀ ਮਾਰੂਥਲ ਦੇ ਵਿੱਚ ਵੀ ਠੰਡਾ ਹਵਾ ਦਾ ਬੁੱਲਾ ਆ ਜਾਂਦਾ। ਤੁਸੀਂ ਤੇ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਤਾ ਕਿ ਹੋਰ ਕਿਸੇ ਨੂੰ ਵੀ ਲੁੱਟਣ ਦਾ ਮੌਕਾ ਦਿਓ। ਜੇ ਤੁਸੀਂ ਇਹ ਗੱਲ ਕਹੋਗੇ ਤੇ ਫਿਰ ਜਿਨ੍ਹਾਂ ਨੇ ਵੋਟਿੰਗ ਕਰਨੀ ਹੈ ਔਰ ਜਿਨ੍ਹਾਂ ਨੇ ਸੱਚੇ ਬੰਦੇ ਨੂੰ ਵੋਟ ਕਰਨੀ ਹੈ, ਫਿਰ ਉਹ ਵੀ ਦੁਬਿਧਾ 'ਚ ਪੈ ਜਾਣਗੇ। ਉਹਨਾਂ ਦੀ ਵੋਟ ਵੀ ਤੁਸੀਂ ਉੱਧਰ ਗਿਣ ਦਿਓਗੇ। ਬਿਲਕੁਲ ਜੀ ਬਿਲਕੁਲ। ਅਗਲੇ ਕਾਲਰ ਧਰਮਵੀਰ ਗਰਚਾ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਧਰਮਵੀਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੰਘ ਗਰਚਾ ਜੀ। ਪਰਮਜੀਤ ਜੀ ਪੁੱਛੋ ਜੀ। ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਤੇ ਸਾਰੇ ਸੁਣਨ ਵਾਲੇ ਲਿਸਨਰ ਨੂੰ। ਤੇ ਮੇਰਾ ਜੀ ਕੁਐਸਚਨ ਜਿਹੜਾ ਸੀਗਾ ਉਹ ਸੀਗਾ ਮਾਨ ਸਾਹਿਬ ਬਾਰੇ, ਭਗਵੰਤ ਮਾਨ ਜੀ ਬਾਰੇ। ਨੋ ਡਾਊਟ ਕਿ ਬਹੁਤ ਸੋਹਣੇ ਬੁਲਾਰੇ ਨੇ, ਬਹੁਤ ਸੋਹਣੇ ਸੱਜਣ ਨੇ, ਉਹ ਕੀ ਸਾਰੇ ਕੰਮ ਬਹੁਤ ਬਖੂਬੀ ਨਿਭਾਉਂਦੇ ਆ। ਪਰ ਕਈ ਵਾਰ ਵਿਰੋਧੀ ਦਲ ਦੇ ਬੰਦੇ ਸਾਡੇ ਨਾਲ ਆਰਗੂ ਕਰ ਲੈਂਦੇ ਆ ਕਿ ਉਹਨਾਂ ਨੇ ਕੀਤਾ ਕੀ ਆ, ਕਿਹੜੇ ਇਹੋ ਜਿਹੇ ਕਾਰਜ ਕੀਤੇ ਆ। ਕਈ ਕਾਰਜ ਨੇ ਉਹ ਤਾਂ ਜਨਤਕ ਹੋਏ ਨੇ ਤੇ ਲੋਕਾਂ ਨੂੰ ਅੰਦਰੋਂ ਅੰਦਰ ਹੀ ਪਤਾ ਵੀ ਆ। ਪਰ ਜਿਵੇਂ ਕੁਛ ਕਾਰਜ ਨੇ, ਜਿਵੇਂ ਐਂਬੂਲੈਂਸ ਵਗੈਰਾ ਉਹਨਾਂ ਨੇ ਚਲਾਈਆਂ ਸੀ ਜਾਂ ਕਿੱਦਾਂ, ਹੁਣ ਸਾਡੇ ਨਾਲ ਕੱਲ ਆਰਗੂ ਹੋ ਗਿਆ ਕਿ ਉਹਨਾਂ ਨੇ ਐਂਬੂਲੈਂਸ ਵੀ 7 ਚਲਾਈਆਂ ਨੇ ਤੇ 4 ਕਰੋੜ ਰੁਪਈਆ ਲੈ ਲਿਆ। ਤੇ ਉਹਦੇ ਵਿੱਚ ਮੇਰਾ ਵਿਰੋਧ ਆਨਸਰ ਸੀ ਵੀ ਜੇ ਉਹਨਾਂ ਨੇ 7 ਐਂਬੂਲੈਂਸਾਂ ਚਲਾ ਲਈਆਂ ਤਾਂ ਉਹਨਾਂ ਨੇ ਇੱਕ ਬੱਸ ਚਲਾਈ ਹੈ ਜਿਹੜੀ ਇਕੱਲੀ 13 ਕਰੋੜ ਦੀ ਆ। ਸੋ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਜਨਤਕ ਦੱਸਿਓ ਵੀ ਉਹਦੇ ਵਿੱਚ ਕਿੰਨੀ ਕੁ ਸੱਚਾਈ ਆ ਤੇ ਕਿੰਨਾ ਕੁ ਝੂਠ ਆ। ਨੰਬਰ 2, ਇੱਕ ਮੈਂ ਬੁੱਕਾਂ ਬਾਰੇ ਤੁਹਾਨੂੰ ਫੋਨ ਕੀਤਾ ਸੀ ਲਾਸਟ ਟਾਈਮ, ਤੇ ਉਹ ਕਿਤਾਬਾਂ ਬਾਰੇ ਲੈਣ ਬਾਰੇ ਮੈਨੂੰ ਮਾੜਾ ਨੰਬਰ ਦਿਓ ਜੀ, ਮੈਨੂੰ ਨੰਬਰ ਮਿਲਿਆ ਨਹੀਂ ਹਜੇ ਤੱਕ। ਓਕੇ ਜੀ, ਥੈਂਕ ਯੂ ਜੀ, ਜ਼ਰੂਰ। ਨੰਬਰ ਤੁਸੀਂ ਲਿਖ ਲਓ ਜੀ, ਮੁੰਡਾ ਸੁਖੀ ਉਹਦਾ ਨਾਮ ਆ, ਉਹਨੂੰ ਕਾਲ ਕਰ ਲਿਓ ਜਾਂ ਮੈਨੂੰ ਕਾਲ ਕਰ ਲਿਓ। ਤੁਸੀਂ ਰਾਜਕਰਨਵੀਰ ਤੋਂ ਮੇਰਾ ਨੰਬਰ ਲੈ ਲਿਓ, ਨਹੀਂ ਤਾਂ ਉਹਦਾ ਨੰਬਰ ਮੈਂ ਤੁਹਾਨੂੰ ਦੱਸ ਦੇਣਾ। ਉਹਦਾ ਨੰਬਰ ਹੈਗਾ 98 154 98154, 98 154 48 958। ਸੋ ਇਹ ਉਹਦਾ ਨੰਬਰ ਆ, ਤੁਸੀਂ ਉਹਨੂੰ ਕਾਲ ਕਰ ਲਿਓ। ਸਵਾਲ ਇਹਨਾਂ ਨੇ ਕੀ ਪੁੱਛਿਆ ਜੀ ਭਗਵੰਤ ਮਾਨ ਬਾਰੇ? ਵੀ ਕਈ ਜਾਣੇ ਕਈ ਜਗ੍ਹਾ ਦੇ ਉੱਤੇ ਬਹਿਸ ਹੋ ਜਾਂਦੀ, ਉਹ ਕਹਿੰਦੇ ਵੀ ਉਹਨੇ ਕੀ ਕੀਤਾ ਆ, ਤੇ ਉਹ ਕਹਿੰਦੇ ਵੀ ਐਂਬੂਲੈਂਸ ਦੇ ਵਿੱਚ 4 ਕਰੋੜ ਲੈ ਲਿਆ 7 ਐਂਬੂਲੈਂਸਾਂ ਦਾ, ਤੇ ਉਸ ਦੇ ਬਾਰੇ ਪੁੱਛਣਾ ਚਾਹੁੰਦੇ। ਠੀਕ ਹੈ, ਐਂਬੂਲੈਂਸ ਦਾ ਜਿਹੜਾ ਤੁਹਾਨੂੰ ਸਹੀ ਅੰਕੜਾ, ਉਹਨੂੰ ਕਿੰਨਾ ਇਸ਼ੂ ਹੋਇਆ, ਉੱਥੋਂ ਕਿੰਨਾ ਜਾਰੀ ਹੋਇਆ ਪੈਸਾ, ਉਹ RTI ਰਾਹੀਂ ਪਤਾ ਲੱਗਣਾ ਜੀ। ਇੱਕ MP ਨੂੰ ਇੰਨੀ ਗ੍ਰਾਂਟ ਨਹੀਂ ਮਿਲਦੀ ਜਿੰਨੀ ਤੁਸੀਂ ਦੱਸ ਰਹੇ ਹੋ ਕਿ 4 ਕਰੋੜ ਨੂੰ ਐਂਬੂਲੈਂਸਾਂ ਲਈ ਮਿਲ ਗਈ ਹੋਊਗੀ, ਕਿਉਂਕਿ ਮੈਂਬਰ ਪਾਰਲੀਮੈਂਟ ਨੂੰ ਤੇ 2 ਕਰੋੜ ਤੋਂ ਵੱਧ ਮੈਨੂੰ ਲੱਗਦਾ ਗ੍ਰਾਂਟ ਮਿਲਦੀ ਨਹੀਂ। ਤੁਸੀਂ 4 ਕਰੋੜ ਵਾਲਾ ਜਿਹੜਾ ਫਿਗਰ, ਮੈਨੂੰ ਨਹੀਂ ਪਤਾ ਕੁੱਲ ਕਿਵੇਂ ਵੀ ਸਾਰਾ ਹੁਣ ਤੱਕ ਦਾ ਲਾਇਆ, ਉਹਦਾ ਜਿੰਨਾ ਟਰਮ ਹੁਣ ਤੱਕ ਦਾ ਗਿਆ ਉਹਦਾ ਲਾਇਆ ਕਿ ਇਕੱਲੀਆਂ ਐਂਬੂਲੈਂਸਾਂ ਦਾ ਲਾਇਆ, ਪਰ ਇੰਨੀ ਗ੍ਰਾਂਟ ਨਹੀਂ ਮਿਲਦੀ ਮੈਂਬਰ ਪਾਰਲੀਮੈਂਟ ਨੂੰ ਕਿ ਐਂਬੂਲੈਂਸ ਵਾਰੀ ਸਿਰਫ ਐਂਬੂਲੈਂਸ ਵਾਰੀ ਹੀ 4 ਕਰੋੜ ਰੁਪਇਆ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਹੋਵੇਗਾ। ਇਹ ਤੁਹਾਡੀ ਕਿਤੇ ਨਾ ਕਿਤੇ ਜਾਣਕਾਰੀ ਹੈ ਜਿਹੜੀ, ਉਹ ਮੇਰੇ ਖਿਆਲ ਦੇ ਨਾਲ, ਮੈਂ ਇਹ ਨਹੀਂ ਕਹਿੰਦਾ ਤੁਹਾਡੀ ਜਾਣਕਾਰੀ ਗਲਤ ਆ, ਮੈਂ ਕਹਾਂਗਾ ਕਿ ਫਿਰ ਵੀ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਿਓ। ਉਂਝ ਮੈਂ ਵੀ ਆਪਣੇ ਪੱਧਰ ਤੇ ਕਰ ਲੂੰਗਾ ਜਿੰਨੀ ਕੋਈ ਮੇਰੇ ਕੋਲ ਜਾਣਕਾਰੀ ਜਾਂ ਵਸੀਲਾ, ਉਹਦੇ ਮੁਤਾਬਕ ਮੈਂ ਵੀ ਖੋਜ ਕਰ ਲੂੰਗਾ ਕਿੰਨਾ ਪੈਸਾ ਆਇਆ, ਕਿੰਨਾ ਲੱਗਿਆ, ਕਿੰਨੀਆਂ ਐਂਬੂਲੈਂਸ ਸਨ। ਨਹੀਂ ਤਾਂ ਭਗਵੰਤ ਮਾਨ ਨੂੰ ਆਪਾਂ ਸਿੱਧਾ ਆਪ ਹੀ ਗੱਲ ਕਰ ਲਾਂਗੇ ਕਿ ਆਓ ਮਾਨ ਸਾਹਿਬ ਦੇ ਉਸ ਖਤਮ। ਦੂਜੀ ਗੱਲ, ਜੇ ਮਾਨ ਸਾਹਿਬ ਦੀ ਪ੍ਰਾਪਤੀ ਕਿੰਨੀ ਹੋਵੇ, ਦੇਖੋ ਉਹਦੇ ਚ ਔਗਣ ਹਨ ਜੀ, ਕੋਈ ਗੱਲ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ, ਉਹਦੇ ਚ ਕਈ ਕਮੀਆਂ ਪੇਸ਼ੀਆਂ ਹੋਣਗੀਆਂ, ਹਰੇਕ ਮਨੁੱਖ ਚ। ਮੇਰੇ ਚ ਮੈਨੂੰ ਲੱਗਦਾ ਦੁਨੀਆ ਦੇ ਹਰੇਕ ਇਨਸਾਨ ਤੋਂ ਸਭ ਤੋਂ ਜ਼ਿਆਦਾ ਮੇਰੇ ਚ ਹੈ, ਤੇ ਬਾਕੀ ਸਭ ਜਿੰਨੇ ਦੁਨੀਆ ਤੇ ਪ੍ਰਾਣੀ ਆ ਸਭ ਤੋਂ ਉਹਨਾਂ ਚ ਦੋਨੋਂ ਮੇਰੇ ਚ ਸਭ ਤੋਂ ਜ਼ਿਆਦੀਆਂ। ਭਗਵੰਤ ਮਾਨ ਵੀ ਇਸ ਸਮਾਜ ਦਾ ਇੱਕ ਪ੍ਰਾਣੀ ਹੈ, ਉਹਦੇ 'ਚ ਵੀ ਕਮੀਆਂ ਪੇਸ਼ੀਆਂ ਹਨ। ਜੇ ਪ੍ਰਾਪਤੀ ਕਿੰਨੀ ਹੋਵੇ, ਮੇਰੀ ਨਜ਼ਰ ਦੇ ਵਿੱਚ ਬਤੌਰ ਪੱਤਰਕਾਰ ਉਹਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਆ ਕਿ ਜਦੋਂ ਵਿਰੋਧੀ ਧਿਰ 'ਚ ਬੈਠੇ ਲੋਕਾਂ ਦੀ ਵੀ ਆਮਦਨ ਹੈ ਜਿਹੜੀ ਛੜੱਪੇ ਮਾਰਦੀ ਵੱਧ ਗਈ ਹੈ, ਭਗਵੰਤ ਮਾਨ ਦੀ 54% ਦੀ ਆਮਦਨ ਘਟੀ ਹੈ ਰਾਜਨੀਤੀ 'ਚ ਆ ਕੇ ਜੀ। ਇੱਕ ਬਤੌਰ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਭਗਵੰਤ ਮਾਨ ਦੀ ਇਹ ਦੇਖੋ ਕਿ ਉਹਦੀ ਆਮਦਨ ਪਹਿਲਾਂ ਤਾਂ ਜ਼ਿਆਦਾ ਸੀ ਕਿਉਂਕਿ ਉਹ ਨਾਲ ਆਪਦੇ ਪ੍ਰੋਫੈਸ਼ਨ ਦੇ ਵਿੱਚ ਕਮਾਈ ਕਰਦਾ ਸੀ, ਉਹਦਾ ਛੁੱਟਿਆ, ਉਹਦਾ ਸਾਰਾ ਪ੍ਰੋਫੈਸ਼ਨ ਜਿਹੜਾ ਪ੍ਰਭਾਵਿਤ ਹੋਇਆ, ਪੇਸ਼ਾ ਪ੍ਰਭਾਵਿਤ ਹੋਇਆ, ਰਾਜਨੀਤੀ 'ਚ ਆਇਆ। ਫਿਰ ਵੀ ਰਾਜਨੀਤੀ 'ਚ ਆ ਕੇ ਉਹਨੇ ਉਹ ਕੁਛ ਨਹੀਂ ਕੀਤਾ ਜੋ ਕੁਛ ਆਮ ਤੌਰ ਤੇ ਲੋਕ ਕਰਦੇ ਆ। ਇਹ ਇੱਕ ਵਧੀਆ ਕਹਿ ਸਕਦੇ ਕਿ ਹਾਲ ਦੀ ਘੜੀ ਉਹ ਇਸ ਪੱਖੋਂ ਠੀਕ ਆ। ਦੂਜੀ ਉਹਦੀ ਪ੍ਰਾਪਤੀ ਇਹ ਵੀ ਤੁਸੀਂ ਕਹਿ ਸਕਦੇ ਹੋ, ਉਂਝ ਵੈਸੇ ਦੀਆਂ ਨਾਕਾਮੀਆਂ ਵੀ ਆਪਾਂ ਬਹੁਤ ਸਾਰੀਆਂ ਗਿਣਾ ਸਕਦੇ ਹਾਂ ਕਿ ਕਿੱਥੇ ਕਿੱਥੇ ਉਹਨੇ ਗਲਤੀਆਂ ਕੀਤੀਆਂ, ਪਰ ਜੇ ਪ੍ਰਾਪਤੀਆਂ ਦੀ ਗੱਲ ਆਈਏ, ਮੈਂਬਰ ਪਾਰਲੀਮੈਂਟ ਦੇ ਤੌਰ ਤੇ ਜੋ ਕੁਛ ਉਹ ਪਾਰਲੀਮੈਂਟ 'ਚ ਬੋਲਦਾ ਹੈ ਇਸ ਤਰ੍ਹਾਂ ਜਾਪਦਾ ਹੈ ਜਿਸ ਤਰ੍ਹਾਂ ਉਹ ਸਾਰੇ ਪੰਜਾਬ ਦਾ ਨੁਮਾਇੰਦਾ ਹੋਵੇ। ਇਹ ਨਹੀਂ ਕਿ ਇਕੱਲਾ ਸੰਗਰੂਰ ਦਾ। ਉੱਥੇ ਜਾ ਕੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉੱਥੇ ਦੂਜੇ ਮੈਂਬਰ ਪਾਰਲੀਮੈਂਟ ਜਿਹੜੇ ਠੀਕ ਹੈ ਬੋਲਦੇ ਆ, ਆਪਦੀ ਥਾਂ ਤੇ ਵਧੀਆ ਉਹ ਰੋਲ ਅਦਾ ਕਰਦੇ ਆ, ਪਰ ਜੋ ਪ੍ਰਭਾਵ ਪੰਜਾਬੀ ਨੇਤਾ ਹੋਣ ਦੇ ਨਾਤੇ ਭਗਵੰਤ ਮਾਨ ਉੱਤੇ ਪੰਜਾਬ ਵੱਲੋਂ ਪਾਉਂਦਾ ਹੈ, ਉਹਦੇ 'ਚ ਇਹੀ ਲੱਗਦਾ ਕਿ ਉਹ ਸਾਰੇ ਪੰਜਾਬ ਦਾ ਨੇਤਾ ਹੈ, ਸਾਰੇ ਪੰਜਾਬ ਦੀ ਗੱਲ ਕਰਦਾ, ਕਿਸਾਨੀ ਦੀ ਗੱਲ ਕਰਦਾ, ਜਵਾਨੀ ਦੀ ਗੱਲ ਕਰਦਾ, ਪਾਣੀ ਦੀ ਗੱਲ ਕਰਦਾ, ਗਰੀਬ ਗੁਰਬੇ ਦੀ ਗੱਲ ਕਰਦਾ। ਸੋ ਭਗਵੰਤ ਮਾਨ ਉੱਥੇ ਜਿੰਨਾ ਕੁਛ ਕਰਕੇ ਆਉਂਦਾ ਉਹ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ। ਮੈਂਬਰ ਪਾਰਲੀਮੈਂਟ ਚਾਹੇ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਦੇ ਹੋ, ਪਰ ਜੋ ਉਹਦੀ ਪਰਫਾਰਮੈਂਸ ਹੈ
ਪਾਰਲੀਮੈਂਟ ਦੇ ਵਿੱਚ। ਮੇਰੇ ਖਿਆਲ ਦੇ ਨਾਲ ਤੁਹਾਨੂੰ ਸਾਰੀ ਸ਼ਲਾਘਾ ਕਰਨੀ ਚਾਹੀਦੀ ਹੈ। ਹਾਂ, ਦੂਜੇ ਹੋਰ ਵੀ ਮੈਂਬਰ ਪਾਰਲੀਮੈਂਟ ਆ, ਜਿਹੜਾ ਵੀ ਕੋਈ ਉੱਥੇ ਪੰਜਾਬ ਦੀ ਗੱਲ ਕਰਦਾ ਉਹਦੀ ਸ਼ਲਾਘਾ ਕਰਾਂਗੇ, ਪਰ ਇਸ ਗੱਲੋਂ ਆਪਾਂ ਇਹਨੂੰ ਭਗਵੰਤ ਮਾਨ ਨੂੰ ਗਿਣ ਸਕਦੇ ਹਾਂ ਕਿ ਜਿੰਨੇ ਵੀ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੇ ਵਿੱਚੋਂ ਭਗਵੰਤ ਮਾਨ ਇਸ ਗੱਲੋਂ ਠੀਕ ਆ ਕਿ ਉੱਥੇ ਜਦੋਂ ਬੋਲਦਾ ਫਿਰ ਦੂਜਿਆਂ ਦੀ ਬੋਲਤੀ ਬੰਦ ਕਰ ਦਿੰਦਾ। ਜੀ ਜੀ, ਅਗਲੇ ਕਾਲਰ ਅਸ਼ੋਕ ਵਰਮਾ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸ਼ੋਕ ਵਰਮਾ ਬੋਲ ਰਿਹਾ ਜੀ ਬਿਕਰਪੁਰ ਤੋਂ। ਜੀ ਮਿੰਟੂ ਜੀ, ਮੇਰੇ 2 ਸਵਾਲ ਨੇ ਛੋਟੇ ਛੋਟੇ ਜਿਹੇ। ਜੀ ਜੀ, ਪੁੱਛੋ ਜੀ। ਪਹਿਲਾ ਸਵਾਲ ਇਹ ਹੈ ਕਿ ਮੋਦੀ ਨੇ ਆਪਣਾ ਆਸਟ੍ਰੇਲੀਆ ਤੋਂ ਕਣਕ ਲੈਣੀ ਚਾਲੂ ਕਰਤੀ ਹੈ ਤੇ ਪੰਜਾਬ ਦੇ ਕਿਸਾਨਾਂ ਦਾ ਕੀ ਹੋਏਗਾ? ਉਹ ਅੱਗੇ ਮਰੇ ਪਏ ਨੇ ਪਹਿਲਾਂ ਹੀ। ਜੀ। ਦੂਜਾ ਸਵਾਲ ਇਹ ਹੈ ਕਿ ਅਕਾਲੀ ਫੈਮਿਲੀ ਜਿਹੜੀ ਹੈ ਅਮਰੀਕਾ ਆ ਕੇ ਬਹਿ ਗਈ ਹੈ, ਕਿਆ ਇੱਥੇ ਉਹਨਾਂ ਦਾ ਵਿਰੋਧ ਨਹੀਂ ਹੋਏਗਾ? ਜੀ, ਥੈਂਕ ਯੂ ਜੀ, ਧੰਨਵਾਦ। ਪਹਿਲਾਂ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਦੇਖੋ, ਤੁਸੀਂ ਪਾਰ ਸਮੁੰਦਰਾਂ ਤੋਂ ਬਹਿ ਕੇ ਵੀ ਕਿਸਾਨੀ ਦੀ ਗੱਲ ਕਰਨ ਡਏ ਹੋ ਜੀ, ਕਿ ਸਾਡੇ ਇੱਥੋਂ ਦੇ ਭੋਲੇ ਕਿਸਾਨ, ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਜਿਹੜੀਆਂ ਮਾੜੀਆਂ ਮੋਟੀਆਂ ਹੱਡੀਆਂ ਤੇ ਮਾੜਾ ਮੋਟਾ ਜਿਹੜਾ ਕੋਈ ਮਾਸ ਬਚਿਆ ਉਹਨੂੰ ਚੁਰੰਦਣ ਲਈ ਇੱਲਾਂ ਉੱਡੀਆਂ ਫਿਰਦੀਆਂ। ਇਹਨਾਂ ਨੂੰ ਪਤਾ ਹੀ ਨਹੀਂ। ਇਹ ਵਿਚਾਰੇ ਅਵੇਸਲੇ ਭੋਲੀ ਕੌਮ ਆ, ਇਹ ਅਣਜਾਣ ਹੈ ਇਸ ਗੱਲ ਤੋਂ। ਕਿਸੇ ਨੂੰ ਨਹੀਂ ਪਤਾ। ਤੁਸੀਂ ਕਿਤੇ ਵੀ ਚਲੇ ਜਾਓ, ਜਾ ਕੇ ਸੱਥ 'ਚ ਬਹਿ ਜਾਓ, ਕਿਤੇ ਵੀ ਜਾ ਕੇ ਤੁਸੀਂ ਸਕੂਲ ਦੇ ਗਰਾਊਂਡ 'ਚ ਖੜ ਜਾਓ, ਕਿਤੇ ਵੀ ਇਹੋ ਜਿਹੀ ਚਰਚਾ ਨਹੀਂ ਚੱਲਦੀ ਕਿ ਸਾਡੇ ਨਾਲ ਕੀ ਹੋਣ ਵਾਲਾ। ਪਰ ਜਿਵੇਂ ਤੁਸੀਂ ਦੂਰ ਅੰਦੇਸ਼ੀ ਦੇ ਨਾਲ ਇਹ ਗੱਲ ਕਹੀ ਹੈ ਕਿ ਭਾਈ ਜਿਸ ਤਰੀਕੇ ਨਾਲ ਯੂਕਰੇਨ ਆਸਟ੍ਰੇਲੀਆ ਤੋਂ 55 ਲੱਖ ਟਨ ਕਣਕ ਆ ਗਈ ਆ, ਇਹਦਾ ਮਤਲਬ ਇਹ ਹੈ ਕਿ ਜਿਹੜਾ ਕਣਕ ਦਾ ਸਟਾਕ ਆ ਉਹ ਤੇ ਬਾਹਰੋਂ ਇਹਨਾਂ ਨੇ ਪੂਰਾ ਕਰ ਲਿਆ। ਜਿਹੜੀ ਹੁਣ ਜ਼ਿਮੀਂਦਾਰ ਦੀ ਕਿਸਾਨ ਦੀ ਕਣਕ ਆ ਉਹ ਕਿੱਧਰ ਜਾਊਗੀ? ਇਹ ਸਵਾਲ ਆ, ਤੁਹਾਡਾ ਸਵਾਲ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਵਧੀਆ ਸਵਾਲ ਆ ਕਿ ਹੁਣ ਕਿਸਾਨ ਕਿੱਧਰ ਜਾਏਗਾ? ਕਿਉਂਕਿ ਪੰਜਾਬ ਦੇ ਕਿਸਾਨ ਦੀ ਤੇ ਕਣਕ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪੈਦਾ ਹੁੰਦੀ ਹੈ। ਜੀ ਜੀ, ਉਹ ਕੀ ਸਾਰੀ ਬਿਲੇ ਲੱਗ ਸਕੇਗੀ? ਸਵਾਲ ਹੈ। ਐਤਕੀ ਤੇ ਚਲੋ ਔਖੇ ਸੌਖੇ ਕਰ ਲੈਣਗੇ, ਪਰ ਗਾਹ ਕੀ ਹੋਊ? ਇਹ ਬਹੁਤ ਵੱਡਾ ਸਵਾਲ ਹੈ। ਹੋ ਇਹ ਰਿਹਾ ਕਿ ਹੌਲੀ ਹੌਲੀ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੂੰ ਜਿਹੜੀ MSP ਮਿਲਦੀ ਹੈ, ਜਿਹਨੂੰ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ, ਇਹ ਇਹਨਾਂ ਤੋਂ ਖੋਈ ਜਾ ਰਹੀ ਹੈ। ਇਹਨਾਂ ਨੂੰ ਖੁੱਲੀ ਮੰਡੀ ਦੇ ਹਵਾਲੇ ਕਰਕੇ, ਜਿਹੜਾ ਮੰਡੀਕਰਨ ਢਾਂਚਾ ਇਹਦੇ ਚੋਂ ਕੱਢ ਕੇ ਖੁੱਲੀ ਮੰਡੀ ਦੇ ਹਵਾਲੇ ਕਰਕੇ ਕਿਸਾਨੀ ਨੂੰ ਬਿਲਕੁਲ ਤਬਾਹ ਕੀਤਾ ਜਾ ਰਿਹਾ। ਕਿਉਂਕਿ ਜਿਹੜਾ ਇਹਨਾਂ ਨੇ 1991 ਦੇ ਵਿੱਚ ਮਾਡਲ ਅਪਣਾਇਆ, ਇਕਨੋਮੀ ਦਾ ਮਾਡਲ ਅਪਣਾਇਆ, ਉਹਦੇ 'ਚ ਕਿਸਾਨੀ ਕਿਤੇ ਠਹਿਰਦੀ ਨਹੀਂ, ਕਿਸਾਨੀ ਕਿਤੇ ਖੜਦੀ ਨਹੀਂ, ਸਬਸਿਡੀਆਂ ਖਤਮ ਹੋ ਗਈਆਂ। ਇਹ ਕਿਸਾਨ, ਜਿਵੇਂ ਮੈਂ ਅੱਗੇ ਕਿਹਾ, ਕਿ ਇੱਲਾਂ ਦੇ ਹਵਾਲੇ ਕਰ ਦਿੱਤਾ ਜਾਏਗਾ। ਫਿਰ ਇਹਦਾ ਪਿੰਜਰ ਬਚੇ ਜਾਂ ਮਾਸ ਮੈਂ ਨਹੀਂ ਕਹਿ ਸਕਦਾ, ਪਰ ਮਾੜੇ ਦਿਨ ਆਉਣ ਵਾਲੇ ਆ। ਮਾੜੀ ਮੈਂ ਕਹਿੰਦਾ ਕਿ ਹੋਏ ਨਾ, ਐਸੀ ਕਾਮਨਾ ਹੈ, ਪਰ ਹਾਲਾਤ ਹੈ ਜਿਹੜੇ ਉਹ ਸਿਖਾਵੇਂ ਨਹੀਂ ਜਾਂਦੇ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਮਰੀਕਾ 'ਚ ਬੈਠੇ ਆ, ਮੇਰੇ ਖਿਆਲ ਦੇ ਨਾਲ ਦੇਖੋ, ਮੈਨੂੰ ਨਹੀਂ ਪਤਾ ਬਾਦਲ ਸਾਹਿਬ ਕਿੰਨੇ ਬਿਮਾਰ ਆ, ਉਹਨਾਂ ਨੂੰ ਕੀ ਬਿਮਾਰੀ ਹੈ, ਕਿਉਂਕਿ ਇੱਥੇ ਚੰਗੇ ਭਲੇ ਉਹ ਮਿਲਦੇ ਪਏ ਸਨ। ਅਚਾਨਕ ਪਤਾ ਲੱਗਿਆ ਕਿ ਬਿਮਾਰ ਹੋ ਗਏ, ਚੰਡੀਗੜ੍ਹ ਲੈ ਕੇ ਗਏ, ਚੰਡੀਗੜ੍ਹ ਤੋਂ USA ਲਿਆਉਣਾ ਪੈ ਗਿਆ। ਜੇ ਉਹ ਬਿਮਾਰ ਆ ਤੇ ਮੇਰੇ ਖਿਆਲ ਦੇ ਨਾਲ ਫਿਰ ਵਿਰੋਧ ਨਹੀਂ ਹੋਣਾ ਚਾਹੀਦਾ, ਕਿਉਂਕਿ ਰਾਜਸੀ ਚੀਜ਼ਾਂ ਹੋਰ ਨੇ। ਜੇ ਕਿਸੇ ਦੇ ਦੁਨਿਆਵੀ ਦੁੱਖ ਦਰਦ ਨੂੰ ਅਸੀਂ ਸਮਝੀਏ, ਉਹ ਚੀਜ਼ ਹੋ ਰਿਹਾ। ਚਾਹੇ ਸਾਡਾ ਲੱਖ ਕੋਈ ਵਿਰੋਧੀ ਆ, ਜੇ ਉਹ ਦੁੱਖ 'ਚ ਆ ਤੇ ਸਾਨੂੰ ਮੇਰੇ ਖਿਆਲ ਦੇ ਨਾਲ ਰਾਜਸੀ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ। ਵਿਰੋਧ ਤੇ ਬੜੀ ਦੂਰ ਦੀ ਗੱਲ ਹੈ। ਜੀ, ਅਗਲੇ ਕਾਲਰ ਆਪਾਂ ਲਵਾਂਗੇ। ਉਸ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਵੀ ਇੱਕ ਬਹੁਤ ਹੀ ਬ੍ਰੇਕਿੰਗ ਨਿਊਜ਼ ਜਿਹੜੀ ਆ ਅਮਰੀਕਾ ਦੇ ਵਿੱਚ ਜਿਹੜੀ ਅਸੀਂ ਲੈ ਕੇ ਆਵਾਂਗੇ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ, ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ। ਬਹੁਤ ਹੀ ਇੰਪੋਰਟੈਂਟ ਜਿਹੜੀ ਆ ਜੀ ਉਹ ਖਬਰ ਆ। ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਸਾਰਿਆਂ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ, ਇਸ ਪ੍ਰੋਗਰਾਮ ਜਿਸ ਨੂੰ ਆਪਾਂ ਥੋੜ੍ਹਾ ਜਲਦੀ ਵੀ ਅੱਜ ਬੰਦ ਕਰਾਂਗੇ, ਉਸ ਜਿਹੜੀ ਖਬਰ ਨੂੰ ਦੱਸਣ ਦੇ ਲਈ ਤੁਸੀਂ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਜੀ ਨਾਲ ਹੀ ਬਣੇ ਰਹੋ। ਅਸੀਂ ਤੁਹਾਨੂੰ ਜਿਹੜੇ ਜੋ ਜਾਣਕਾਰੀ ਦੇਵਾਂਗੇ। ਬਹੁਤ ਹੀ ਇੰਪੋਰਟੈਂਟ ਖਬਰ ਆ। ਮਿਲੀਅਨਸ ਆਫ ਲੋਕਾਂ ਦੇ ਉੱਤੇ ਜਿਹੜਾ ਉਸ ਦਾ ਅਸਰ ਜਿਹੜਾ ਆ ਉਹ ਪੈ ਸਕਦਾ ਹੈ। ਸੋ ਜਿਹੜਾ ਲਗਾਤਾਰ ਤੁਸੀਂ ਪ੍ਰੋਗਰਾਮ ਸਾਡਾ ਉਹ ਸੁਣਦੇ ਰਹੋ। ਅਤੇ ਮਿੰਟੂ ਜੀ, ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਫਿਰ ਹੁਣ ਵਧਾਂਗੇ, ਕਿਉਂਕਿ ਉਹ ਜਿਹੜੀ ਨਿਊਜ਼ ਦੇਣੀ ਆ ਉਹ ਵੀ ਇੱਥੇ ਦੀ ਬਹੁਤ ਇੰਪੋਰਟੈਂਟ ਆ। ਅਤੇ ਬਲਵਿੰਦਰ ਸਿੱਧੂ ਜੀ ਆਪਣੇ ਅਖੀਰਲੇ ਆਪਾਂ ਅੱਜ ਦੇ ਕਾਲਰ ਲਵਾਂਗੇ। ਸਿੱਧੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ, ਮੇਰਾ ਪਹਿਲਾ ਸਵਾਲ ਇਹ ਹੈ ਜੀ ਵੀ ਦਿੱਲੀ ਪੂਰਨਾਜ ਦੇ ਦਰਜੇ ਸੰਬੰਧੀ 31 ਜਨਵਰੀ ਸੁਪਰੀਮ ਕੋਰਟ ਦੇ ਵਿੱਚ ਡੇਟ ਸੀ। ਉਹਨਾਂ ਨੇ ਸੁਣਵਾਈ ਤੋਂ ਬਾਅਦ ਕੇਸ 5 ਜੱਜਾਂ ਦੇ ਬੈਂਚ ਨੂੰ ਦਿੱਤਾ। ਇੱਕ ਤਾਂ ਉਹਦੀ ਤਰੀਕ ਦੱਸੋ ਕਿਹੜੀ ਪਈ ਹੈ। ਦੂਜਾ ਕੁੱਤਿਆਂ ਸੰਬੰਧੀ ਹੈ ਜੀ। ਅਵਾਰਾ ਕੁੱਤੇ ਨੇ ਜਿਹੜੇ ਇਹ ਨਾਗਾਲੈਂਡ ਤੇ ਮਿਜ਼ੋਰਮ ਨਹੀਂ ਭੇਜੇ ਜਾ ਸਕਦੇ, ਨਾਲੇ ਪੁੰਨ ਨਾਲੇ ਫਲੀਆਂ, ਇਹਦੇ ਬਾਰੇ ਦੱਸੋ ਜੀ। ਥੈਂਕ ਯੂ ਜੀ। ਦੇਖੋ, ਕੋਈ ਇਹੋ ਜਿਹੀ ਪਾਲਿਸੀ ਆ ਜੇ ਤੇ ਸਾਰੇ ਸਵਾਗਤ ਕਰਨਗੇ ਜੇ ਉਧਰ ਨੂੰ ਭੇਜ ਦੇਣ।
ਤੇ ਵੈਸੇ ਇਹ ਤੇ ਫਿਰ ਬਾਹਰਲੇ ਮੁਲਕਾਂ ਨੂੰ ਵੀ ਕੀਤੇ ਜਾ ਸਕਦੇ ਆ, ਉਹਨਾਂ ਨੂੰ ਵੀ ਤੁਸੀਂ ਸਾਡੇ ਵੱਲ ਨਾ ਘੱਲੋ ਐਵੇਂ ਤੁਸੀਂ। ਬਹੁਤ ਸਾਰੇ ਮੁਲਕ ਆ, ਕਿਉਂਕਿ ਇਹ ਹਰ ਇੱਕ ਸਟੇਟ ਦੇ ਹਰੇਕ ਫਿਰਕੇ ਦੀ ਕੋਈ, ਹਰ ਇੱਕ ਕੌਮ ਦੀ ਕੋਈ ਨਾ ਕੋਈ ਇਹੋ ਜਿਹੀ ਵੰਨਗੀ ਹੁੰਦੀ ਆ, ਉਹਦੇ 'ਚ ਆਪਾਂ ਕਿੰਤੂ ਪ੍ਰੰਤੂ ਨਹੀਂ ਕਰਦੇ। ਚਲੋ ਇਹ ਗੱਲ ਵੈਸੇ ਚਿੰਤਾ ਕੀਤੀ ਅੱਜ ਸਾਰਿਆਂ ਨੇ। ਇੱਕ ਚੰਗੀ ਗੱਲ ਆ ਕਿ ਹੁਣ ਕੁੱਤਿਆਂ ਤੇ ਵੀ ਚਰਚਾ ਆਉਣ ਲੱਗ ਪਈ ਆ, ਅਵਾਰਾ ਪਸ਼ੂਆਂ ਤੇ ਵੀ ਚਰਚਾ ਆਉਣ ਲੱਗ ਪਈ ਹੈ। ਨਹੀਂ ਤੇ ਅੱਗੇ ਸਾਡੇ ਕੋਲ ਬੜੇ ਵੱਡੇ ਵੱਡੇ ਮੁੱਦੇ ਸਨ, ਪਰ ਮੇਰੇ ਖਿਆਲ ਦੇ ਨਾਲ ਉਹਨਾਂ ਵੱਡੇ ਵੱਡੇ ਮੁੱਦਿਆਂ ਦੇ ਨਾਲ ਨਾਲ ਇਹ ਵੀ ਮੁੱਦੇ ਆ ਜਿਹੜੇ ਉਹ ਵੱਡੇ ਹੀ ਨਹੀਂ ਬਲਕਿ ਵਿਕਰਾਲ ਵੀ ਆ। ਦੂਜੀ ਗੱਲ ਜਿਹੜੀ ਇਹਨਾਂ ਨੇ ਪੁੱਛੀ ਹੈ ਪੇਸ਼ੀ ਬਾਰੇ, ਰਾਜ ਕਰਨਵੀਰ ਸਿੰਘ ਜੀ ਕਾਹਦੀ ਪੇਸ਼ੀ ਦੀ ਗੱਲ ਕੀਤੀ? ਦਿੱਲੀ ਦੇ ਪੂਰਨ ਰਾਜ ਦੀ ਜਿਹੜੀ ਪੇਸ਼ੀ ਸੀ, ਕਹਿੰਦੇ 31 ਜਨਵਰੀ ਨੂੰ ਤਰੀਕ ਸੀ, ਉਸ ਤੋਂ ਬਾਅਦ 5 ਜੱਜਾਂ ਦੇ ਬੈਂਚ ਨੂੰ ਘੱਲਿਆ ਗਿਆ। ਹਾਂਜੀ, ਉਹ ਸੰਵਿਧਾਨਕ ਬੈਂਚ ਦੇ ਹਵਾਲੇ ਹੋ ਗਿਆ ਕਿ ਮੇਰੇ ਖਿਆਲ ਦੇ ਨਾਲ ਉਹਦੀ ਸੁਣਵਾਈ ਮਾਰਚ ਦੇ ਸ਼ੁਰੂ 'ਚ, ਮੈਨੂੰ ਪੱਕੀ ਤਰੀਕ ਨਹੀਂ ਯਾਦ, ਜਾਂ ਫਰਵਰੀ ਦੇ ਅੰਤ 'ਚ ਜਾਂ ਮਾਰਚ ਦੇ ਸ਼ੁਰੂ 'ਚ। ਮੈਂ ਕੋਸ਼ਿਸ਼ ਕਰੂੰਗਾ ਕੱਲ ਨੂੰ ਲੱਭ ਕੇ ਤਰੀਕ ਤੇ ਖਬਰਾਂ ਵਾਲੇ ਬੁਲੇਟਿਨ ਦੇ ਵਿੱਚ ਉਹ ਤਰੀਕ ਤੁਹਾਨੂੰ ਦੱਸ ਜੂੰਗਾ, ਜਾਂ ਗਾਏ ਬਗਾਏ ਮੈਂ ਰਾਜ ਕਰਨਵੀਰ ਨੂੰ ਸੁਨੇਹਾ ਲਾ ਜੂੰਗਾ, ਇਹ ਤੁਹਾਡੇ ਤੱਕ ਉਹ ਤਰੀਕ ਪਹੁੰਚਾ ਦੇਗਾ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਤੇ ਮਾਫੀ ਚਾਹੁੰਦੇ ਸਰੋਤਿਆਂ ਤੋਂ, ਅਸੀਂ ਤੁਹਾਡੇ ਬਹੁਤੇ ਸਵਾਲ ਨਹੀਂ ਲੈ ਸਕਾਂਗੇ ਜਿਹੜੇ ਜੀ ਹੁਣ, ਕਿਉਂਕਿ ਇੱਕ ਬਹੁਤ ਹੀ ਇੰਪੋਰਟੈਂਟ ਬ੍ਰੇਕਿੰਗ ਨਿਊਜ਼ ਜਿਹੜੀ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਜਿਹੜਾ ਕਹਿ ਲਓ ਵੀ ਅਮਰੀਕਾ ਦੇ ਵਿੱਚ, ਉਹ ਅਸੀਂ ਲੈ ਕੇ ਆ ਰਹੇ ਹਾਂ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ। ਤੇ ਮਿੰਟੂ ਜੀ ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਤੇ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ, ਤੇ ਫਿਰ ਮਿਲਾਂਗੇ ਜੀ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਰੋਤਿਓ ਇੱਕ ਛੋਟੀ ਜਿਹੀ ਅਸੀਂ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੁੜਨਗੇ, ਤੇ ਅਸੀਂ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਜਿਹੜੇ ਕੁਝ ਡਾਕੂਮੈਂਟ ਜਿਹੜੇ ਉਸ ਦੇ ਵਿੱਚ ਲੀਕ ਹੋਏ ਨੇ, ਐਸੋਸੀਏਟ ਪ੍ਰੈਸ ਦੇ ਕੋਲ ਪਹੁੰਚੇ ਨੇ, ਉਹ ਜਿਹੜੇ ਇਸ ਟਾਈਮ ਹਰ ਇੱਕ ਪਾਸੇ ਹਫੜਾ ਤਫੜੀ ਦਾ ਵੀ ਮਾਹੌਲ ਬਣ ਰਿਹਾ ਆ, ਸਹਿਮੇ ਵੀ ਹੋਏ ਨੇ ਲੋਕ, ਘਬਰਾਏ ਵੀ ਹੋਏ ਨੇ ਇਮੀਗ੍ਰੇਸ਼ਨ ਨੂੰ ਲੈ ਕੇ। ਉਹ ਜਿਹੜਾ ਅਸੀਂ ਜਲਦ ਹੀ ਤੁਹਾਡੇ ਨਾਲ ਲੈ ਕੇ ਜੁੜਦੇ ਹਾਂ। ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ, ਤੇ ਤੁਹਾਡੇ ਨਾਲ ਜਿਹੜਾ ਜੀ ਅਸੀਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ, ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। NC ਟਰਾਂਸਿੰਕ ਲਾਈਵ ਓਕ ਵਾਲਿਆਂ ਨੂੰ ਜ਼ਰੂਰਤ ਹੈ ਕੰਪਨੀ ਡਰਾਈਵਰ ਅਤੇ ਓਨਰ ਆਪਰੇਟਰਸ ਦੀ। ਇਹਨਾਂ ਦੇ 11 ਵੈਸਟਰਨ ਸਟੇਟ ਦੇ ਵਿੱਚ ਰੀਫਰ ਅਤੇ ਡਰਾਈਵ ਵੈਨ ਦੇ ਪੱਕੇ ਲੋਡ ਹਨ। ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਦੇ ਵਿੱਚ ਹੋ, ਕੰਪਨੀ ਚੇਂਜ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ